ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਤੇ ਪੰਜਾਬ ਦਾ ਹਾਲ ਪੁੱਛਾਂਗੇ ਕਿ ਉੱਥੇ ਕਿਸ ਤਰ੍ਹਾਂ ਦਾ ਅਜੇ ਵੀ ਗੱਲਾਂ ਬਾਤਾਂ ਹੋ ਰਹੀਆਂ ਵੋਟਾਂ ਤੋਂ ਬਾਅਦ ਵੀ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫ਼ੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਸਲਮਾ, ਸਰਬਜੀਤ ਸਿੰਘ ਚੋਕੜ ਟਰਲਕ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਜੁੜ ਚੁੱਕੇ ਨੇ ਸਾਡੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ ਆਪਾਂ ਥੋੜ੍ਹੀ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ, ਜਿਸ ਤਰ੍ਹਾਂ ਸਿਰਸੇ ਵਾਲੇ ਡੇਰੇ ਦੀ ਗੱਲਬਾਤ ਚੱਲ ਰਹੀ ਆ ਕਿ ਉਹਨੇ ਸਮਰਥਨ ਦਿੱਤਾ ਅਕਾਲੀ ਦਲ ਨੂੰ, ਤਾਂ ਉਹਨੂੰ ਲੈ ਕੇ ਹਜੇ ਵੀ ਗੱਲਾਂ ਬਾਤਾਂ ਹੁੰਦੀਆਂ। ਅਤੇ ਹੁਣ ਸਾਡੇ ਜਥੇਦਾਰ ਕਹਿੰਦੇ ਕਿ ਡੇਰੇ ਜਾਣ ਵਾਲਿਆਂ ਦੀ ਜਾਂਚ ਕੀਤੀ ਜਾਊਗੀ, ਕਮੇਟੀ ਬਣਾਈ ਗਈ ਹੈ। ਕਿਉਂਕਿ ਜਿਹੜੇ ਇਹ ਲੋਕ ਗਏ ਸੀਗੇ ਡੇਰਾ ਸਰਸਾ ਦੇ ਵਿੱਚ, ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ, ਦਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ ਸਿੱਧੂ ਔਰ ਇਹਨਾਂ ਤੋਂ ਇਲਾਵਾ ਸਰੂਪ ਚੰਦ ਸਿੰਗਲਾ, ਅਮਿਤ ਰਤਨ, ਹਰਪ੍ਰੀਤ ਸਿੰਘ ਕੋਟਭਾਈ, ਜਗਦੀਪ ਸਿੰਘ ਨਕਈ, ਨਿਸ਼ਾਨ ਸਿੰਘ, ਦਲਰਾਜ ਸਿੰਘ ਭੂੰਦੜ, ਇਹ ਸਾਰੇ ਦੇ ਸਾਰੇ ਅਕਾਲੀ ਆਗੂ ਸੀਗੇ ਜੀ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਹਮਾਇਤ ਜਿਹੜੀ ਉਹ ਮੰਗੀ। ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਹਮਾਇਤ ਮੰਗੀ ਨਹੀਂ ਜੀ, ਉਹਨਾਂ ਨੇ ਆਪ ਹੀ ਕਰਤੀ ਹੈ, ਜੇ ਆਪ ਹੀ ਕਰਤੀ ਤਾਂ ਅਸੀਂ ਕਿਵੇਂ ਰੋਕਦੇ। ਜਦੋਂ ਕਿ ਅਕਾਲੀ ਦਲ ਨੇ ਬਕਾਇਦਾ ਤੌਰ ਦੇ ਉੱਤੇ ਮੀਟਿੰਗ ਜਿਹੜੀਆਂ ਦੀ ਉਹ ਕੀਤੀਆਂ ਦੱਸੀ ਦੀਆਂ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੇਂਦਰ ਤੋਂ ਦਬਾਓ ਜਿਹੜਾ ਉਹ ਪਵਾ ਕੇ ਇਹ ਹਮਾਇਤ ਹਾਸਲ ਜਿਹੜੀ ਸੀ ਉਹ ਕੀਤੀ ਗਈ। ਜਿਹੜੀਆਂ ਵੋਟਾਂ ਸੀ ਉਦੋਂ ਤੱਕ ਤਾਂ ਜਥੇਦਾਰ ਵੀ ਸਾਰੇ ਚੁੱਪ ਰਹੇ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਬੋਲੇ। ਜਦੋਂ ਵੋਟਾਂ ਪੈ ਗਈਆਂ ਤਾਂ 5 ਵਜੇ ਵੋਟਾਂ ਖਤਮ ਹੁੰਦੀਆਂ, 5:30 ਵਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦਾ ਜਿਹੜਾ ਜੀ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਬਹੁਤ ਮਾੜਾ ਹੋਇਆ, ਅਸੀਂ ਤਾਂ ਹਮਾਇਤ ਨਹੀਂ ਕਰਦੇ ਉਹਨਾਂ ਦੀ, ਜਿਹੜੇ ਗਏ ਨੇ ਉਹਨਾਂ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਕਰਾਂਗੇ। ਤੇ ਹੁਣ ਜਿਹੜੀ ਹੈ ਜੀ ਇਹ ਤੁਸੀਂ ਕਹਿ ਲਓ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ 3 ਮੈਂਬਰੀ ਕਮੇਟੀ ਜਿਹੜੀ ਹੈ ਜੀ ਉਹ ਬਣਾਤੀ ਆ। ਇਹਦੇ ਵਿੱਚ ਬਲਦੇਵ ਸਿੰਘ ਕੈਂਪੁਰ, ਅਮਰਜੀਤ ਸਿੰਘ ਚਾਵਲਾ ਤੇ ਗੁਰਚਰਨ ਸਿੰਘ ਗਰੇਵਾਲ ਜਿਹੜੇ ਆ ਜੀ ਉਹ ਸ਼ਾਮਲ ਦੱਸੇ ਗਏ ਆ। ਇਹ ਕਿਹਾ ਗਿਆ ਜੀ ਕਿ ਹਫ਼ਤੇ ਦੇ ਵਿੱਚ ਇਹ ਜਾਂਚ ਕਰੂਗੀ। ਇਹ ਜਾਂਚ ਰਿਪੋਰਟ ਜਿਹੜੀ ਹੈ ਜੀ ਅਕਾਲ ਤਖਤ ਦੇ ਜਥੇਦਾਰ ਨੂੰ ਦੇਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਗੋਂ ਉਹਨਾਂ ਨੇ ਕੀ ਕਰਨਾ ਉਹ ਦੱਸਣਗੇ। ਇਹਦੇ ਉੱਤੇ ਵੱਖ-ਵੱਖ ਜਿਹੜੇ ਆ ਜੀ ਉਹ ਪ੍ਰਤੀਕਰਮ ਜ਼ਰੂਰ ਆ ਰਹੇ ਨੇ। ਪ੍ਰਤੀਕਰਮ ਤਾਂ ਜਦੋਂ ਡੇਰਾ ਸਿਰਸਾ ਤੋਂ ਹਮਾਇਤ ਲਈ ਆ ਉਦੋਂ ਹੀ ਆਉਣੇ ਸ਼ੁਰੂ ਹੋ ਗਏ ਸੀ। ਇਹ ਪਹਿਲੀ ਵਾਰੀ ਆ ਤੇ ਅਕਾਲੀ ਦਲ ਦੇ ਖਿਲਾਫ ਜਿਹੜਾ ਜੀ ਐਡੀ ਵੱਡੀ ਪੱਧਰ ਦੇ ਉੱਤੇ ਵੱਖ-ਵੱਖ ਸਿੱਖ ਸੰਸਥਾਵਾਂ ਤੇ ਸਿੱਖ ਸੰਪਰਦਾਵਾਂ ਨੇ ਜਿਹੜਾ ਜੀ ਉਹ ਸਖਤ ਸਟੈਂਡ ਲਿਆ। ਸਵਾਏ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੁੰਮਾ ਹੋਰਾਂ ਤੋਂ ਲੱਗਦਾ ਨਹੀਂ ਜੀ ਕਿ ਕੋਈ ਜਿਹੜੀ ਸਿੱਖ ਜਥੇਬੰਦੀ ਆ ਉਹਨਾਂ ਦੇ ਨਾਲ ਖੜੀ ਜਿਹੜੀ ਉਹ ਰਹਿ ਗਈ। ਜਿਹੜੇ ਸਿੱਖ ਵਿਦਵਾਨ ਨੇ ਅਸ਼ੋਕ ਸਿੰਘ ਬਾਗੜੀਆ, ਉਹ ਇਹ ਕਹਿੰਦੇ ਨੇ ਕਿ ਗੁਰਬਚਨ ਸਿੰਘ ਹੋਰਾਂ ਦੇ ਵੱਲੋਂ ਚੋਣਾਂ ਤੋਂ ਬਾਅਦ ਵੋਟਾਂ ਲਈ ਡੇਰਾ ਸਰਸਾ ਨੂੰ ਪਹੁੰਚ ਕਰਨ ਵਾਲੇ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਦੇ ਦਿੱਤੇ ਗਏ ਆਦੇਸ਼ਾਂ ਦੇ ਕੋਈ ਮਾਇਨੇ ਨਹੀਂ ਰਹਿ ਗਏ। ਉਹ ਕਹਿੰਦੇ ਜੀ ਇਹ ਤਾਂ ਲੰਘ ਕੇ ਸੱਪ ਦੀ ਲਕੀਰ ਪਿੱਟਣ ਵਾਲੀ ਗੱਲ ਹੋਊਗੀ। ਜਦੋਂ ਵੋਟਾਂ ਲੈ ਲਈਆਂ ਉਦੋਂ ਬਾਅਦ ਜਿਹੜਾ ਜੀ ਸਿਆਸੀ ਲਾਹਾ ਲੈ ਲਿਆ, ਹੁਣ ਤੁਰ ਪਏ ਜਿਹੜੇ ਜੀ ਉਹ ਕਾਰਵਾਈਆਂ ਕਰਨ। ਇਸ ਗੱਲ ਦੇ ਉੱਤੇ ਵੀ ਸਵਾਲ ਜਿਹੜੇ ਆ ਜੀ ਉਹ ਉੱਠ ਰਹੇ ਆ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇੱਕ ਜਿਹੜੀ ਸੀ ਉਹ ਸਜ਼ਾ ਭੁਗਤੀ ਤੇ ਨਾਲ ਦੀ ਨਾਲ ਦੂਜੇ ਦੇ ਵੱਲ ਜਿਹੜਾ ਜੀ ਉਹ ਤੁਰ ਪਏ। ਇਹ ਵੀ ਕਹਿੰਦੇ ਰਹੇ ਕਿ ਅੱਗੋਂ ਅਰਦਾਸ ਹੋਈ ਤੇ ਮੈਂ ਉਹਦੇ ਵਿੱਚ ਵੀ ਜਿਹੜਾ ਜੀ ਉਹ ਜਾਊਂਗਾ। ਭਾਵ ਕਿ ਜਿਹੜਾ ਜੀ ਇਹ ਕਾਰਵਾਈ ਕਰਨ ਦੀ ਜੁਰਤ ਜਿਹੜੀ ਹੈ ਜੀ ਉਹ ਅਕਾਲ ਤਖਤ ਦੇ ਕੋਲੇ ਹੈ ਨੀ ਗੀ। ਇਹ ਐਵੇਂ ਅੱਖਾਂ ਪੂੰਝੀਆਂ ਜਾ ਰਹੀਆਂ ਨੇ। ਕਾਰਨ ਉਹਦਾ 26 ਫਰਵਰੀ ਹੈ। ਹਾਂਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਤਰਨਤਾਰਨ ਦੇ ਲਾਗੇ ਇੱਕ ਸਾਬਕਾ ਅਕਾਲੀ ਸਰਪੰਚ ਨੇ ਦਲਿਤਾਂ ਦੇ ਵਿਹੜੇ ਜਾ ਕੇ ਗੋਲੀ ਚਲਾਈ, ਇੱਕ ਨੂੰ ਤੇ ਮਾਰ ਦਿੱਤਾ ਤੇ ਦੂਸਰਾ ਫੱਟੜ। ਐਕਚੁਅਲੀ ਜੀ ਜਿਹੜੇ ਇਹ ਅਕਾਲੀ ਦਲ ਦੇ ਜਿਹੜੇ ਹਲਕਾ ਜਥੇਦਾਰ ਨੇ ਇਹਨਾਂ ਦੀ ਕਹਾਣੀ ਤਾਂ ਜਿਹੜੀ ਹੈ ਜੀ ਉਹ ਬਹੁਤ ਚੱਲਦੀ ਰਹੀ ਆ। ਡਿਊਰਿੰਗ ਇਲੈਕਸ਼ਨ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਕਾਲ ਸਾਹਮਣੇ ਆਈ ਸੀਗੀ ਜਿਹਦੇ ਵਿੱਚ ਉਹ ਤਰਲੇ ਮਿੰਨਤਾਂ ਕਰਦੇ ਨੇ। ਉਹਦੇ ਚ ਬੰਦਾ ਜਿਹੜਾ ਜੀ ਉਹ ਮਿੱਡੂ ਖੇੜੇ ਦਾ ਨਾਂ ਲੈਂਦਾ। ਮਿੱਡੂ ਖੇੜਾ ਹੋ ਗਿਆ, ਮੰਟਾ ਹੋ ਗਿਆ, ਕੋਲਿਆਂ ਵਾਲੀ ਹੋ ਗਿਆ। ਜੋ ਦਹਿਸ਼ਤ ਇਹਨਾਂ ਲੋਕਾਂ ਨੇ ਪਾਈ ਰੱਖੀ ਹੈ ਜੀ ਉਹਦਾ ਖਮਿਆਜ਼ਾ ਅਕਾਲੀ ਦਲ ਨੂੰ ਔਰ ਖਾਸ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਭੁਗਤਿਆ ਪੈਣਾ। ਪਰ ਅਜੇ ਵੀ ਜਿਹੜੇ ਨੇ ਜੀ ਇਹਨਾਂ ਦੇ ਸਿਰ ਤੋਂ ਤਾਕਤ ਦਾ ਨਸ਼ਾ ਜਿਹੜਾ ਉਹ ਉਤਰਿਆ ਨਹੀਂ। ਤਰਨਤਾਰਨ ਦੇ ਨੇੜੇ ਪੈਂਦਾ ਪਿੰਡ ਪਲਾਸੌਰ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ 2 ਧੜਿਆਂ ਦੇ ਦਰਮਿਆਨ ਜਿਹੜਾ ਤਕਰਾਰ ਹੋਇਆ ਸੀਗਾ। ਉਹਦੇ ਵਿੱਚ ਸਾਬਕਾ ਸਰਪੰਚ ਜਿਹੜਾ ਅਕਾਲੀ ਦਲ ਦਾ
ਉਹਨੇ ਆਪਣੇ ਨਾਲ ਜਿਹੜੇ ਸੀਗੇ ਜੀ ਸਾਥੀ ਉਹਨਾਂ ਨੂੰ ਲਿਜਾ ਕੇ ਦਲਿਤਾਂ ਦੀ ਕਲੋਨੀ ਦੇ ਵਿੱਚ ਗੋਲੀਆਂ ਜਿਹੜੀਆਂ ਅੰਨ੍ਹੇਵਾਹ ਚਲਾਈਆਂ। ਕੋਠਿਆਂ ਦੇ ਉੱਤੇ ਚੜ੍ਹ ਕੇ ਇਹਨਾਂ ਨੇ ਗੋਲੀਆਂ ਚਲਾਈਆਂ। ਲੋਕ ਚੀਕ ਚਿਹਾੜਾ ਮਚਾਉਂਦੇ ਰਹੇ, ਰੌਲਾ ਪਾਉਂਦੇ ਰਹੇ। ਇੱਕ ਵਿਅਕਤੀ ਮਾਰਿਆ ਗਿਆ, ਇਹਦੀ ਸ਼ਨਾਖਤ ਸੁਰਜੀਤ ਸਿੰਘ ਵਜੋਂ ਹੋਈ ਹੈ, ਜਿਹੜੀ 35 ਸਾਲਾਂ ਦਾ ਸੀਗਾ। ਦੂਜਾ ਜਸਵੰਤ ਸਿੰਘ ਜਿਹੜਾ ਜੀ ਉਹ ਜੇਰੇ ਇਲਾਜ ਹੈ, ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਿਹਾ। ਇਹ ਕਿਹਾ ਜਾ ਰਿਹਾ ਕਿ ਹਫ਼ਤਾ ਪਹਿਲਾਂ ਇੱਥੋਂ ਤਰਨਤਾਰਨ ਤੋਂ ਜਿਹੜੇ ਅਕਾਲੀ ਦਲ ਦਾ ਉਮੀਦਵਾਰ ਆ ਹਰਮੀਤ ਸਿੰਘ ਸੰਧੂ, ਉਹਦੀ ਚੋਣ ਰੈਲੀ ਦੇ ਵਿੱਚ ਲੜਾਈ ਹੋਈ ਸੀ ਜਿਹੜੀ ਹੁਣ ਤੱਕ ਵਧੀ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਸਾਬਕਾ ਸਰਪੰਚ ਹੈ ਉਹਨੇ ਸ਼ਰੇਆਮ ਧਮਕੀਆਂ ਦਿੱਤੀਆਂ। ਇਹ ਜਿਹੜੇ ਦਲਿਤ ਕਲੋਨੀ ਸੀਗੀ ਜੀ, ਇਹਨਾਂ ਨੇ ਪੁਲਿਸ ਦੇ ਕੋਲੇ ਜਾ ਕੇ ਲਿਖਤੀ ਸ਼ਿਕਾਇਤ ਕੀਤੀ। ਪੁਲਿਸ ਨੇ ਕੋਈ ਕਾਰਵਾਈ ਇਹਦੇ ਉੱਤੇ ਨਹੀਂ ਕੀਤੀ। ਪੁਲਿਸ ਅਜੇ ਵੀ ਜਿਹੜੀ ਹੈ ਜੀ ਉਹ ਵੇਸੜੀ ਬੈਠੀ ਆ। ਸ਼ਾਇਦ ਅਜੇ ਵੀ ਉਹਨੂੰ ਲੱਗਦਾ ਕਿ ਜਥੇਦਾਰਾਂ ਦੀ ਵਾਪਸੀ ਹੋ ਜਾਣੀ ਹੈ ਤੇ ਉਹਨਾਂ ਦੀ ਪੌਂ ਬਾਹਰੋਂ ਰਹਿਣੀ ਹੈ। 2 ਕਿਲੋਮੀਟਰ ਸਾਰਾ ਥਾਣਾ ਪੈਂਦਾ ਇੱਥੋਂ, ਇਹ ਜਿੱਥੇ ਘਟਨਾ ਵਾਪਰੀ ਆ। ਪੌਣਾ 1 ਘੰਟੇ ਬਾਅਦ ਪੁਲਿਸ ਜਿਹੜੀ ਆ ਜੀ ਉਹ ਪਹੁੰਚੀ। ਦਲਿਤ ਵਿਹੜੇ ਵਾਲੇ ਜਿਹੜੇ ਇਹ ਕਹਿੰਦੇ ਆ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੇ ਉੱਤੇ ਇਹ ਹਮਲਾ ਹੋਇਆ। ਇੱਕ ਵਿਅਕਤੀ ਦੀ ਜਿਹੜੀ ਆ ਜੀ ਉਹ ਜਾਨ ਗਈ ਆ। ਪੁਲਿਸ ਵਾਲੇ ਕਹਿੰਦੇ ਆ, ਜਿਹੜੇ ਸੀਨੀਅਰ ਆਫੀਸਰ, ਇਹਦੀ ਜਾਂਚ ਚੱਲ ਰਹੀ ਹੈ ਔਰ ਉਹ ਕਹਿੰਦੇ ਆ ਕਿ ਪਰਚਾ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ। ਛਾਪੇਮਾਰੀ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਕਿਸੇ ਦੀ ਗ੍ਰਿਫਤਾਰੀ ਜਿਹੜੀ ਉਹ ਹੋ ਵੀ ਜਾਵੇ ਤਾਂ ਉਹ ਬੰਦੇ ਨੇ ਤਾਂ ਵਾਪਸ ਨਹੀਂ ਆਉਣਾ ਜਿਹੜਾ ਦੁਨੀਆ ਤੋਂ ਤੁਰ ਗਿਆ। ਜੇ ਪੁਲਿਸ ਨੇ ਪਹਿਲਾਂ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਹੁੰਦੀ ਤੇ ਸ਼ਾਇਦ ਇਹਦੀ ਜਾਨ ਬਚ ਸਕਦੀ ਸੀ। ਬਿਲਕੁਲ, ਮੈਨੂੰ ਲੱਗਦਾ ਪੁਲਿਸ ਨੂੰ ਹਜੇ ਵੀ ਕੋਈ ਨਾ ਕੋਈ ਸ਼ੱਕ ਜਿਹਾ ਆ ਕਿ ਸਾਡੀ ਉਹੀ ਸਰਕਾਰ ਵਾਪਸ ਆ ਜਾਣੀ ਹੈ। ਅੱਗੇ ਮੋੜ ਦੇ ਵਿੱਚ ਧਮਾਕਾ ਹੋਇਆ ਸੀ ਤੇ ਉਸ ਵਿੱਚ ਕਿਹਾ ਗਿਆ ਸੀ ਕਿ RDX ਵਰਤੀ ਗਈ ਆ, ਪਰ ਹੁਣ ਖੁਲਾਸਾ ਹੋਇਆ ਕਿ RDX ਵਰਤੀ ਨਹੀਂ ਗਈ। ਤਾਂ ਯਾਦ ਹੋਣਾ ਜੀ, ਐਕਚੁਅਲੀ ਇਹ ਤਾਂ ਜਿਹੜਾ ਝੱਟ ਦੇਣੀ ਬਿਆਨ ਆ ਉਹ ਡਿਪਟੀ ਮੁੱਖ ਮੰਤਰੀ ਹੋਰਾਂ ਦਾ ਹੀ ਆ ਜਾਂਦਾ ਨਾ ਜੀ। ਕਦੀ ਪਾਕਿਸਤਾਨ ਦਾ ਹੱਥ ਹੈ, ਕਦੀ ਕੁਛ ਕਦੀ ਕੁਛ। ਇਸ ਧਮਾਕੇ ਤੋਂ ਬਾਅਦ ਵੀ ਜਿਹੜਾ ਜੀ ਇਸੇ ਕਿਸਮ ਦੇ ਬਿਆਨਬਾਜ਼ੀ ਜਿਹੜੀ ਉਹ ਕੀਤੀ ਗਈ ਸੀਗੀ। ਇੱਕ ਤਾਂ ਇਹ ਕੀਤੀ ਗਈ ਸੀ ਕਿ ਇੱਥੇ ਜਿਹੜੀ ਇੱਕ ਧਿਰ ਚੋਣਾਂ ਲੜ ਰਹੀ ਹੈ ਕਿ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ। ਕਾਂਗਰਸ ਵਾਲਿਆਂ ਨੇ ਵੀ ਜਿਹੜਾ ਕਿਹਾ ਸੀਗਾ। ਅਜੇ ਤੱਕ ਜਿਹੜਾ ਜੀ ਕੋਈ ਗ੍ਰਿਫਤਾਰੀ ਬੇਸ਼ੱਕ ਨਹੀਂ ਹੋਈ। ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਹੜੇ ਧਮਾਕੇ ਸੀਗੇ, ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਜੀ ਕਿ ਇਹਦੇ ਵਿੱਚ RDX ਦੀ ਵਰਤੋਂ ਨਹੀਂ ਸੀ ਕੀਤੀ ਗਈ। ਅਮੋਨੀਆ ਨਾਈਟ੍ਰੇਟ ਜਿਹੜੀ ਹੈ ਜੀ ਉਹ ਵਰਤੀ ਗਈ ਆ, ਸੌਖੀ ਮਿਲ ਜਾਂਦੀ ਆ। ਔਰ ਜੱਸੀ ਜਿਹੜਾ ਜੀ ਸਰਸੇ ਵਾਲੇ ਦਾ ਨੇੜਲਾ ਰਿਸ਼ਤੇਦਾਰ ਹੈ। ਯੂਰੀਆ ਖਾਦ ਦੇ ਵਿੱਚ ਅਮੋਨੀਆ ਨਾਈਟ੍ਰੇਟ ਜਿਹੜਾ ਜੀ ਉਹ ਅਹਿਮ ਤੱਤ ਹੁੰਦਾ। ਔਰ ਧਮਾਕੇ ਜਿਹੜੀਆਂ ਖਾਣਾਂ ਦੇ ਧਮਾਕੇ ਕੀਤੇ ਜਾਂਦੇ ਨੇ ਕੋਲੇ ਵਾਲੀਆਂ, ਉਹਨਾਂ ਦੇ ਵਾਸਤੇ ਵੀ ਇਹਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਹੁਣ ਜਦੋਂ ਇਹ ਕਲੀਅਰ ਹੋ ਗਿਆ ਕਿ RDX ਦੀ ਇਹਦੇ ਵਿੱਚ ਵਰਤੋਂ ਨਹੀਂ ਕੀਤੀ ਗਈ ਤਾਂ ਇਹ ਤਕਰੀਬਨ ਇਸ ਪਾਸੇ ਵੱਲ ਨੂੰ ਜਾਂਚ ਤੁਰ ਪਈ ਹੈ ਕਿ ਇਹ ਦੇਸੀ ਬੰਬ ਜਿਹੜੇ ਜੀ ਹੋ ਸਕਦੇ ਆ। ਸਥਾਨਕ ਪੱਧਰ ਦੇ ਉੱਤੇ ਜਿਹੜਾ ਜੀ ਉਹ ਬਣਾਇਆ ਗਿਆ। ਇਸ ਧਮਾਕੇ ਦੇ ਪਿੱਛੇ ਕੁਛ ਲੋਕਲ ਵਿਅਕਤੀਆਂ ਦਾ, ਲੋਕਲ ਜਥੇਬੰਦੀਆਂ ਦਾ ਹੱਥ ਜਿਹੜਾ ਜੀ ਉਹ ਹੋ ਸਕਦਾ। ਪੁਲਿਸ ਨੇ ਇੱਕ ਪ੍ਰੈਸ਼ਰ ਕੁੱਕਰ ਜਿਹੜਾ ਜੀ ਬਰਾਮਦ ਕੀਤਾ, ਜਿਹਨੂੰ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਜਿਹੜੀ ਹੈ ਜੀ ਉਹਦੇ ਨਾਲ ਤਿਆਰ ਕਰਨ ਦੇ ਵਾਸਤੇ ਵਰਤਿਆ ਗਿਆ ਸੀਗਾ। ਜਿਹੜੀ ਫੋਰੈਂਸਿਕ ਪੜਤਾਲ ਹੈ ਜਿਹੜੀ ਇੱਥੋਂ ਫੜਿਆ ਗਿਆ ਜੀ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ RDX ਦੀ ਵਰਤੋਂ ਜਿਹੜੀ ਆ ਉਹ ਨਹੀਂ ਹੋਈ। RDX ਅਕਸਰ ਜਿਹੜੇ ਆ ਨਾ ਜੀ ਵਿਦੇਸ਼ੀ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਕੋਲੇ ਹੁੰਦੀ ਆ, ਆਮ ਬੰਦੇ ਦੇ ਕੋਲੇ ਇਹ ਜਿਹੜੀ ਆ ਜੀ ਨਹੀਂ ਹੋ ਸਕਦੀ। ਪੁਲਿਸ ਇਹ ਕਹਿੰਦੀ ਹੈ ਜੀ ਕਿ ਧਮਾਕੇ ਰਿਮੋਟ ਕੰਟਰੋਲ ਦੇ ਨਾਲ ਜਿਹੜੇ ਆ ਜੀ ਉਹ ਕੀਤੇ ਗਏ ਆ ਤੇ ਹਮਲਾਵਰ ਕੋਈ 50 ਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਸਨ। ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹ ਤਜਰਬੇਕਾਰ ਨਹੀਂ ਸੀਗੇ, ਜਿਹਦੇ ਕਰਕੇ ਉਹ ਅਸਲ ਨਿਸ਼ਾਨੇ ਤੋਂ ਖੁੰਝ ਗਏ। ਜਾਂ ਕੁਝ ਜਿਹੜੇ ਤੱਤ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਹ ਜਾਣ ਬੁੱਝ ਕੇ ਧਮਾਕਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਸੀਗਾ ਕਿ ਇਹ ਲੱਗੇ ਕਿਸੇ ਨੂੰ ਟਾਰਗੇਟ ਬਣਾਇਆ ਗਿਆ, ਜਦੋਂ ਕਿ ਉਹਨੂੰ ਟਾਰਗੇਟ ਕੀਤਾ ਗਿਆ ਨਹੀਂ ਸੀਗਾ। ਚੋਣਾਂ ਤੋਂ ਐਨ ਪਹਿਲਾਂ ਇੱਕ ਫਿਰਕੇ ਦੀਆਂ ਵੋਟਾਂ ਲੈਣ ਦੇ ਵਾਸਤੇ ਇਹ ਧਮਾਕਾ ਕੀਤਾ ਗਿਆ ਹੋ ਸਕਦਾ ਹੈ, ਜੇ ਰੀਅਲ ਜਿਹੜੀ ਹੈ ਜੀ ਉਹ ਪਿਕਚਰ ਸਾਹਮਣੇ ਆ ਗਈ ਜਾਂ ਜਿਹੜੀਆਂ ਦੀ ਜਦੋਂ ਗ੍ਰਿਫਤਾਰੀਆਂ ਹੋ ਗਈਆਂ। ਅਜੇ ਗ੍ਰਿਫਤਾਰੀ ਹੋਈ ਨਹੀਂ ਹੈ ਕੋਈ। ਬਿਲਕੁਲ ਜੀ, ਸ਼ੱਕ ਦੇ ਘੇਰੇ ਵਿੱਚ ਤੇ ਆਉਂਦੀ ਹੈ ਨਾ ਇਹ ਗੱਲ। ਤੇ ਅੱਗੇ ਆਪਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ, ਉਸ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਡੇਰਾਵਾਦ ਆ ਉਹ ਮੁੱਖ ਮੁੱਦੇ ਰਹਿਣਗੇ। ਬਿਲਕੁਲ ਜੀ, ਜਿਵੇਂ ਆਪਾਂ ਪਹਿਲੀ ਜਿਹੜੀ ਗੱਲ ਸੀ ਉਹਦੇ ਵਿੱਚ ਸਾਂਝਾ ਕੀਤਾ ਕਿ 5 ਵਜੇ ਵੋਟਾਂ ਮੁੱਕਦੀਆਂ ਨੇ ਤੇ 5:30 ਵਜੇ ਜਿਹੜੀ ਨਾ ਜੀ ਉਥਲ ਪੁਥਲ ਸ਼ੁਰੂ ਹੋ ਜਾਂਦੀ ਆ। ਮਨਜਿੰਦਰ ਸਿੰਘ ਸਿਰਸਾ ਵੀ, ਮਨਜੀਤ ਸਿੰਘ GK ਵੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਜੀ ਡੇਰੇ ਦੀ ਹਮਾਇਤ ਜਿਹੜੀ ਆ ਉਹ ਬਹੁਤ ਗਲਤ ਹੋਈ ਆ, ਅਸੀਂ ਡੇਰੇ ਵਾਲਿਆਂ ਨੂੰ ਨਹੀਂ ਮੰਨਦੇ। ਕਾਰਨ ਉਹਦਾ ਇਹੀ ਆ, ਵੋਟਾਂ ਲੈ ਲਓ ਮੁੜ ਕੇ ਉਦੋਂ ਬਾਅਦ, ਕਿਉਂਕਿ 26 ਫਰਵਰੀ ਆ ਗਈ। 26 ਫਰਵਰੀ ਦੇ ਵਾਸਤੇ ਜਿਹੜਾ ਜੀ ਕੱਲ ਲਾਸਟ ਦਿਨ ਹੈ ਨਾਮਜ਼ਦਗੀਆਂ ਭਰਨ ਦਾ।
ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ OSD ਮਨਜਿੰਦਰ ਸਿੰਘ ਸਰਸਾ ਕਮੇਟੀ ਦੇ ਜਨਰਲ ਸਕੱਤਰ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੁਕਾਬਲਾ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਵੱਲੋਂ ਬਣਾਏ ਪੰਥਕ ਸੇਵਾ ਦਲ, ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਗਰੁੱਪ ਤੇ ਅਕਾਲੀ ਦਲ ਤੋਂ ਵੱਖ ਹੋਏ ਆਮ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਹੋਣ ਦੇ ਅਸਾਰ ਨੇ। ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਇਹ ਕਹਿੰਦਾ ਹੈ ਕਿ ਪਾਰਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨੇ ਹਿੱਸਾ ਨਹੀਂ ਲੈਣਾ, ਪਰ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕੋਈ ਰਾਹ ਜਿਹੜਾ ਜੀ ਉਹ ਲੱਭਿਆ ਜਾ ਰਿਹਾ। ਅਕਾਲੀ ਦਲ ਦੇ ਵੱਲੋਂ ਸਿਰਸੇ ਦੀ ਹਮਾਇਤ ਲੈਣਾ ਤੇ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਇਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦੌਰਾਨ ਅਹਿਮ ਮੁੱਦੇ ਜਿਹੜੇ ਜੀ ਰਹਿਣਗੇ। ਇਹ ਦੋਨੋਂ ਮੁੱਦੇ ਅਜਿਹੇ ਨੇ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਵਿਰੁੱਧ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਨੇ। ਧਰਮ ਪ੍ਰਚਾਰਕ ਜਿਹੜੇ ਨੇ ਜੀ ਇੱਕ ਭਾਈ ਬਲਦੇਵ ਸਿੰਘ ਵਡਾਲਾ ਦੇ ਉਮੀਦਵਾਰਾਂ ਜਾਂ ਆਮ ਅਕਾਲੀ ਦਲ ਦੇ ਉਮੀਦਵਾਰਾਂ ਦੇ ਵਿੱਚ ਜਿਹੜਾ ਵੀ ਸਹੀ ਹੋਊਗਾ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਮਦਦ ਦੇ ਸਕਦੇ ਨੇ। ਜੇ ਉਹ ਸਾਰੇ ਇਹ ਜੁੜਦੇ ਨੇ ਤਾਂ ਇੱਕ ਤਕੜਾ ਜਿਹੜਾ ਦੀ ਧੜਾ ਉਹ ਖੜਾ ਕਰ ਸਕਦੇ ਨੇ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਤੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸੁਖਦੇਵ ਸਿੰਘ ਭੌਰ ਜਿਹੜੇ ਆ ਜੀ ਉਹ ਦਿੱਲੀ ਚਲੇ ਗਏ ਨੇ। ਉਹ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਨਜ਼ਦੀਕੀਆਂ ਦੇ ਵਿੱਚੋਂ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਹ ਆਗੂ ਜਿਹੜੇ ਨੇ ਦਿੱਲੀ ਦੇ ਵਿੱਚ ਬਹਿ ਕੇ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਨੇੜੇ ਤੋਂ ਵਾਚ ਕਰਨਗੇ ਔਰ ਇਹਦੇ ਉੱਤੇ ਜਿਹੜਾ ਜੀ ਵੱਡਾ ਇਹਨਾਂ ਦਾ ਅਸਰ ਵੀ ਵੇਖਣ ਨੂੰ ਜਿਹੜਾ ਉਹ ਮਿਲੂਗਾ। 11 ਮਾਰਚ ਨੂੰ ਪੰਜਾਬ ਦੀਆਂ ਵੋਟਾਂ ਦੇ ਨਤੀਜੇ ਆਉਣੇ ਨੇ। ਉਦੋਂ ਪਹਿਲਾਂ 26 ਤਰੀਕ ਨੂੰ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਇਹ ਚੋਣਾਂ ਨੇ ਇਹ ਅਕਾਲੀ ਦਲ ਬਾਦਲ ਦੇ ਵਾਸਤੇ ਇੱਕ ਵੱਡੀ ਤੁਸੀਂ ਕਹ ਲਓ ਕਿ ਮੁਸੀਬਤ ਦੇ ਰੂਪ ਦੇ ਵਿੱਚ ਸ਼ਾਇਦ ਆ ਰਹੀਆਂ ਨੇ। ਬਿਲਕੁਲ ਜੀ, ਹਰੇਕ ਪਾਸੇ ਲੱਗਦਾ ਮੁਸੀਬਤ ਆ ਤੇ ਤਾਰਾ ਡੁੱਬਾ ਹੋਇਆ ਆ। ਤੇ ਅੱਗੇ ਗੱਲ ਕਰਦੇ ਆ ਕਿ ਜਿਹੜੀਆਂ ਖਬਰਾਂ ਲੱਗਦੀਆਂ ਅਖਬਾਰਾਂ ਦੇ ਵਿੱਚ ਲੱਗਦੀਆਂ, ਟੀਵੀਆਂ ਤੇ ਕਿਤੇ ਵੀ ਆ, ਤੇ ਮੁੱਲ ਦੀਆਂ ਖਬਰਾਂ ਦਾ ਰੁਝਾਨ ਆ ਇਹ ਬਹੁਤ ਵਧਿਆ। ਬਿਲਕੁਲ ਜੀ, ਐਕਚੁਅਲੀ ਕਾਫੀ ਹੱਦ ਤੱਕ ਕੰਟਰੋਲ ਕਰਨ ਦੇ ਵਿੱਚ ਇਹਦੇ ਤੇ ਜਿਹੜਾ ਚੋਣ ਕਮਿਸ਼ਨ ਆ ਉਹ ਕਾਫੀ ਹੱਦ ਤੱਕ ਕੰਟਰੋਲ ਕਰ ਗਿਆ ਉਹ, ਪਰ ਫਿਰ ਵੀ ਘਟਿਆ ਨਹੀਂ, ਮੁੱਕਿਆ ਨਹੀਂ। ਜਿਹੜੀਆਂ ਮੁੱਲ ਦੀਆਂ ਖਬਰਾਂ ਨੇ ਇਸ ਮਾਮਲੇ ਦੇ ਵਿੱਚ ਮੁਕਤਸਰ ਤੇ ਮਾਨਸਾ ਜਿਹੜੇ ਆ ਜੀ ਉਹ ਪਹਿਲੇ ਨੰਬਰ ਦੇ ਉੱਤੇ ਰਹੇ ਨੇ। ਹੁਸ਼ਿਆਰਪੁਰ ਨੇ ਤੀਜੀ ਥਾਂ ਮੱਲੀ ਆ। ਅੰਮ੍ਰਿਤਸਰ, ਤਰਨਤਾਰਨ, ਸੰਗਰੂਰ ਤੇ ਬਰਨਾਲਾ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਦੇ ਕੋਲੇ ਕੋਈ ਮੁੱਲ ਦੀ ਖਬਰ ਸਾਹਮਣੇ ਨਹੀਂ ਆਈ। ਪਟਿਆਲੇ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹ ਵੀ ਮੁੱਲ ਦੀਆਂ ਖਬਰਾਂ ਤੋਂ ਵਾਂਝੇ ਜਿਹੜੇ ਦੀ ਉਹ ਨਹੀਂ ਰਹੇ। ਖਬਰਾਂ ਦੇ ਮਾਮਲੇ ਚੋਣ ਕਮਿਸ਼ਨ ਦੇ ਕੋਲੇ 104 ਮਾਮਲੇ ਆਏ। ਇਹਦੇ ਵਿੱਚੋਂ 41 ਦੇ ਖਰਚੇ ਜਿਹੜੇ ਉਮੀਦਵਾਰਾਂ ਨੂੰ ਪਾਏ ਗਏ ਨੇ, 18 ਰੱਦ ਕੀਤੇ ਗਏ ਤੇ 45 ਅਜੇ ਜਿਹੜਾ ਜੀ ਉਹ ਵਿਚਾਰ ਅਧੀਨ ਨੇ। ਮਾਨਸਾ ਜ਼ਿਲ੍ਹੇ ਦੇ ਵਿੱਚ ਭੇਜੀਆਂ 16 ਰਿਪੋਰਟਾਂ ਦੇ ਵਿੱਚੋਂ 13 ਦਾ ਖਰਚਾ ਪਾਉਂਦਿਆਂ ਕਮਿਸ਼ਨ ਨੇ ਇੱਕ ਰਿਪੋਰਟ ਰੱਦ ਕੀਤੀ ਹੈ, ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਏ 6 ਮਾਮਲਿਆਂ ਤੋਂ ਇਹਦੇ ਕੋਲੇ ਕਮਿਸ਼ਨ ਨੇ 5 ਦਾ ਖਰਚਾ ਜਿਹੜਾ ਜੀ ਪਾਇਆ, ਇੱਕ ਨੂੰ ਰੱਦ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭੇਜੇ ਗਏ 3 ਮਾਮਲਿਆਂ ਦੇ ਵਿੱਚੋਂ 2 ਜਿਹੜੇ ਆ ਜੀ ਉਹ ਰੱਦ ਹੋ ਗਏ ਨੇ। ਮੁਕਤਸਰ ਦੇ ਵਿੱਚ ਮੁੱਖ ਮੰਤਰੀ ਸਣੇ 13 ਉਮੀਦਵਾਰਾਂ ਨੂੰ ਜਿਹੜਾ ਜੀ ਉਹ ਖਰਚਾ ਪਾਇਆ ਗਿਆ। ਹੁੰਦਾ ਕੀ ਹੈ ਜੀ ਕਿ ਜਿਹੜੇ ਮੁੱਲ ਦੀਆਂ ਖਬਰਾਂ ਨੇ ਇਹ ਕਿਉਂਕਿ ਇਸ਼ਤਿਹਾਰ ਜਿਹੜੇ ਛਪਾਏ ਜਾਂਦੇ ਨੇ ਉਹ ਕਿੰਨੇ ਦੇ ਨੇ, ਉਹ ਉਮੀਦਵਾਰ ਦੇ ਖਰਚੇ ਦੇ ਵਿੱਚ ਜਿਹੜਾ ਜੀ ਉਹ ਜੋੜ ਦਿੱਤਾ ਜਾਂਦਾ। 28 ਲੱਖ ਰੁਪਈਆ ਇੱਕ ਉਮੀਦਵਾਰ ਜਿਹੜਾ ਜੀ ਉਹ ਖਰਚ ਸਕਦਾ, ਕਿਉਂਕਿ ਜੇ 1.5 ਲੱਖ ਰੁਪਈਏ ਦਾ ਇਸ਼ਤਿਹਾਰ ਜਿਹੜਾ ਜੀ ਪਾਇਆ ਗਿਆ, ਇਹ ਜੇ 28 ਲੱਖ ਤੋਂ ਉੱਪਰ ਜਿਹੜੀ ਜਾਂਦੀ ਹੈ ਜੀ ਫਿਰ ਮੁਸੀਬਤ ਜਿਹੜੀ ਆ ਉਹ ਖੜੀ ਹੋ ਸਕਦੀ ਹੈ। ਇਸ ਮਾਮਲੇ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜਾ ਜੀ ਸੁਰਜੀਤ ਸਿੰਘ ਰਖੜਾ ਉਹ ਵੀ ਜਿਹੜਾ ਜੀ ਮੁੱਲ ਦੇ ਜਿਹੜੀਆਂ ਖਬਰਾਂ ਨੇ ਉਹਦੇ ਵਿੱਚ ਉਹਨਾਂ ਦੀ ਸਹੀ ਪਾਏ ਗਏ ਨੇ। ਕਾਂਗਰਸ ਦੇ ਉਮੀਦਵਾਰ ਸਮਾਣਾ ਤੋਂ ਰਜਿੰਦਰ ਸਿੰਘ ਹੋੜੀ ਜਿਹੜੇ ਜੀ ਉਹ ਪਾਏ ਗਏ ਨੇ ਕਿ ਉਹਨਾਂ ਨੇ ਮੁੱਲ ਦੀਆਂ ਖਬਰਾਂ ਲਵਾਈਆਂ। ਇਸ ਤੋਂ ਇਲਾਵਾ ਪਟਿਆਲਾ ਰੂਰਲ ਤੋਂ ਕਾਂਗਰਸੀ ਉਮੀਦਵਾਰ ਬ੍ਰਹਮਿੰਦਰਾ ਵੀ ਜਿਹੜਾ ਜੀ ਇਹਦੇ ਵਿੱਚ ਪਾਏ ਗਏ ਨੇ ਕਿ ਉਹਨਾਂ ਨੇ ਮੁੱਲ ਦੀਆਂ ਖਬਰਾਂ ਜਿਹੜੀਆਂ ਜੀ ਲਵਾਈਆਂ। ਇਹਨਾਂ ਉਮੀਦਵਾਰਾਂ ਦੇ ਖਰਚੇ ਦੇ ਵਿੱਚ ਇਹਨਾਂ ਖਬਰਾਂ ਦੇ ਖਰਚੇ ਜਿਹੜੇ ਆ ਜੀ ਉਹ ਜੋੜੇ ਜਾਣਗੇ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਜਿਸ ਦੇ ਵਿੱਚ ਪਹਿਲਾਂ ਵੀ ਗੱਲ ਕਰਦੇ ਸੀ, ਵੋਟਾਂ ਤੋਂ ਪਹਿਲਾਂ ਵੀ ਕਰਦੇ ਕਾਫੀ ਟਾਈਮ ਤੋਂ, ਕਿ ਇੱਥੇ ਨਸ਼ੇੜੀ ਬਹੁਤ ਆ ਤੇ ਇਹਨਾਂ ਨੇ ਆਪਣਾ ਕੋਈ ਵੀ ਰਿਸ਼ਤਾ ਨਹੀਂ ਦੇਖਿਆ ਤੇ ਇੱਕੋ ਦਿਨ ਦੇ ਵਿੱਚ 2 ਥਾਵਾਂ ਤੇ ਨਸ਼ੇੜੀਆਂ ਕਰਕੇ ਰਿਸ਼ਤੇ ਤਾਰ ਹੋਏ। ਇਹ ਇੱਕ ਮਾਮਲਾ ਦੁਆਬੇ ਵਾਲੇ ਖੇਤਰ ਦਾ ਜੀ, ਇੱਕ ਮਾਮਲਾ ਮਾਲਵੇ ਵਾਲੇ ਖੇਤਰ ਦਾ।
ਨਵੇਂ ਸ਼ਹਿਰ ਦੇ ਵਿੱਚ ਅੰਬੇਦਕਰ ਨਗਰ ਦੇ ਵਿੱਚ ਇੱਕ ਪੁੱਤ ਨੇ ਆਪਣੀ ਬਜ਼ੁਰਗ ਮਾਂ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਜੀ ਉਹ ਕਤਲ ਕਰ ਦਿੱਤਾ। ਮਰਨ ਵਾਲੀ ਪ੍ਰਕਾਸ਼ਵੰਤੀ ਸੀ 85 ਸਾਲਾਂ ਦੀ। ਉਸ ਸਮੇਂ ਉਹਦਾ ਕਤਲ ਕੀਤਾ ਗਿਆ ਜਦੋਂ ਬਾਕੀ ਪਰਿਵਾਰ ਵਿਆਹ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਗਿਆ ਹੋਇਆ ਸੀਗਾ। ਮ੍ਰਿਤਕਾ ਦਾ ਪੁੱਤਰ ਪਸ਼ੌਰੀ ਲਾਲ ਨੇ ਕਿਹਾ ਜੀ ਕਿ ਉਹਦੇ ਲੜਕੇ ਦਾ 2 ਦਿਨ ਪਹਿਲਾਂ ਵਿਆਹ ਹੋਇਆ ਸੀ, ਜਿਹਦੇ ਸੰਬੰਧੀ ਉਹਨਾਂ ਨੇ ਇੱਕ ਪਾਰਟੀ ਰੱਖੀ ਹੋਈ ਸੀ। ਪਰਿਵਾਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਚਲੇ ਗਿਆ। ਚੂਲਾ ਟੁੱਟਿਆ ਹੋਣ ਕਰਕੇ ਉਹਦੀ ਬਜ਼ੁਰਗ ਮਾਂ ਜਿਹੜੀ ਉਹ ਘਰੇ ਸੀਗੀ। ਉੱਥੇ ਜਿਹੜੀ ਜੀ ਉਹ ਵੱਖਰੇ ਤੌਰ ਦੇ ਉੱਤੇ ਉਹਦੇ ਭਰਾ ਦੇ ਕੋਲ ਰਹਿੰਦੀ ਸੀਗੀ। ਪ੍ਰਵੀਨ ਜਿਹਨੇ ਮਾਰਿਆ ਜੀ ਉਹ ਪਾਰਟੀ ਦੇ ਵਿੱਚ ਨਹੀਂ ਸੀ ਗਿਆ ਔਰ ਉਹ ਦੇਰ ਰਾਤ ਪਾਰਟੀ ਖਤਮ ਹੋਣ ਵਗੋਂ ਜਦੋਂ ਮਾਂ ਦੇ ਕੋਲੇ ਪਹੁੰਚਿਆ ਤਾਂ ਕਮਰਾ ਜਿਹੜਾ ਜੀ ਉਹ ਖੂਨ ਦੇ ਨਾਲ ਲੱਥਪੱਥ ਸੀਗਾ ਔਰ ਜਿਹੜਾ ਜੀ ਜਿਹਨੇ ਮਾਰਿਆ ਉਹ ਵੀ ਉਸ ਲਾਸ਼ ਦੇ ਕੋਲੇ ਸੀਗਾ ਜੀ ਬੈਠਾ। ਕਤਲ ਉਹਨੇ ਗੁੱਸੇ ਦੇ ਵਿੱਚ ਜਿਹੜਾ ਜੀ ਉਹ ਕੀਤਾ। ਦੱਸਿਆ ਜਾਂਦਾ ਜੀ ਨਸ਼ੇ ਜਿਹੜਾ ਜੀ ਇਹ ਬੰਦਾ ਕਰਦਾ, ਉਹਨੇ ਪੈਸੇ ਵਗੈਰਾ ਜਿਹੜੇ ਜੀ ਉਹ ਬਿਰਧ ਤੋਂ ਲੈਣ ਦੀ ਕੋਸ਼ਿਸ਼ ਕੀਤੀ, ਜਿਹਨੇ ਨਹੀਂ ਦਿੱਤੇ ਤੇ ਉਹਦਾ ਕਤਲ ਕਰ ਦਿੱਤਾ ਜੀ। ਇਸੇ ਤਰ੍ਹਾਂ ਦੀ ਘਟਨਾ ਭਦੌੜ ਦੇ ਨੇੜੇ ਪਿੰਡ ਮੱਝੂਕੇ ਦੇ ਵਿੱਚ ਵਾਪਰੀ ਆ। ਇੱਕ ਪੁੱਤ ਦੇ ਵੱਲੋਂ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਪਿਓ ਦਾ ਕਤਲ ਜਿਹੜਾ ਦੀ ਕਰਕੇ ਲਾਸ਼ ਘਰ 'ਚ ਬਣੇ ਤੂੜੀ ਵਾਲੇ ਕਮਰੇ ਦੇ ਵਿੱਚ ਦਿੱਤੀ ਜੀ। ਜਿਹੜਾ ਇਹ ਦੱਸਿਆ ਗਿਆ ਜੀ ਕਿ ਉਹਦੇ ਭਰਾ ਨੇ ਕੰਪਲੇਂਟ ਕੀਤੀ ਤਾਂ ਜਿਹੜੀ ਇਹਦੀ ਕਹਾਣੀ ਸਾਹਮਣੇ ਆਈ ਕਿ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀਗਾ, ਉਹਦੀ ਭਾਲ ਕੀਤੀ ਜਾ ਰਹੀ ਸੀਗੀ। ਉਹਦਾ ਕਹਿਣਾ ਸੀਗਾ ਜੀ ਉਹ ਕੇਵਲ ਸਿੰਘ ਦੇ ਘਰੋਂ ਪਸ਼ੂਆਂ ਲਈ ਤੂੜੀ ਲੈਣ ਗਿਆ ਸੀਗਾ ਔਰ ਉਹਨੇ ਕਿਹਾ ਕਿ ਜਦੋਂ ਤੂੜੀ ਇਕੱਠੀ ਕਰਨ ਲਈ ਲੱਗਿਆ ਤਾਂ ਤੰਗਲੀ ਜਿਹੜੀ ਉਹ ਕੱਪੜੇ ਦੇ ਵਿੱਚ ਫਸ ਗਈ ਔਰ ਪੈਰ ਦੇ ਵਿੱਚ ਜਿਹੜੀ ਜਰਾਬ ਪਾਈ ਸੀ ਉਹ ਤੰਗਲੀ ਦੇ ਵਿੱਚ ਜਿਹੜੀ ਉਹ ਫਸੀ ਹੋਈ ਸੀ। ਇੱਥੋਂ ਸ਼ੱਕ ਜਿਹੜਾ ਦੀ ਉਹ ਪਿਆ। ਜਦੋਂ ਤੂੜੀ ਵਾਲੇ ਕਮਰੇ ਦੇ ਵਿੱਚੋਂ ਲੱਭਿਆ ਗਿਆ ਤਾਂ ਉੱਥੇ ਜਿਹੜੀ ਕੱਚੀ ਜਗ੍ਹਾ ਸੀਗੀ ਉਹਨੂੰ ਇਹ ਪਤਾ ਲੱਗਾ ਜੀ ਕਿ ਇੱਥੇ ਦੱਬ ਦਿੱਤਾ ਗਿਆ ਜੀ, ਇਹਨੂੰ ਮਾਰ ਕੇ ਉਹਦੀ ਲਾਸ਼ ਉੱਥੋਂ ਕਢਵਾਈ ਗਈ ਆ। ਇਹ ਕਿਹਾ ਗਿਆ ਜੀ ਕਿ ਜਿਹੜਾ ਮਰਨ ਵਾਲਾ ਸੀਗਾ ਉਹਦਾ ਮੁੰਡਾ ਆਪਣੇ ਪਿਓ ਦੀ ਜ਼ਮੀਨ ਵੇਚਣ ਦੇ ਵਾਸਤੇ ਦਬਾਅ ਪਾਉਂਦਾ ਸੀਗਾ। ਕੇਵਲ ਸਿੰਘ ਜ਼ਮੀਨ ਵੇਚਣ ਨੂੰ ਤਿਆਰ ਨਹੀਂ ਸੀਗਾ, ਜਿਹਦੇ ਕਰਕੇ ਆਪਣੇ ਪਿਓ ਦਾ ਕਤਲ ਜਿਹੜਾ ਜੀ ਉਹਨੇ ਕਰਤਾ। ਇਸ ਮਾਮਲੇ ਦੇ ਵਿੱਚ ਵੀ ਨਸ਼ੇ ਵਾਲੀ ਕਹਾਣੀ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਪੁੱਤ ਨਸ਼ੇ ਕਰਦਾ ਸੀਗਾ, ਜ਼ਮੀਨ ਜਿਹੜੀ ਹੈ ਜੀ ਉਹ ਵੇਚਣੀ ਚਾਹੁੰਦਾ ਸੀਗਾ, ਇਸ ਕਰਕੇ ਪਿਓ ਦਾ ਜਿਹੜਾ ਜੀ ਉਹ ਕਤਲ ਹੋ ਗਿਆ। 2 ਵੱਖੋ ਵੱਖਰੇ ਥਾਵਾਂ ਦੇ ਉੱਤੇ ਵਾਪਰੀਆਂ ਜਿਹੜੀਆਂ ਇਹ ਘਟਨਾਵਾਂ ਨੇ ਉਹਨੇ ਜਾਇਦਾਦ ਤੇ ਪੈਸਾ ਜਿਹੜਾ ਜੀ ਉਹ ਮੂਹਰੇ ਕਰ ਦਿੱਤਾ। ਰਿਸ਼ਤੇ ਜਿਹੜੇ ਆ ਜੀ ਉਹ ਮੇਰਾ ਖਿਆਲ ਬਹੁਤ ਪਿੱਛੇ ਕਰ ਦਿੱਤੇ ਨੇ। ਬਿਲਕੁਲ ਜੀ, ਕਤਲ ਦੋਨੇ ਹੀ ਮਾਂ ਬਾਪ ਦਾ ਪੈਸਿਆਂ ਖਾਤਰ ਹੀ ਹੋਏ ਆ। ਤੇ ਅੱਗੇ ਆਪਾਂ ਜਾਟ ਅੰਦੋਲਨ ਦੀ ਗੱਲ ਕਰਦੇ ਹਾਂ। ਹਰਿਆਣਾ ਸਰਕਾਰ ਆ ਉਹਨਾਂ ਦੀ ਸਿਰਦਰਦੀ ਵਧਾਈ ਜਾਟ ਅੰਦੋਲਨ ਨੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਜਾਟ ਅੰਦੋਲਨ ਇਸ ਵੇਲੇ ਚੱਲ ਰਿਹਾ ਜੀ ਥਾਂ ਥਾਂ ਦੇ ਉੱਤੇ, ਬੇਸ਼ੱਕ ਇਹ ਅਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ। ਧਰਨਿਆਂ ਦੇ ਵਿੱਚ ਜਾਟਾਂ ਦੀ ਵੱਧ ਰਹੀ ਗਿਣਤੀ ਤੇ ਅੰਦੋਲਨਕਾਰੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੀਆਂ ਤਿੱਖੀਆਂ ਹੋ ਰਹੀਆਂ ਮੰਗਾਂ ਜਿਹੜੀਆਂ ਦੀ ਉਹਦੇ ਨਾਲ ਹਰਿਆਣਾ ਸਰਕਾਰ ਦੀ ਸਿਰਦਰਦੀ ਜਿਹੜੀ ਆ ਜੀ ਉਹ ਵਧੀ ਆ। ਜਿਹੜੇ ਇਹ ਜਾਟ ਨੇ ਜੀ ਉਹ ਇਹ ਕਹਿੰਦੇ ਆ, ਇੱਕ ਤਾਂ ਜਿਹੜਾ ਪਿਛਲਾ ਜਾਟ ਅੰਦੋਲਨ ਹੋਇਆ ਸੀਗਾ ਉਹਦੇ ਦੌਰਾਨ ਹਿੰਸਾ ਦੇ ਮਾਮਲੇ ਦੇ ਵਿੱਚ ਦਰਜ ਕੀਤੇ ਗਏ ਸਾਰੇ ਕੇਸ ਜਿਹੜੇ ਨੇ ਉਹ ਵਾਪਸ ਲਏ ਜਾਣ। ਜਾਟ ਰਾਖਵਾਂਕਰਨ ਜਿਹੜਾ ਜੀ ਉਹ ਲਾਗੂ ਕੀਤਾ ਜਾਵੇ। ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਨੇ ਸਰਕਾਰ ਹੈ ਉਹ ਇਹ ਕਹਿੰਦੀ ਆ ਕਿ ਹਰਿਆਣਾ ਸਰਕਾਰ ਨੇ ਜਿਹੜੇ ਜਿੰਨੇ ਕੁ ਕੇਸ ਵਾਪਸ ਲਏ ਜਾ ਸਕਦੇ ਸੀ ਉਹ ਵਾਪਸ ਲੈ ਲਏ। ਬਾਕੀ ਕੇਸਾਂ ਦੀ ਨਿਗਰਾਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਕਰ ਰਹੀਆਂ ਨੇ, ਜਿਸ ਕਰਕੇ ਸਰਕਾਰ ਕੇਸ ਵਾਪਸ ਲੈਣ ਦੀ ਸਥਿਤੀ ਦੇ ਵਿੱਚ ਜਿਹੜੀ ਆ ਉਹ ਨਹੀਂ ਹੈਗੀ। ਹਰਿਆਣਾ ਇਹ ਵੀ ਕਹਿੰਦਾ ਕਿ ਵਿਧਾਨ ਸਭਾ ਨੇ ਰਾਖਵਾਂਕਰਨ ਦਾ ਬਿੱਲ ਪਾਸ ਕਰਤਾ ਸੀਗਾ, ਰਾਜਪਾਲ ਦੇ ਦਸਤਾਂ ਦੇ ਨਾਲ ਇਹ ਐਕਟ ਵੀ ਬਣ ਗਿਆ। ਹੁਣ ਇਹਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਹੋਈ ਹੈ। ਅਸੀਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਕਰੀਏ। ਜਿਹੜੇ ਜਾਟ ਨੇ ਉਹ ਡੇ ਬਾਈ ਡੇ ਆਪਣਾ ਅੰਦੋਲਨ ਜਿਹੜਾ ਜੀ ਉਹ ਤਿੱਖਾ ਕਰੀ ਜਾ ਰਹੇ ਨੇ। ਜਿਹੜਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਫੋਨ ਵੀ ਆਉਂਦੇ ਨੇ ਜੀ, ਮੈਸੇਜ ਵੀ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਆਉਣਾ, ਕੀ ਹਰਿਆਣੇ ਦੇ ਵਿੱਚ ਹੋ ਰਿਹਾ ਹੈ ਜਾਟ ਅੰਦੋਲਨ ਉਸ ਕਿਸਮ ਦੀ ਮੁਸ਼ਕਲ ਤਾਂ ਨਹੀਂ ਪੈਦਾ ਕਰੂਗਾ। ਵੈਸੇ ਅਜੇ ਤੱਕ ਇਹ ਜਿਹੜੇ ਜਾਟ ਨੇ ਜੀ ਨੈਸ਼ਨਲ ਹਾਈਵੇ ਤੱਕ ਨਹੀਂ ਆਏ ਜਿੱਥੇ ਪਿਛਲੀ ਵਾਰੀ ਗੁੰਡਾਗਰਦੀ ਇਹਨਾਂ ਨੇ ਕੀਤੀ ਸੀਗੀ ਔਰ ਜਿਹੜੀਆਂ ਦੀ ਮੂਰਥਲ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਿਹਦਾ ਨੋਟਿਸ ਹਾਈ ਕੋਰਟ ਨੇ ਜਿਹੜਾ ਜੀ ਉਹ ਲਿਆ ਹੋਇਆ। ਬਹੁਤ ਕੁਝ ਜਿਹੜਾ ਜੀ ਸਾਹਮਣੇ ਆਇਆ। ਅਜੇ ਤੱਕ ਇਦਾਂ ਦੀ ਕੋਈ ਗੱਲ ਹੈ ਨਹੀਂ ਗੀ। ਸਖਤ ਜਿਹੜੇ ਸੁਰੱਖਿਆ ਪ੍ਰਬੰਧ ਨੇ ਜੀ ਉਹ ਨੈਸ਼ਨਲ ਹਾਈਵੇ 1 ਦੇ ਉੱਤੇ ਕੀਤੇ ਵੀ ਹੋਏ ਨੇ। ਕੋਈ ਮੁਸ਼ਕਲ ਇਦਾਂ ਦੀ ਹੈ ਨਹੀਂ ਗੀ। ਵੈਸੇ ਜੇ ਕੋਈ ਆਊਗੀ ਤਾਂ ਤੁਹਾਨੂੰ ਜ਼ਰੂਰ ਜਿਹੜੇ ਜੀ ਇਹਦੇ ਸੰਬੰਧੀ ਜਾਣਕਾਰੀ ਦੇ ਦੇਵਾਂਗੇ। ਹੁਣ ਇਹ ਜਾਟ ਜਿਹੜੇ ਨੇ ਜੀ ਉਹ ਮੁੜ ਕੇ ਅੰਦੋਲਨ ਤੋਂ ਕਿਵੇਂ ਵਾਪਸ ਪਰਤਣਗੇ, ਇਹ ਬਹੁਤ ਵੱਡਾ ਸਵਾਲ ਹੈ ਜੀ।
ਜੀ ਜੀ ਬਿਲਕੁਲ, ਕਾਫੀ ਟਾਈਮ ਤੋਂ ਰੌਲਾ ਗੋਲਾ ਪੈ ਰਿਹਾ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਚੋਣਾਂ ਪੈ ਗਈਆਂ, ਇਹ ਅਖੀਰਲਾ ਸਵਾਲ ਹੈ ਮੇਰਾ ਕਿ ਜਿਸ ਤਰ੍ਹਾਂ ਵੋਟਾਂ ਪੈ ਗਈਆਂ ਅਤੇ ਨਾਲ ਨਾਲ ਬੜੀਆਂ ਕਿਆਸ ਰਾਈਆਂ ਲੱਗ ਰਹੀਆਂ। ਕੋਈ ਕਹਿੰਦਾ ਵੋਟਾਂ ਘੱਟ ਪਈਆਂ, ਕੋਈ ਕਹਿੰਦਾ ਪਰਸੈਂਟੇਜ ਕਿਸ ਤਰ੍ਹਾਂ। ਵੋਟਾਂ ਤੇ ਕਹਿੰਦੇ ਵੱਧ ਪਈਆਂ, ਪਰਸੈਂਟੇਜ ਘੱਟ ਗਈ ਹੈ। ਜੀ ਐਕਚੁਅਲੀ ਇਹ ਆ ਜੀ ਕਿ ਇਹ ਕੈਲਕੂਲੇਸ਼ਨ ਜਿਹੜੀਆਂ ਨੇ ਨਾ ਉਹ ਚੱਲੀ ਜਾ ਰਹੀਆਂ ਨੇ ਜੀ। 2012 ਦੇ ਮੁਕਾਬਲੇ 2017 ਦੇ ਵਿੱਚ ਪਈਆਂ ਵੋਟਾਂ ਦੇ ਮਾਮਲੇ 'ਚ ਪੰਜਾਬ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਪਛੜ ਗਿਆ ਜੀ, ਪਰ ਵੋਟਾਂ ਦੇ ਮਾਮਲੇ ਦੇ ਵਿੱਚ ਉਹ ਅੱਗੇ ਆ। ਤੋ ਇਹ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੀ ਕਿ ਵੋਟਾਂ ਘੱਟ ਪਈਆਂ ਨੇ, ਵੋਟਾਂ ਵੱਧ ਪਈਆਂ ਨੇ। ਪਰਸੈਂਟੇਜ ਜਿਹੜੀ ਹੈ ਜੀ ਉਹ ਜ਼ਰੂਰ ਘਟੀ ਹੈ। 12 ਦੇ ਮੁਕਾਬਲੇ ਜਿਹੜੀਆਂ ਜੀ 0.84% ਘੱਟ ਵੋਟਾਂ ਪਈਆਂ ਨੇ, ਪਰ ਵੋਟਾਂ ਦੇ ਮਾਮਲੇ ਦੇ ਵਿੱਚ 14,85,000 ਦਾ ਵਾਧਾ ਹੋਇਆ। 56 ਹਲਕਿਆਂ 'ਚ ਔਰਤਾਂ ਨੇ ਵੋਟਾਂ ਦੇ ਮਾਮਲੇ ਦੇ ਵਿੱਚ ਬੰਦਿਆਂ ਨੂੰ ਪਿੱਛੇ ਕਰਤਾ ਜੀ। 15ਵੀਂ ਵਿਧਾਨ ਸਭਾ ਦੇ ਵਾਸਤੇ ਚੋਣਾਂ ਦੇ ਵਿੱਚ 77.36% ਵੋਟਾਂ ਪਈਆਂ ਨੇ। ਚੋਣਾਂ 'ਚ ਚੋਣ ਕਮਿਸ਼ਨ ਨੇ 78.60% ਵੋਟਾਂ ਪੈਣ ਦਾ ਪਹਿਲਾਂ ਦਾਅਵਾ ਕੀਤਾ ਸੀਗਾ। ਬਾਅਦ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਅੰਕੜਿਆਂ ਦੇ ਵਿੱਚ ਕਿਤੇ ਥੋੜੀ ਬਹੁਤੀ ਗੜਬੜ ਜਿਹੜੀ ਆ ਜੀ ਉਹ ਹੋ ਗਈ ਆ। ਅਜੇ ਤੱਕ ਦਾ ਫਾਈਨਲ ਅੰਕੜਾ ਜਿਹੜਾ ਜੀ ਉਹ 77.36% ਜਿਹੜਾ ਉਹ ਦੱਸਿਆ ਜਾ ਰਿਹਾ। ਇਹਦੇ ਵਿੱਚ 76.69% ਬੰਦਿਆਂ ਨੇ ਤੇ 78.11% ਔਰਤਾਂ ਨੇ ਜਿਹੜੀਆਂ ਦੀ ਉਹ ਵੋਟਾਂ ਪਾਈਆਂ ਨੇ। ਜੇ ਅੰਕੜੇ ਆਪਾਂ ਦੇਖੀਏ ਤਾਂ ਵੋਟਾਂ ਦੇ ਵਿੱਚ ਭਾਵੇਂ 17 ਦੇ ਵਿੱਚ 0.84% ਦੀ ਕਮੀ ਆਈ ਹੈ, ਪਰ 14,85,744 ਵੋਟਾਂ 2012 ਦੇ ਮੁਕਾਬਲੇ ਜ਼ਿਆਦਾ ਪਈਆਂ ਨੇ। 12 ਦੇ ਵਿੱਚ 1,76,82,363 ਵੋਟਰ ਸੀਗੇ, ਜਦੋਂ ਕਿ ਇਸ ਵਾਰੀ 1,98,79,069 ਵੋਟਰ ਨੇ। 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 56 ਸੀਟਾਂ ਦੇ ਉੱਤੇ ਔਰਤ ਵੋਟਰਾਂ ਨੇ ਜ਼ਿਆਦਾ ਵੋਟਾਂ ਪਾਈਆਂ ਨੇ। 61 ਸੀਟਾਂ ਦੇ ਉੱਤੇ ਬੰਦਿਆਂ ਨੇ ਵੱਧ ਜਿਹੜੀਆਂ ਦੀ ਵੋਟਾਂ ਪਾਈਆਂ ਨੇ। 1.42% ਔਰਤਾਂ ਨੇ ਜ਼ਿਆਦਾ ਵੋਟਾਂ ਪਾਈਆਂ ਨੇ। 415 ਵੋਟਾਂ ਕਿੰਨਰਾਂ ਦੀਆਂ ਨੇ, ਜਿਹਦੇ ਵਿੱਚੋਂ 98 ਉਹਨਾਂ ਨੇ ਜਿਹੜੀਆਂ ਦੀ ਉਹ ਪਾਈਆਂ ਨੇ। ਸਭ ਤੋਂ ਜ਼ਿਆਦਾ ਪਟਿਆਲੇ 'ਚ 8, ਹੁਸ਼ਿਆਰਪੁਰ, ਜਲਾਲਾਬਾਦ ਤੇ ਰਾਜਪੁਰਾ ਦੇ ਵਿੱਚ 5-5 ਕਿੰਨਰਾਂ ਨੇ ਵੋਟਾਂ ਜਿਹੜੀਆਂ ਦੀ ਉਹ ਪਾਈਆਂ ਨੇ। 8 ਜ਼ਿਲ੍ਹਿਆਂ 'ਚ ਗਲਤ ਰਿਪੋਰਟਿੰਗ ਕਰਕੇ ਉਲਝੇ ਅੰਕੜਿਆਂ ਦੀ ਸਹੀ ਫਿਗਰ ਦੇ ਵਿੱਚ ਮੁੱਖ ਚੋਣ ਦਫ਼ਤਰ ਜਿਹੜਾ ਜੀ ਉਹਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। 8 ਜ਼ਿਲ੍ਹੇ ਜਿਹੜਾ ਜੀ ਇਹਦੇ ਵਾਸਤੇ ਜ਼ਿੰਮੇਵਾਰ ਜਿਹੜੇ ਆ ਉਹ ਦੱਸੇ ਗਏ ਨੇ। ਵੋਟਾਂ ਦੀ ਵੱਧ ਗਿਣਤੀ ਜਿਹੜੀ ਹੈ ਜੀ ਖਾਸ ਤੌਰ ਦੇ ਉੱਤੇ ਔਰਤਾਂ ਦੀ ਤੇ ਜਿਹੜਾ ਨੌਜਵਾਨ ਤਬਕਾ ਯੂਥ ਦੀ ਉਹਦੀ ਵੱਧ ਵੋਟਾਂ ਦੀ ਜਿਹੜੀ ਉਹ ਗਿਣਤੀ ਆ ਉਹ ਬਦਲਾਅ ਵੱਲ ਨੂੰ ਕਾਫੀ ਜਿਹੜਾ ਜੀ ਉਹ ਇਸ਼ਾਰਾ ਕਰ ਰਹੀ ਹੈ। ਜੀ ਜੀ ਬਾਕੀ ਆਪਾਂ ਨੂੰ ਵੋਟਾਂ ਕਿੰਨੀਆਂ ਕਿਆ ਟੋਟਲ ਕਿੰਨੀਆਂ ਉਹਨਾਂ ਦਾ ਤਾਂ ਚਲੋ ਅੰਦਾਜ਼ਾ ਹੈ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਕਹਿੰਦੀ ਰਹਿੰਦੀ ਹੈ ਹਿੰਦ ਸਰਕਾਰ ਭਾਵੇਂ ਹੋਇਆ ਬਹੁਤ ਮਜ਼ਬੂਤ ਆ ਦੇਸ਼ ਬੇਲੀ। ਕਹਿੰਦੀ ਰਹਿੰਦੀ ਆ ਹਿੰਦ ਸਰਕਾਰ ਭਾਵੇਂ ਹੋਇਆ ਬਹੁਤ ਮਜ਼ਬੂਤ ਆ ਦੇਸ਼ ਬੇਲੀ। ਇਹੀ ਗੱਲ ਦਾ ਕਰਨ ਪ੍ਰਚਾਰ ਖਾਤਰ ਘੁੰਮਦੇ ਫਿਰਨ ਕਈ ਦੂਤ ਵਿਦੇਸ਼ ਬੇਲੀ। ਭਾਰਤ ਭੰਨਿਆ ਮੂੰਹ ਕਈ ਨਿੰਦਕਾਂ ਦਾ ਭੰਡੀ ਕਰਦੇ ਸਨ ਜਿਹੜੇ ਹਮੇਸ਼ ਬੇਲੀ। ਜਿਹੜੇ ਕੱਢਦੇ ਨੁਕਸ ਨਿੱਤ ਰਹਿੰਦੇ ਜਾਂਦੀ ਉਹਨਾਂ ਦੀ ਕੋਈ ਨਹੀਂ ਪੇਸ਼ ਬੇਲੀ। ਇੱਧਰ ਦਿੱਲੀ ਦੇ ਵਿੱਚੋਂ ਹੈ ਖਬਰ ਨਿਕਲੀ ਲੱਗਦਾ ਉੱਤੋਂ ਇਹ ਹਾਲ ਮਜ਼ਬੂਤ ਬੇਲੀ। ਇੱਧਰ ਦਿੱਲੀ ਦੇ ਵਿੱਚੋਂ ਹੈ ਖਬਰ ਨਿਕਲੀ ਲੱਗਦਾ ਉੱਤੋਂ ਇਹ ਹਾਲ ਮਜ਼ਬੂਤ ਬੇਲੀ। ਕਹਿੰਦੀ ਫਾਈਲ ਖਜ਼ਾਨੇ ਦੇ ਮਹਿਕਮੇ ਦੀ ਆਇਆ ਅਜੇ ਕੋਈ ਕੰਮ ਨਾ ਸੂਤ ਬੇਲੀ। ਜੀ 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 ਕਹਿੰਦੇ ਨੇ ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਸੁਣਦੇ ਹੋ ਜੀ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਦੂਰ ਦਰੇਡੇ ਬੈਠੇ ਹੋ www.punjabiradiousa.com ਇਸ 'ਤੇ ਸੁਣ ਸਕਦੇ ਹੋ। ਬਾਕੀ ਤੁਸੀਂ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਅਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਤੇ ਜੀ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ, ਕਾਲ ਕਰ ਸਕਦੇ ਹੋ 4082722520। ਸਾਡੇ ਨਾਲ ਜੁੜੇ ਨੇ ਰਾਜ, ਸਤਿ ਸ਼੍ਰੀ ਅਕਾਲ। ਹੈਲੋ ਜੀ ਜੀ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਤੁਸੀਂ ਐਕਚੁਅਲੀ ਹੈ ਨਾ ਗੱਲ ਪਿਛਲੇ ਟਾਈਮ ਦੇ ਵਿੱਚ ਇਸ ਗੱਲ ਨੂੰ ਸ਼ਾਇਦ ਆਪਣੇ ਜਿਹੜੇ ਪਿਆਰ ਕਰਨ ਵਾਲੀ ਸੀ ਉਹਨਾਂ ਨਾਲ ਹੱਕ ਸਮਝ ਕੇ ਹੀ ਕਰਦੇ ਸੀ ਵੀ ਜੇ ਐਕਟੀ ਵੀ ਹੁਣ ਨਾ ਉੱਠੇ ਪੰਜਾਬੀ ਤੇ ਸ਼ਾਇਦ ਉਹ ਲੋਕ ਜਾਂ ਤੁਸੀਂ ਬੋਲਣਾ ਛੱਡ ਦੂੰਗੇ ਜਿਹੜੇ ਆਪਣੇ
ਜਿਹੜੇ ਲੜਾਈ ਲੜ ਰਹੇ ਆ ਹੱਕ ਸੱਚ ਦੀ, ਪਰ ਇਹ ਮੈਨੂੰ ਲੱਗਦਾ ਵੀ ਤੁਹਾਡੀ ਉਮੀਦ ਤੇ ਖਰੇ ਉਤਰਨਗੇ ਐਕਟਿਵ ਜਿਹੜੇ ਵੋਟਰ ਆ ਜਾਂ ਸਪੋਰਟਰ ਆ। ਪਰ ਆਪਣਾ ਸਾਹਿਬ ਮੈਂ ਪੁੱਛਣਾ ਇਹ ਚਾਹੁੰਦਾ, ਐਕਚੁਅਲੀ ਮੇਰਾ ਸਵਾਲ ਕੀ ਹੈ ਵੀ ਜਿਹੜਾ ਆਪਣੀ ਜਦੋਂ ਹੁਣ ਨਾ ਵੋਟਾਂ ਦਾ ਸੀਜ਼ਨ ਚੱਲ ਰਿਹਾ ਸੀ ਤਾਂ ਉਦੋਂ ਇੱਕ ਬੜਾ ਰੌਲਾ ਸੀਗਾ ਵੀ ਮੈਂ ਪੰਜਾਬ ਬਚਾਊਂਗਾ, ਮੈਂ ਪੰਜਾਬ ਬਚਾਊਂਗਾ, ਤੇ ਉਦੋਂ ਉਸ ਪੰਜਾਬ ਬਚਾਉਣ ਦੇ ਮਾਮਲੇ ਦੇ ਵਿੱਚ ਕਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜੇ ਬਾਹਰ ਕੱਢੀਏ, ਜਿਹੜੇ ਦੂਜੇ ਲੀਡਰ ਜਿੱਤਣਗੇ ਉਹ ਜਿਹੜੇ ਆਪਣੇ ਧਨਾੜ ਨੇਤਾ ਮੰਨੇ ਜਾਂਦੇ ਉਹ ਜਿੱਤਣਗੇ, ਜਾਂ ਲੋਕਾਂ ਦੇ ਜਿਨ੍ਹਾਂ ਨੇ ਉੱਥੇ ਵਿਚਰੇ ਆ ਜਾਂ ਕੰਮ ਕੀਤੇ ਆ ਉਹ ਜਿੱਤਣਗੇ? ਦੂਸਰਾ ਮੈਂ ਇੱਕ ਨਾਲ ਗੱਲ ਹੋਰ ਜੋੜ ਦੇਵਾਂ, 2014 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀ ਉਦੋਂ ਬਾਅਦ ਤੁਹਾਨੂੰ ਕਿਸੇ ਸਰੋਤੇ ਨੇ ਸਵਾਲ ਕੀਤਾ ਸੀ ਜੀ ਕਿ ਪੰਜਾਬ ਨੂੰ ਜੇ ਨਹੀਂ ਬਾਦਲਾਂ ਨੇ ਵੇਚਣਾ ਹੀ ਆ ਤਾਂ ਕਿਉਂ ਨਾ NRI ਇਕੱਠੇ ਹੋ ਕੇ ਪੰਜਾਬ ਨੂੰ ਖਰੀਦ ਲੈਣ, ਤੇ ਤੁਹਾਡਾ ਜਵਾਬ ਸੀਗਾ ਕਿ ਪੰਜਾਬ ਕਿਸੇ ਦੇ ਪਿਓ ਦਾ ਨਹੀਂ, ਨਾ ਪੰਜਾਬ ਕਹਿ ਲਓ ਕਿਸੇ ਦੀ ਪਰਸਨਲ ਜ਼ਗੀਰ ਆ, ਪੰਜਾਬ ਪੰਜਾਬੀਆਂ ਦਾ ਆ। ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਪੰਜਾਬ ਪੰਜਾਬੀਆਂ ਦੇ ਹੱਥ 'ਚ ਆ ਰਿਹਾ ਜਾਂ ਨਹੀਂ ਆ ਰਿਹਾ? ਥੈਂਕ ਯੂ। ਦੇਖੋ ਪੰਜਾਬ, ਜਿਵੇਂ ਤੁਸੀਂ ਜਵਾਬ ਦੇ ਕਿ ਪੰਜਾਬ ਤਾਂ ਪੰਜਾਬੀਆਂ ਦਾ ਹੀ ਹੈ ਨਾ, ਮੈਂ ਇਹਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਚੰਦ ਲਫ਼ਜ਼ਾਂ ਦੇ ਵਿੱਚ ਇਹਨੂੰ ਕਰੂੰਗਾ ਜੀ ਕਿ ਜਿਹੜੇ ਪੰਜਾਬ ਦੇ ਵਾਰਸ ਨੇ ਨਾ, ਉਹ ਨਵੀਂ ਪੀੜ੍ਹੀ ਆ, ਉਹ ਉੱਠ ਕੇ ਖੜੀ ਹੋ ਗਈ ਜੀ। ਉਹਨੂੰ ਜਿਹੜਾ ਦੀ ਉੱਠ ਕੇ ਖੜਿਆ ਹੁੰਦਿਆਂ ਜਿਹੜਾ ਦੀ ਉਹ ਦੇਖਿਆ। ਦੇਖੋ ਵੱਖ-ਵੱਖ ਤੁਸੀਂ ਰਿਪੋਰਟਾਂ ਸੁਣੀਆਂ ਨੇ, ਉਹਦੇ ਵਿੱਚ ਔਰਤਾਂ ਦੀ ਗਿਣਤੀ ਜਿਹੜੀ ਜੀ ਪ੍ਰਤੀਸ਼ਤ ਵਧਣਾ, ਵੋਟਾਂ ਦੇ ਵਿੱਚ ਯੂਥ ਦਾ ਪ੍ਰਤੀਸ਼ਤ ਜਿਹੜਾ ਦੀ ਵੋਟਾਂ ਦੇ ਵਿੱਚ ਵਧਣਾ, ਚੋਣ ਮੁਹਿੰਮ ਸਮੁੱਚੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਯੂਥ ਨੇ ਆਪਣੇ ਹੱਥਾਂ ਦੇ ਵਿੱਚ ਲੈ ਲੈਣੀ। ਮੈਂ ਸਮਝਦਾ ਜੀ ਕਿ ਕੱਲ ਨੂੰ ਕੀ ਨਤੀਜਾ ਨਿਕਲਦਾ ਉਹ ਬਾਅਦ ਵਾਲੀ ਗੱਲ ਹੈ, ਪਰ ਪੰਜਾਬ ਦੇ ਵਾਰਸ ਜਿਹੜੇ ਨੇ ਇਹਨਾਂ ਦੀ ਉਹ ਉੱਠ ਕੇ ਖੜੇ ਹੋ ਗਏ ਨੇ। ਇਹਨਾਂ ਵੋਟਾਂ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਨੂੰ, ਪੰਜਾਬ ਨੂੰ ਕੁੱਟਣ ਵਾਲਿਆਂ ਨੂੰ ਉਹਨਾਂ ਨੇ ਜਿਹੜਾ ਦੀ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਇੱਥੋਂ ਨਿਕਾਲਾ ਜਿਹੜਾ ਨਾ ਦੀ ਉਹ ਦੇ ਦਿੱਤਾ। ਇਹ ਲਗਭਗ ਜਿਹੜੀ ਹੈ ਜੀ ਉਹ ਤੈਅ ਆ, ਇਹ ਕੰਧ ਦੇ ਉੱਤੇ ਜਿਹੜਾ ਦੀ ਉਹ ਲਿਖਿਆ ਹੋਇਆ, ਕਿਸੇ ਨੂੰ ਇਹਦੇ ਉੱਤੇ ਕੋਈ ਸ਼ੱਕ ਸ਼ੁਬਾ ਜਿਹੜਾ ਦੀ ਉਹ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਹੈ ਜੀ ਅਚੀਵਮੈਂਟ ਹੈ। ਸੋ ਬਾਕੀ ਜਿਹੜਾ ਦੀ ਤੁਹਾਨੂੰ 11 ਤਰੀਕ ਨੂੰ ਪਤਾ ਜਿਹੜਾ ਦੀ ਉਹ ਲੱਗ ਜਾਣਾ। ਕਹਿੰਦੇ ਸੀ ਨਾ ਜਿਨ੍ਹਾਂ ਨੇ ਕਾਲ ਪਾਵੇ ਨਾ ਬੰਨਿਆ ਸੀਗਾ, ਉਹ ਜਿਹੜੇ ਦੀ ਤਕਰੀਬਨ ਉਹਨਾਂ ਦਾ ਖਾਤਮਾ ਪੰਜਾਬ ਦੇ ਵਿੱਚੋਂ ਹੋਣ ਜਾ ਰਿਹਾ। ਜੇ ਉਹ ਡਬਲ ਫਿਗਰ 'ਚ ਵੀ ਆਉਂਦੇ ਨੇ ਤੇ ਹੈਰਾਨਗੀ ਵਾਲੀ ਗੱਲ ਹੋਊਗੀ। ਜੀ ਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਹਰਭਜਨ ਸਿੰਘ ਜੀ। ਹਾਂਜੀ ਬਲਵਿੰਦਰ ਜੀ, ਪਨੂ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਹਾਂਜੀ ਪਹਿਲਾਂ ਮੈਂ ਪੁੱਛਣਾ ਚਾਹੁੰਦਾ, ਜਿਹੜੇ ਖਰਚ ਪਾਰਟੀਆਂ ਪੈਕੇਟਰ ਸਾਰੇ 500 ਕਰੋੜ 500 ਵਾਲਾ ਦੇ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਤਾ, ਕਿ ਉਹਨਾਂ ਦੇ ਖਾਤੇ ਦੇ ਉੱਤੇ ਪਾਇਆ ਜਾਊਗਾ ਜੀ? ਹਾਂਜੀ ਇਹਨਾਂ ਦੇ ਥੈਂਕ ਯੂ। ਨਹੀਂ, ਇਹ ਤਾਂ ਖਰਚੇ ਦੇ ਵਿੱਚ ਕਿੱਥੇ ਪਾਇਆ ਜਾ ਸਕਣਾ ਜੀ, ਕਿਉਂਕਿ ਓਪਨਲੀ ਨਹੀਂ ਹੁੰਦਾ ਇਹ, ਨਾ ਪਾਰਟੀਆਂ ਦੱਸਦੀਆਂ ਨੇ, ਪਰ ਕਿਹਾ ਜਾ ਰਿਹਾ ਜੀ ਕਿ ਡੀਲ ਇਹ ਕੀਤੀ ਹੈ ਜੀ। ਹੁਣ ਸਵਾਲ ਇਹ ਹੈ ਕਿ ਜੇ ਕਾਂਗਰਸ ਨਹੀਂ ਜਿੱਤਦੀ ਪੰਜਾਬ ਦੇ ਵਿੱਚੋਂ ਤਾਂ ਸਵਾਲ ਵੱਡਾ ਇਹ ਹੋਊਗਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਕਿਹੜੇ ਖਾਤੇ 'ਚ ਪਾਇਆ ਜਾਊਗਾ ਜੀ, ਜਿਹਨੇ ਕਾਫੀ ਵਿਦ ਕੈਪਟਨ, ਲੱਸੀ ਵਿਦ ਕੈਪਟਨ, ਸਮਾਰਟਫੋਨ ਤੇ ਇੰਨਾ ਕੁਛ ਜਿਹੜਾ ਜੀ ਉਹ ਕਰ ਦਿੱਤਾ। ਮੈਨੂੰ ਨਹੀਂ ਲੱਗਦਾ ਜੋ ਹਾਲਾਤ ਦਿਸ ਰਹੇ ਆ ਕਿ ਪ੍ਰਸ਼ਾਂਤ ਵਾਲਾ ਪੱਤਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੱਲਿਆ। ਨਹੀਂ, ਇਹ ਖਰਚਾ ਕਿਸੇ ਪਾਸੇ ਨਹੀਂ ਪਾਇਆ ਜਾਣਾ, ਇਹ ਤਾਂ ਤੁਹਾਡੀਆਂ ਸਾਡੀਆਂ ਜੇਬਾਂ ਦੇ ਵਿੱਚੋਂ ਕੱਢਿਆ ਜਾਣਾ ਜੀ, ਕਿਉਂਕਿ ਕਿਸੇ ਨੇ ਆਪਣੇ ਪੱਲਿਓਂ ਥੋੜੀ ਖਰਚਣਾ ਹੁੰਦਾ। ਅਗਲਾ ਕਹਿੰਦਾ ਖਰਚ ਦਿਓ 500 ਕਰੋੜ, ਕੱਲ ਨੂੰ ਭਾਵੇਂ 5000 ਕਰੋੜ ਇਕੱਠਾ ਕਰ ਲਿਓ। ਜੀ ਜੀ, ਬਲਵਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, 31 ਜਨਵਰੀ ਨੂੰ ਇੱਕ ਆਪਣੇ ਤਰੀਕ ਸੀਗੀ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਸਰਕਾਰ ਦੀ, ਆਪਣੇ ਉਹਦੇ ਬਾਰੇ ਸੀਗੀ ਪੂਰਨ ਰਾਜ ਦੇ ਦਰਜੇ ਬਾਰੇ, ਉਹਦੇ ਬਾਰੇ ਦੱਸੋ ਕੀ ਬਣਿਆ ਜੀ? ਥੈਂਕ ਯੂ। ਅਜੇ ਕੁਛ ਵੀ ਜਿਹੜਾ ਜੀ ਉਹ ਬਣਿਆ ਨਹੀਂ ਗਾ। ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਅਜੇ ਆਪਣਾ ਪੱਖ ਜਿਹੜਾ ਜੀ ਉਹ ਪੇਸ਼ ਨਹੀਂ ਕੀਤਾ ਇਸ ਮਸਲੇ ਦੇ ਉੱਤੇ। ਜਿੰਨੀ ਦੇਰ ਤੱਕ ਦੂਜੀ ਧਿਰ ਜਿਹੜੀ ਆ ਜੀ ਉਹ ਨਹੀਂ ਆਉਂਦੀ, ਪੱਖ ਨਹੀਂ ਆਪਣਾ ਦਿੰਦੀ, ਉਨੀ ਦੇਰ ਤੱਕ ਇਹਦਾ ਫੈਸਲਾ ਜਿਹੜਾ ਜੀ ਕੋਈ ਆ ਨਹੀਂ ਸਕਦਾ। ਉਹ ਡਿਲੇ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨਗੇ। ਵੈਸੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਦਿੱਲੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਇਹ ਕਿ ਦਿੱਲੀ ਨੂੰ ਉਹ ਪੂਰਨ ਰਾਜ ਦਾ ਦਰਜਾ ਦੇਣਗੇ, ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਆਈ, ਉਹ ਰਹਿ ਗਏ 3 ਦੀ ਗਿਣਤੀ ਦੇ ਉੱਤੇ, ਇਸ ਕਰਕੇ ਉਹ ਭੁੱਲ ਭੁਲਾਈ ਗਏ ਜੀ ਇਹਨੂੰ। ਜੀ ਜੀ, ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਨੇ ਤਾਰਾ ਸਿੰਘ ਜੀ।
ਹਾਂਜੀ, ਵਾਹਿਗੁਰੂ ਦਾ ਖਾਲਸਾ ਤਾਂ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਪੰਨੂ ਸਾਹਿਬ ਦੇ ਕੋਲ ਜਿੰਨੀ ਸ਼ਰਾਬ ਤੇ ਡਰੱਗ ਤੇ ਕੈਸ਼ ਫੜਿਆ ਗਿਆ ਪੰਜਾਬ ਦਾ, ਇਹ ਸੈਂਟਰ ਦੇ ਖਾਤੇ ਜਾਂਦਾ ਜਾਂ ਪੰਜਾਬ ਦੇ ਖਾਤੇ ਦੇ ਵਿੱਚ ਜਾਂਦਾ ਵਾ? ਬਾਕੀ ਜਿਹੜਾ ਚੋਣ ਕਮਿਸ਼ਨ ਨੇ ਖਰਚਾ ਕਰਨਾ, ਇੰਨੀ ਮਿਲਟਰੀ ਇੰਨਾ ਹੋਰ ਜਿਹੜਾ ਖਰਚਾ ਕੀਤਾ ਵੋਟਾਂ ਬਣਾਉਣ ਦਾ, ਇਹ ਪੰਜਾਬ ਦੇ ਉੱਤੇ ਪਾਇਆ ਜਾਊਗਾ, ਲੋਨ ਕੀਤਾ ਜਾਊਗਾ, ਜਾਂ ਸੈਂਟਰ ਨੇ ਜੇਬ ਚੋਂ ਖਰਚਦਾ ਵਾ? ਫੋਨ ਬੰਦ ਨਾ ਕਰਿਓ, ਮੈਂ ਤਾਂ ਆਨਸਰ ਸੁਣਨਾ। ਥੈਂਕ ਯੂ। ਥੈਂਕ ਯੂ ਵੈਰੀ ਮਚ। ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਸੈਂਟਰ ਜਿਹੜੀ ਆ ਜੀ ਉਹ ਝੱਲਦੀ ਆ, ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹ ਸੂਬੇ ਨੂੰ ਝੱਲਣਾ ਪੈਂਦਾ ਜੀ। ਜਿਹੜਾ ਕੱਲ ਫਿਗਰਸ ਮੈਂ ਦਿੱਤੀਆਂ ਸੀਗੀਆਂ ਸਾਰੀਆਂ, ਕਿੰਨਾ ਖਰਚਾ ਜਿਹੜਾ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਉੱਤੇ ਹੋਇਆ, ਇਹ ਸੂਬੇ ਨੂੰ ਜਿਹੜਾ ਦੀ ਉਹ ਝੱਲਣਾ ਪੈਣਾ। ਜਿਹੜੀ ਡਰੱਗ ਵਗੈਰਾ ਫੜੀ ਗਈ ਹੈ, ਇਹ ਤਾਂ ਕਿਉਂਕਿ ਇਹ ਕਿਹੜਾ ਖਜ਼ਾਨੇ ਜਮ੍ਹਾਂ ਹੁੰਦੀ ਹੈ ਜੀ, ਇਹ ਤਾਂ ਇਹਨੂੰ ਕਰਕੇ ਇਹਨਾਂ ਹੈ ਕਿ ਜਿੰਨੀ ਦੇਰ ਤੱਕ ਕੇਸ ਪ੍ਰੋਪਰਟੀ ਆ ਉਨੀ ਦੇਰ ਤੱਕ ਇਹ ਹੈਗੀ, ਬਾਅਦ ਦੇ ਵਿੱਚ ਇਹਨੂੰ ਡਿਸਟਰੋਏ ਜਿਹੜਾ ਦੀ ਉਹ ਕੀਤਾ ਜਾਂਦਾ ਜੀ। ਸੋ ਇਹ ਜਿਹੜੀ ਫੜੀ ਗਈ ਆ, ਇਹ ਚੋਣ ਕਮਿਸ਼ਨ ਦੇ ਅੰਡਰ ਜਿਹੜੀ ਆ ਉਹ ਫੜੀ ਗਈ ਆ। ਚੋਣ ਕਮਿਸ਼ਨ ਇੱਕ ਇੰਡੀਪੈਂਡੈਂਟ ਅਦਾਰਾ ਹੈ ਜੀ, ਨਾ ਉਹ ਸੈਂਟਰ ਦੇ ਅੰਡਰ ਆਉਂਦਾ ਸਹੀ ਮਾਇਨੇ 'ਚ, ਨਾ ਉਹ ਕਿਸੇ ਸੂਬੇ ਦੇ ਅੰਡਰ ਆਉਂਦਾ ਜੀ। ਜੀ ਅੱਗੇ ਸਾਡੇ ਨਾਲ ਜੁੜੇ ਨੇ ਸਰਬਜੀਤ ਸੋਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਸਤਿ ਸ਼੍ਰੀ ਅਕਾਲ। ਤੇ ਪੰਨੂ ਸਾਹਿਬ, ਮੈਂ ਇਹਦਾ ਸਾਰਾ ਮਤਲਬ ਸਿਰੇ ਤੁਹਾਨੂੰ ਦੇਣਾ ਚਾਹੁੰਦਾ ਕਿ ਮਤਲਬ ਤੁਸੀਂ ਹਰੇਕ ਵਾਰੀ ਆਉਂਦੇ ਸੀਗੇ ਕਿ ਮਤਲਬ ਜੇ ਨਾ ਹੁਣ ਕੋਈ ਉੱਠਿਆ ਤੇ ਪੰਜਾਬ ਉਧਰ ਤੱਕ ਚੱਲ ਜਾਊਗਾ ਜਿੱਦਾਂ ਤੱਕ ਤੁਸੀਂ ਸੋਚ ਨਹੀਂ ਸਕਦੇ। ਇਹ ਤੁਹਾਡਾ ਹੀ ਹੈ ਜੀ, ਤੁਸੀਂ ਪੰਜਾਬੀਆਂ ਨੂੰ ਬਾਹਰ ਰਹਿ ਕੇ ਛਲਾਇਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਉਹ ਵਧੇ ਆ। ਤੇ ਦੂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਦਿੱਲੀ ਦੀਆਂ ਇਸ ਵੇਲੇ ਹੁਣ ਕਮੇਟੀ ਦੀਆਂ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਉਧਰੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਜਾਂ ਫਿਰ ਡਿਪਟੀ CM ਸਾਹਿਬ ਹੋਣੀ, ਕਿੱਦਾਂ ਇਹ ਉੱਥੇ ਵੋਟਾਂ ਮੰਗਣ ਜਾਵੇ? ਇਹ ਵੀ ਹੁਣ ਮਤਲਬ ਬਾਹਰਲੇ ਬੰਦੇ ਬਣ ਗਏ ਆ, ਜਿੱਦਾਂ ਇਹ ਕਹਿੰਦੇ ਸੀ ਕੇਜਰੀਵਾਲ ਹੋਣੀ ਬਾਹਰੋਂ ਆਏ, ਇਹ ਵੀ ਫਿਰ ਬਾਹਰੋਂ ਬੰਦੇ ਬਣ ਗਏ। ਤੇ ਤੀਜੀ ਗੱਲ ਮੇਰੀ ਇੱਕ ਇਹ ਆ ਕਿ ਮਤਲਬ ਕਹਿੰਦੇ ਹੁੰਦੇ ਆ ਕਿ ਮਤਲਬ ਜੇ ਤਾਂ ਗੁਰੂ ਦੇ ਗੋਲਕ ਨੂੰ ਹੱਥ ਪਾਉਂਗੇ ਤਾਂ ਉਹਦੀ ਚਪੇੜ ਪਈ ਏਦਾਂ ਦੀ ਮੂੰਹ ਤੇ ਪੈਂਦੀ ਆ ਕਿ ਜਿਹੜਾ ਲੇਰਾ ਬਦਲਦਾ। ਤੇ ਡੀਜ਼ਲ ਵੀ ਪੈਟਰੋਲ ਵੀ ਇੰਨਾ ਫੂਕਿਆ, ਕਰੋੜਾਂ ਦਾ ਜਾਇਦਾਦ ਵੀ ਕਰੋੜਾਂ ਦੀ, ਇਹਦੇ ਬਾਰੇ ਜ਼ਰੂਰ ਦੱਸਿਓ ਜੀ। ਥੈਂਕ ਯੂ। ਨਹੀਂ, ਮੈਂ ਨਹੀਂ ਸਮਝਦਾ ਜੀ ਕਿ ਇਹਦਾ ਕ੍ਰੈਡਿਟ ਕਿਸੇ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਕਿ ਉਹ ਮੈਨੂੰ ਕ੍ਰੈਡਿਟ ਹੈ। ਮੈਂ ਤਾਂ ਆਪਣੀ ਜਿਹੜੀ ਇੱਕ ਡਿਊਟੀ ਕੀਤੀ ਹੈ ਜੀ, ਇੱਕ ਪਲੇਟਫਾਰਮ ਜਿਹੜਾ ਉਹ ਪੰਜਾਬੀ ਰੇਡੀਓ USA ਦਾ ਹੈ, ਬਾਕੀ ਜਿੱਥੇ ਜਿੱਥੇ ਵੀ ਕਰ ਰਹੇ ਆ, ਇੱਕ ਸੁਨੇਹਾ ਸੀਗਾ ਜੀ, ਸਾਰਿਆਂ ਨੇ ਆਪੋ ਆਪਣੀ, ਦੇਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਗੇ ਕਿ ਨਾਮ ਪਤਾ ਕਿ ਕਿੰਨਾ ਕਿੰਨਾ ਨੇ ਫੋਨ ਕੀਤੇ, ਮਿਲੀਅਨ ਦੇ ਵਿੱਚ ਜਿਹੜੀਆਂ ਕਾਲਸ ਨੇ ਉਹ ਪੰਜਾਬ ਦੇ ਵਿੱਚ ਕੈਨੇਡਾ, ਅਮਰੀਕਾ, ਬ੍ਰਿਟਨ ਤੋਂ ਜਿਹੜੀਆਂ ਹੋਈਆਂ ਨੇ, ਆਸਟ੍ਰੇਲੀਆ ਤੋਂ, ਮਿਲੀਅਨ ਦੇ ਵਿੱਚ ਰਿਕਾਰਡ ਜਿਹੜੇ ਆ ਉਹ ਟੁੱਟ ਗਏ। ਕੌਣ ਲੋਕ ਨੇ ਜੀ? ਉਹ ਆਮ ਲੋਕ ਨੇ। ਉਹਨਾਂ ਤੱਕ ਸੁਨੇਹਾ ਪਹੁੰਚਿਆ, ਉਹਨਾਂ ਨੇ ਆਪਣੀ ਰਿਸਪੌਂਸਿਬਿਲਿਟੀ ਜਿਹੜੀ ਇਹਨਾਂ ਦੀ ਉਹ ਸਮਝੀ। ਅਸੀਂ ਪੰਜਾਬੀ ਜਿਹੜੇ ਆ ਨਾ, ਅਵੇਸਲਾਪਨ ਸਾਡਾ ਬਹੁਤ ਮਸ਼ਹੂਰ ਆ। ਅਸੀਂ ਹੋਊ ਪਰੇ ਵਾਲੀ ਜਿਹੜੀ ਆ ਨਾ ਉਹ ਪ੍ਰਕਿਰਿਆ ਜਿਹੜੀ ਉਹਦੇ ਵਿੱਚੋਂ ਲੰਘ ਰਹੇ ਸੀਗੇ, ਉੱਠ ਕੇ ਖੜੇ ਹੋ ਗਏ। ਜਿਵੇਂ ਪਹਿਲਾਂ ਵੀ ਕਿਹਾ, ਹਰ ਬੰਦੇ ਨੇ ਆਪਣੀ ਜਿਹੜੀ ਆ ਨਾ ਜੀ ਜ਼ਿੰਮੇਵਾਰੀ ਸਮਝੀ, ਜਿਹਨੇ ਜਿੰਨਾ ਕੀਤਾ ਉਹਨੂੰ ਉਹਦਾ ਓਨਾ ਕ੍ਰੈਡਿਟ ਮਿਲਣਾ ਚਾਹੀਦਾ। ਬਾਕੀ ਨਤੀਜੇ ਆਉਣ ਤੋਂ ਬਾਅਦ ਜਿਹੜਾ ਜੀ ਉਹ ਪਤਾ ਲੱਗੂਗਾ। ਕੁਝ ਵੀ ਹੋਵੇ, ਮੈਂ ਪਹਿਲਾਂ ਵੀ ਕਿਹਾ ਕਿ ਕੁਝ ਚੀਜ਼ਾਂ ਤਾਂ ਜਿਹੜੀਆਂ ਨਾ ਜੀ ਉਹ ਕਲੀਅਰ ਹੋ ਗਈਆਂ। ਹੁਣ ਇਹ ਅਵੇਸਲਾਪਨ ਜਿਹੜਾ ਨਾ ਜੀ, ਇਹ ਦੁਬਾਰਾ ਨਾ ਆਵੇ ਪੰਜਾਬੀਆਂ ਦਾ। ਮੈਂ ਤਾਂ ਇਹ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਜੀ, ਜਿਹਦੀ ਵੀ ਸਰਕਾਰ ਆਵੇ ਉਹਨੂੰ ਪੱਬਾ ਭਾਰ ਰੱਖਣਾ ਤਾਂ ਕਿ ਪੰਜਾਬ ਜਿਹੜਾ ਜੀ ਦੁਬਾਰਾ ਪੰਜਾਬ ਬਣ ਸਕੇ। ਜਿਹੜੀ ਦੂਜੀ ਗੱਲ ਤੁਸੀਂ ਦਿੱਲੀ ਵਾਲੀ ਦੱਸੀ ਹੈ ਜੀ, ਗੁਰਦੁਆਰਾ ਕਮੇਟੀ ਦੀ, ਬਿਲਕੁਲ ਤੁਹਾਡਾ ਸਵਾਲ ਬੜਾ ਜਾਇਜ਼ ਹੈ ਕਿ ਜਿਹੜੇ ਕਹਿੰਦੇ ਸੀ ਬਾਹਰੋਂ ਆ ਗਏ ਦਿੱਲੀ ਵਾਲੇ, ਹੁਣ ਦਿੱਲੀ ਇਹ ਕਿਹੜੇ ਮੂੰਹ ਦੇ ਨਾਲ ਜਿਹੜੀਆਂ ਦੀ ਵੋਟਾਂ ਮੰਗਣਗੇ? ਉਂਝ ਵੈਸੇ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੀਗੇ, ਉਹਨਾਂ ਦੇ ਵਿੱਚੋਂ ਕੱਲ ਸਿਰਫ ਭਗਵੰਤ ਮਾਨ ਹੋਰੀ ਜਿਹੜੇ ਮੈਂਬਰ ਪਾਰਲੀਮੈਂਟ ਸੀ, ਉਹ ਪਾਰਲੀਮੈਂਟ ਦੇ ਵਿੱਚ ਹਾਜ਼ਰ ਸੀਗੇ ਔਰ ਉਹਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਨੋਟਬੰਦੀ ਦੇ ਉੱਤੇ ਜਿਹੜਾ ਜੀ ਉਹ ਮੁੱਦਾ ਵੀ ਉਠਾਇਆ। ਨਹੀਂ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਰਈਸ ਫਿਲਮ ਵੇਖਦੇ ਸੀਗੇ ਜੀ। ਕੈਪਟਨ ਸਾਹਿਬ ਦਾ ਪਤਾ ਨਹੀਂ ਉਹ ਕਿਸ ਜਗ੍ਹਾ ਦੇ ਉੱਤੇ ਸਨ ਜੀ, ਉਹ ਤਾਂ ਲੋਕ ਸਭਾ ਦੇ ਵਿੱਚ ਗਏ ਹੀ ਨਹੀਂ। ਉਹਨਾਂ ਨੇ ਤਾਂ ਉਂਝ ਤਾਂ ਅਸਤੀਫਾ ਵੀ ਹੁਣ ਤਾਂ ਦੇ ਦਿੱਤਾ ਹੋਇਆ। ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਜਾ ਰਹੇ ਨੇ ਜੀ ਇਸ ਵੇਲੇ ਅਮਰੀਕਾ ਆਪਣਾ ਇਲਾਜ ਵਗੈਰਾ ਕਰਾਉਣ ਦੇ ਵਾਸਤੇ, ਕਿਉਂਕਿ ਪੰਜਾਬ ਦੇ ਵਿੱਚ ਇਲਾਜ ਦੀਆਂ ਚੱਜ ਦੀਆਂ ਸਹੂਲਤਾਂ ਦੇ ਹੀ ਨਹੀਂ ਸਕੇ। ਇਸ ਕਰਕੇ ਹੁਣ ਖਮਿਆਜ਼ਾ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ। ਇੱਥੇ ਚੱਜ ਦੀਆਂ ਸਹੂਲਤਾਂ ਹੁੰਦੀਆਂ ਤੇ ਉਹਨਾਂ ਨੂੰ USA ਦੇ ਵਿੱਚ ਜਿਹੜਾ ਜੀ ਉਹ ਇਲਾਜ ਕਰਾਉਣ ਦੇ ਵਾਸਤੇ ਨਾ ਜਾਣਾ ਪੈਂਦਾ। ਉਹ ਉੱਥੇ ਇਲਾਜ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਜਾ ਰਹੇ ਨੇ। ਔਰ ਦੂਜੀ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਉਹਨਾਂ ਦੇ ਸਿਵਾ ਸਲਾਹ ਤਾਂ ਜਿਹੜੇ ਜੀ ਉਹ ਪਹੁੰਚ ਗਏ ਹੋਏ ਨੇ ਦਿੱਲੀ। ਦੇਖੋ ਹੁਣ ਦਿੱਲੀ ਦੇ ਜਿਹੜੇ ਸਿੱਖ ਨੇ ਜੀ, ਉਹਨਾਂ ਦੇ ਵੀ ਇਹ ਉੱਠਣ ਦਾ ਵੇਲਾ ਹੈ ਕਿ ਉਹ ਉੱਠਣ ਤੇ ਆਪਣਾ ਰੋਸ ਜਿਹੜਾ ਜੀ ਉਹ ਜ਼ਾਹਰ ਕਰਨ ਦੇ ਵਾਸਤੇ ਕਿਸੇ ਮੁਜ਼ਾਹਰੇ ਦੀ ਜ਼ਰੂਰਤ ਨਹੀਂ ਹੈ, ਕਿਸੇ ਇੱਟਾਂ ਵੱਟਾਂ ਦੀ ਜ਼ਰੂਰਤ ਨਹੀਂ ਹੈ, ਵੋਟ ਮਸ਼ੀਨ ਦੀ ਜ਼ਰੂਰਤ ਹੈ ਜੀ।
ਬਿਲਕੁਲ ਜੀ, ਜਿਸ ਤਰ੍ਹਾਂ ਪੰਜਾਬ 'ਚ ਬਟਨ ਦੱਬੇ ਗਏ ਆ। ਅੱਗੇ ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਇਸ ਤਰ੍ਹਾਂ ਵੀ ਜਿਹੜਾ ਇਹੋ ਜਿਹੜੇ ਧੜੱਲੇਦਾਰ ਲੋਕ ਆ ਹਜੇ ਤਾਈਂ ਵੀ ਇਹਨਾਂ ਗਰੀਬ ਲੋਕਾਂ ਦੇ ਉੱਤੇ ਇਸ ਤਰ੍ਹਾਂ ਏਡਾ ਜ਼ੁਲਮ ਢਾ ਰਹੇ ਆ ਕਿ ਇਹ ਜਿਹੜੀ ਪੁਲਿਸ ਆ ਭਈ ਇਹੋ ਹੁਣ ਜਿਹੜਾ ਚੋਣ ਕਮਿਸ਼ਨ ਉਹਦੇ ਅੰਡਰ ਕਰ ਰਹੀ ਆ ਕੰਮ, ਜਾਂ ਕਿ ਕੀ ਉਹਨਾਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਕਿ ਇਸੇ ਤਰ੍ਹਾਂ ਹੁਣ ਵੀ ਇਹੋ ਹੀ ਚਾਲਾਂ ਚੱਲ ਰਹੇ ਆ। ਤੇ ਦੂਸਰਾ ਬਾਦਲ ਸਾਹਿਬ ਜਿਹੜਾ ਬਾਹਰ ਦੌੜ ਰਹੇ ਆ, ਕੀ ਗੱਲ ਹੁਣ ਖਰਚੇ ਦੇ ਵਿੱਚ ਹਾਲੀ ਕੋਈ ਕਮੀ ਪੇਸ਼ੀ ਰਹਿ ਗਈ ਜਿਹੜੀ ਉਹ ਸੋਚਦੇ ਉਹ ਵੀ ਪੂਰੀ ਕਰ ਦਈਏ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਮੀ ਪੇਸ਼ੀ ਰਹਿ ਗਈ, ਸ਼ਾਇਦ ਇਹ ਵੀ ਜੋੜ ਦੇਣਾ ਚਾਹੁੰਦੇ ਆ। ਵੈਸੇ ਇਹ ਸਵਾਲ ਉਠਾਉਣਾ ਬਣਦਾ ਜੀ, ਵਿਰੋਧੀ ਧਿਰਾਂ ਨੂੰ ਉਠਾਉਣਾ ਬਣਦਾ ਕਿ ਉਹ ਮੁੱਖ ਮੰਤਰੀ ਨਹੀਂ ਹੈਗੇ, ਉਹ ਕਾਰਜਕਾਰੀ ਮੁੱਖ ਮੰਤਰੀ ਨੇ, ਇਸ ਕਰਕੇ ਇਹਦਾ ਖਰਚਾ ਕਮ ਸੇ ਕਮ ਪੰਜਾਬ ਦੇ ਉੱਤੇ ਨਹੀਂ ਪੈ ਜਾਣਾ ਜੀ। ਬੇਸ਼ੱਕ ਇਹਦੇ ਨਾਲ ਕੋਈ ਜਿੰਨਾ ਕਰਜ਼ਾਈ ਉਹ ਕਰ ਗਏ ਨੇ ਉਹਨੂੰ ਫਰਕ ਤਾਂ ਨਹੀਂ ਪੈਣਾ, ਪਰ ਕਿਉਂ ਜਿਹੜਾ ਦੀ ਹੋਰ ਬੋਝ ਜਿਹੜਾ ਜੀ ਪਾਇਆ ਜਾਵੇ, ਆਪਣੇ ਪੱਲਿਓ ਇਲਾਜ ਕਰਵਾ ਲੈਣ। ਜਿੱਥੋਂ ਤੱਕ ਗੱਲ ਤੁਸੀਂ ਕੀਤੀ ਪੁਲਿਸ ਦੀ, 10 ਸਾਲ ਇਹਨਾਂ ਨੇ ਚੰਮਦੀਆਂ ਚਲਾਈਆਂ ਨੇ ਪੁਲਿਸ ਨੇ, ਜਿਹੜਾ ਦੀ ਇਹਨਾਂ ਜਿਹੜੇ ਸੱਤਾਧਾਰੀ ਸੀਗੇ ਉਹਨਾਂ ਦੇ ਸਿਰ ਦੇ ਉੱਤੇ। ਇਸ ਕਰਕੇ ਉਹਨਾਂ ਦੇ ਸਿਰ ਤੋਂ ਅਜੇ ਭੂਤ ਜਿਹੜਾ ਜੀ ਕੁਝ ਅਫਸਰਾਂ ਦੇ ਉੱਤਰ ਨਹੀਂ ਰਿਹਾ ਕਿ ਸੱਤਾ ਤਬਦੀਲੀ ਜਿਹੜੀ ਆ ਜੀ ਉਹ ਹੋ ਰਹੀ ਹੈ। ਸਾਰੇ ਅਫਸਰ ਨਹੀਂ ਇੱਦਾਂ ਦੇ ਹੈਗੇ ਜੀ, ਕੁਛ ਇੱਕ ਹੈਗੇ ਨੇ ਅਜੇ। ਵੈਸੇ ਜਿਹੜਾ ਚੋਣ ਕਮਿਸ਼ਨ ਸੀਗਾ ਉਹਨੇ ਜਿਵੇਂ IPS ਆਫੀਸਰ ਜਿਹੜੇ ਲਾਏ ਨੇ, ਉਹਨਾਂ ਦੀ ਕਾਰਗੁਜ਼ਾਰੀ ਵੀ ਜਿਹੜੀ ਆ ਜੀ ਉਹ ਚੰਗੀ ਰਹੀ ਆ। ਇੱਕ ਭਗਵੰਤ ਮਾਨ ਹੋਰਾਂ ਨੇ ਰਾਤੋਂ ਰਾਤ ਜਿਹੜੀ ਬਦਲੀ ਕਰਵਾਈ ਸੀਗੀ, ਉਹ ਕਰੋੜ ਰੁਪਈਏ ਦਾ ਲਾਲਚ ਜਿਹੜਾ ਦੇਈ ਜਾਂਦਾ ਸੀਗਾ DSP ਜਲਾਲਾਬਾਦ ਜਿਹੜਾ ਉਹਦੀ ਬਦਲੀ ਕਰਵਾਈ। ਜਾਂ ਜਿਹੜਾ ਤਰਨਤਾਰਨ ਦੇ ਵਿੱਚ ਜੋ ਪੁਲਿਸ ਦੇ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਸਮੇਂ ਸਿਰ ਜਿਹੜੀ ਉਹ ਕਾਰਵਾਈ ਨਹੀਂ ਕੀਤੀ। ਇੱਦਾਂ ਦੇ ਕੁਝ ਅਫਸਰ ਜਿਹੜੇ ਅਜੇ ਹੈਗੇ ਆ, ਬਦਲ ਰਹੇ ਨੇ ਬੜੀ ਤੇਜ਼ੀ ਦੇ ਨਾਲ, ਬਦਲ ਜਾਣਗੇ ਰਹਿੰਦੇ ਖੁੰਦੇ ਜਿਹੜੇ ਦੀ। ਮੈਂ ਜਿਹੜੀ ਇੰਟਰਵਿਊ ਕੀਤੀ ਸੀ ਸੰਜੇ ਸਿੰਘ ਹੋਰਾਂ ਦੀ ਪਿਛਲੇ ਐਤਵਾਰ ਨੂੰ, ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਕਲੀਅਰ ਮੈਸੇਜ ਜਿਹੜਾ ਦੇਵਾਂਗੇ ਕਿ ਪੰਜਾਬ ਤੁਹਾਡਾ ਵੀ ਆ, ਪੁਲਿਸ ਵਾਲਿਆਂ ਨੂੰ, ਤੁਸੀਂ ਪੰਜਾਬ ਦੇ ਹੀ ਪੁੱਤ ਧੀਆਂ ਭਰਾ ਹੋ, ਇਹਨੂੰ ਸੰਭਾਲਣ ਦੇ ਵਾਸਤੇ ਸਰਕਾਰ ਦਾ ਸਾਥ ਦਿਓ। ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਆਪਣੇ ਅਹੁਦਿਆਂ ਤੇ ਰਹਿਣ, ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਕਿਹਾ ਕਿ ਅਸੀਂ ਸਪਸ਼ਟ ਮੈਸੇਜ ਦੇਵਾਂਗੇ ਜੀ, ਫਿਰ ਤੁਸੀਂ ਇੱਥੋਂ ਜਿਹੜਾ ਜੀ ਕਿਸੇ ਹੋਰ ਸੂਬੇ ਦੇ ਵਿੱਚ ਜਿਹੜਾ ਉਹ ਚਲੇ ਜਾਓ। ਮੇਰਾ ਖਿਆਲ ਇਹ ਸਪਸ਼ਟ ਮੈਸੇਜ ਦੇਣਾ ਪਊਗਾ। ਦੂਜੀ ਜਿਹੜੀ ਤੁਸੀਂ ਗੱਲ ਪੁੱਛੀ ਸੀ, ਇਹ ਅੰਡਰ ਚੋਣ ਕਮਿਸ਼ਨ ਦੇ ਨੇ ਜੀ। 11 ਮਾਰਚ ਤੱਕ ਚੋਣ ਜ਼ਾਬਤਾ ਪੰਜਾਬ ਦੇ ਵਿੱਚ ਲੱਗਿਆ ਹੋਇਆ। ਇਹ ਸਰਕਾਰ ਦੀ ਨਹੀਂ ਮੰਨਣਗੇ, ਪਰ ਮੰਨਣਗੇ ਚੋਣ ਕਮਿਸ਼ਨ ਦੀ। ਦੂਜਾ ਇਹਦਾ ਪੱਖ ਹੈ ਕਿ 10 ਸਾਲ ਉਹਨਾਂ ਨੇ ਸੱਤਾ ਭੋਗੀ ਆ, ਇਸ ਕਰਕੇ ਪ੍ਰਭਾਵ ਤਾਂ ਉਹਨਾਂ ਦਾ ਪੁਲਿਸ ਦੇ ਉੱਤੇ ਹੈਗਾ ਜੀ। ਜੀ ਜੀ, ਅੱਗੇ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਨਰਿੰਦਰ ਮੰਗਟ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੰਗਟ ਜੀ, ਪੰਨੂ ਸਾਹਿਬ ਨੂੰ ਕੁਐਸਚਨ ਆਈ, ਇਹਨਾਂ ਨੇ ਸਾਰਾ ਪੰਜਾਬ ਕਵਰ ਕੀਤਾ, ਇੱਕ ਤਾਂ ਜਲਾਲਾਬਾਦ ਵਾਲੀ ਸੀਟ ਬਾਰੇ ਦੱਸਿਓ ਜੀ। ਇੱਕ ਹੀ ਅੱਜ ਫੂਲਕਾ ਸਾਹਿਬ ਨੇ ਦੋਸ਼ ਲਗਾਏ ਆ ਵੀ ਮਸ਼ੀਨਾਂ ਦੇ ਨਾਲ ਛੇੜਛਾੜ ਹੋਈ ਆ, ਵੀ ਇਹ ਪੋਸੀਬਲ ਆ ਜਾਂ ਨਹੀਂ ਜੀ? ਥੈਂਕ ਯੂ ਜੀ। ਦੇਖੋ ਮੈਂ ਇਹਦਾ ਤੁਹਾਨੂੰ ਜਵਾਬ ਦੇ ਦਿੰਦਾ ਜੀ, ਕਿਉਂਕਿ ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਉੱਠ ਕੇ ਸਾਹਮਣੇ ਆ ਰਿਹਾ। ਪਹਿਲਾਂ ਜਲਾਲਾਬਾਦ ਵਾਲੀ ਗੱਲ, ਜਲਾਲਾਬਾਦ ਦੇ ਵਿੱਚ ਤਬਦੀਲੀ ਦੇ ਵਾਸਤੇ ਵੋਟਾਂ ਜਿਹੜੀਆਂ ਜੀ ਉਹ ਪਈਆਂ ਨੇ, ਬਹੁਤ ਵੋਟ ਪਰਸੈਂਟੇਜ ਜਿਹੜੀ ਹੈ ਜੀ ਉੱਥੇ ਵਧੀਆ। ਜਿਹੜੇ ਸਰਹੱਦੀ ਪਿੰਡ ਨੇ ਉਹ ਮੈਂ ਦੇਖੇ ਨੇ, ਨਾ ਉੱਥੇ ਸਕੂਲ ਹੈ, ਨਾ ਉੱਥੇ ਕੋਈ ਡਿਸਪੈਂਸਰੀ ਹੈ। ਨਾਲ ਲੱਗਵਾ ਹਲਕਾ ਸਿਹਤ ਮੰਤਰੀ ਜਿਆਣੀ ਸਾਹਿਬ ਦਾ ਫਾਜ਼ਿਲਕਾ ਵਾਲਾ, ਉੱਥੇ 12 ਪਿੰਡਾਂ ਨੂੰ ਇੱਕ ਹਸਪਤਾਲ ਪੈਂਦਾ, ਬਿਲਡਿੰਗ ਬੰਦ ਪਈ ਹੈ ਤੇ ਅੰਦਰ ਰੂੜੀਆਂ ਲੱਗੀਆਂ ਨੇ, ਕੋਈ ਡਾਕਟਰ ਨਹੀਂ। ਦੂਰ ਦਰੇਡੇ ਲੋਕਾਂ ਨੂੰ ਜਿਹੜਾ ਜੀ ਉਹ ਜਲਾਲਾਬਾਦ ਜਾਣਾ ਪੈਂਦਾ। ਲੋਕ ਤੰਗ ਸਨ ਜੀ ਉੱਥੇ। ਜਿਹੜੇ ਡਿਪਟੀ ਮੁੱਖ ਮੰਤਰੀ ਹੋਰਾਂ ਦੇ 2 ਨੇੜਲੇ ਵਿਅਕਤੀ, ਉਹਨਾਂ ਨੇ ਦਹਿਸ਼ਤ ਜਿਹੜੀ ਹੈ ਜੀ ਪੂਰੇ ਇਸ ਹਲਕੇ ਦੇ ਵਿੱਚ ਪਾਈ ਹੋਈ ਸੀ। ਉਸ ਦਹਿਸ਼ਤ ਤੋਂ ਲੋਕ ਬਾਹਰ ਨਿਕਲਣਾ ਚਾਹੁੰਦੇ ਸੀ, ਜਿਹਦੇ ਕਰਕੇ ਉਹਨਾਂ ਨੇ ਬਦਲਾਓ ਨੂੰ ਵੋਟਾਂ ਪਾਈਆਂ ਨੇ। ਸੁਖਬੀਰ ਸਿੰਘ ਬਾਦਲ ਹੋਰੀ ਉਹ ਜਿਹੜੀ ਸੀਟ ਆ ਜੀ ਉਹ ਹਾਰ ਰਹੇ ਨੇ। ਕਿੰਨੇ ਤੇ ਹਾਰਦੇ ਆ ਇਹ 11 ਤਰੀਕ ਜਿਹੜੀ ਆ ਜੀ ਉਹ ਦੱਸੂਗੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਜੀ ਵੋਟਿੰਗ ਮਸ਼ੀਨਾਂ ਦੀ, ਵੋਟਿੰਗ ਮਸ਼ੀਨਾਂ ਜਿਹੜੀਆਂ ਨੇ ਜੀ ਉਹਨਾਂ ਦੇ ਨਾਲ ਦੇਖੋ ਮੈਂ ਬਿਲਕੁਲ ਇਨਕਾਰ ਨਹੀਂ ਕਰਦਾ ਕਿ ਉਹਨਾਂ ਦੇ ਨਾਲ ਟੈਂਪਰਿੰਗ ਨਹੀਂ ਹੋ ਸਕਦੀ, ਛੇੜਛਾੜ ਨਹੀਂ ਹੋ ਸਕਦੀ, ਪਰ ਇੰਨੀ ਸੌਖੀ ਨਹੀਂ ਆ। ਉਹਦੇ ਮੈਂ ਕੁਝ ਪੁਆਇੰਟ ਤੁਹਾਨੂੰ ਜਿਹੜਾ ਜੀ ਉਹ ਦੱਸਣੇ ਚਾਹੁੰਦਾ। ਜਦੋਂ ਵੋਟਿੰਗ ਮਸ਼ੀਨ ਜਿਹੜੀ ਆ ਜੀ ਉਹ ਜਦੋਂ ਉਹਦੀ ਵੋਟਾਂ ਖਤਮ ਹੋ ਜਾਂਦੀਆਂ ਨੇ, ਜਿਨ੍ਹਾਂ ਲੋਕਾਂ ਦੀ ਉੱਥੇ ਡਿਊਟੀ ਆ ਸਰਕਾਰ ਦੀ ਤਰਫੋਂ, ਉਹ ਪਲੱਸ ਜਿਹੜਾ ਉੱਥੋਂ ਦਾ ਉਮੀਦਵਾਰ ਹੈ ਉਹਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਦੇਖਿਆ ਜਾਂਦਾ ਹੈ। ਮੰਨ ਲਓ 1 ਨੰਬਰ ਮਸ਼ੀਨ ਹੈ, 1 ਨੰਬਰ ਮਸ਼ੀਨ ਦੇ ਵਿੱਚ ਓਕੇ ਲੈਟਸ ਸੇ 120 ਵੋਟਾਂ ਨੇ, ਕਿਉਂਕਿ ਉਹ ਆ ਜਾਂਦਾ ਕਿ ਇਹਦੇ ਚ ਕਿੰਨੀਆਂ ਵੋਟਾਂ ਨੇ, ਇਹ ਨਹੀਂ ਆਉਂਦਾ ਕਿ ਕਿਹਨੂੰ ਪਈਆਂ ਨੇ। 120 ਵੋਟਾਂ ਨੇ, ਕਾਗਜ਼ ਜਿਹੜਾ ਬਣਿਆ ਹੋਇਆ ਜੀ ਉਹਦੇ ਉੱਤੇ ਲਿਖਿਆ ਜਾਂਦਾ ਇੰਨੇ ਨੰਬਰ ਦੀ ਮਸ਼ੀਨ, ਇਹਦੇ ਵਿੱਚ ਇੰਨੀਆਂ ਵੋਟਾਂ ਨੇ।
ਸਾਰੀ ਡਿਟੇਲ ਜਿਹੜੀ ਹੈ ਜੀ ਉਹ ਉਸ ਪੋਲਿੰਗ ਬੂਥ ਦੀ ਹੁੰਦੀ ਹੈ, ਸਾਰਿਆਂ ਦੀ ਬਾਕੀਆਂ ਦੀ ਹੁੰਦੀ ਹੈ। ਉਹ ਉਹਦੇ ਉੱਤੇ ਸਾਈਨ ਹੁੰਦੇ ਨੇ, ਵੋਟਿੰਗ ਮਸ਼ੀਨ ਉੱਥੇ ਸੀਲ ਕੀਤੀ ਜਾਂਦੀ ਹੈ ਸਾਰਿਆਂ ਦੀ ਹਾਜ਼ਰੀ ਦੇ ਵਿੱਚ। ਮੁੜ ਕੇ ਉਹਦੇ ਨਾਲ ਜਿਹੜਾ ਜੀ ਕੋਈ ਛੇੜਛਾੜ ਨਹੀਂ ਹੋ ਸਕਦੀ। ਉਹ ਵੋਟਾਂ ਜਿਹੜੀਆਂ ਸਟਰੋਂਗ ਰੂਮ 'ਚ ਰੱਖੀਆਂ ਜਾਂਦੀਆਂ ਨੇ। ਸਟਰੋਂਗ ਰੂਮ ਜਿਹੜੇ ਨੇ CCTV ਕੈਮਰਿਆਂ ਦੇ ਨਾਲ ਕਵਰ ਨੇ। ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਬਾਹਰ ਲੱਗੀਆਂ ਹੋਈਆਂ ਨੇ। ਜਿਹੜੇ ਪਾਰਟੀਆਂ ਦੇ ਵਲੰਟੀਅਰ ਨੇ ਉਹਨਾਂ ਨੂੰ ਸਟਰੋਂਗ ਜਿਹੜੇ ਰੂਮ ਨੇ ਉਹਨਾਂ ਦੇ ਨੇੜੇ ਜਿਹੜਾ ਜੀ ਤੰਬੂ ਲਾ ਕੇ ਰਹਿਣ ਦੀ ਪਰਮਿਸ਼ਨ ਹੈ। ਉਹ ਜਿਹੜੀਆਂ ਡਿਊਟੀਆਂ ਆਪਣੀਆਂ ਬਦਲ ਰਹੇ ਨੇ। ਜਿਹੜੇ ਫੂਲਕਾ ਸਾਹਿਬ ਨੇ ਪੁਆਇੰਟ ਉਠਾਇਆ ਉਹਨਾਂ ਦਾ ਪੁਆਇੰਟ ਵਾਜਬ ਹੈ, ਮੈਂ ਉਹਨੂੰ ਪੁਆਇੰਟ ਨੂੰ ਕੱਟਦਾ ਨਹੀਂ। ਉਹ ਜਿਹੜੇ ਅਮਲੇ ਵਾਲੇ ਨੇ ਉਹ ਕਹਿੰਦੇ ਕਿ ਸਾਡਾ ਕੁਝ ਸਮਾਨ ਅੰਦਰ ਰਹਿ ਗਿਆ ਸੀ, ਅਸੀਂ ਅੰਦਰ ਉਹ ਲੈਣ ਗਏ ਹਾਂ। ਉਹ ਇੱਦਾਂ ਜਾ ਨਹੀਂ ਸਕਦੇ। ਜੇ ਉਹਨਾਂ ਨੇ ਅੰਦਰ ਜਾਣਾ, ਮੰਨ ਲਓ ਜਿਹੜਾ ਉਮੀਦਵਾਰ ਹੈ ਉਹ ਮਸ਼ੀਨਾਂ ਚੈੱਕ ਕਰਨ ਜਾ ਸਕਦਾ, ਉਹਨੂੰ ਪਰਮਿਸ਼ਨ ਜਿਹੜੀ ਹੈ ਜੀ ਉਹ ਡਿਪਟੀ ਕਮਿਸ਼ਨਰ ਤੋਂ ਲੈਣੀ ਪਊਗੀ। ਜਿਹੜੇ ਬਾਕੀ ਨੇ ਉਮੀਦਵਾਰ ਉਹ ਉੱਥੇ ਆਉਣਗੇ, ਫਿਰ ਉਹ ਜਿਹੜਾ ਜੀ ਉਹ ਅੰਦਰ ਜਾ ਸਕਦਾ ਹੈ। ਗਲਤ ਤਰੀਕੇ ਨਾਲ ਉਹ ਅੰਦਰ ਐਂਟਰ ਕੀਤੇ ਨੇ, ਇਸ ਕਰਕੇ ਜਿਹੜਾ ਜੀ ਇਹ ਇਸ਼ੂ ਖੜਾ ਹੋਇਆ। ਜਦੋਂ ਵੋਟਾਂ ਦੀ ਗਿਣਤੀ ਹੋਊਗੀ, ਜਿਹੜੀ ਉਹ ਸਲਿੱਪ ਭਰੀ ਗਈ ਆ ਜਦੋਂ ਵੋਟਾਂ ਖਤਮ ਹੋਈਆਂ ਨੇ, ਉਹਨੂੰ ਫਿਰ ਜਿਹੜਾ ਜੀ ਉਹਦੇ ਨਾਲ ਮੇਲਿਆ ਜਾਊਗਾ ਕਿ ਓਕੇ 1 ਨੰਬਰ ਮਸ਼ੀਨ ਆ ਗਈ, ਇਹਦੇ ਵਿੱਚ 117 120 ਜਿੰਨੀਆਂ ਵੋਟਾਂ ਸੀਗੀਆਂ ਉਹ ਉਨੀਆਂ ਹੈਗੀਆਂ ਨੇ, ਫਿਰ ਉਹਦੀ ਗਿਣਤੀ ਜਿਹੜੀ ਹੈ ਉਹ ਹੋਊਗੀ। ਇੱਦਾਂ ਇਹ ਸਾਰਾ ਸਿਸਟਮ ਜਿਹੜਾ ਉਹ ਕੰਮ ਕਰਦਾ। ਟੈਂਪਰਿੰਗ ਤੋਂ ਮੈਂ ਨਾ ਨਹੀਂ ਕਰਦਾ, ਪਰ ਇੰਨੀ ਸੌਖੀ ਨਹੀਂ ਹੈਗੀ ਜੀ ਟੈਂਪਰਿੰਗ ਕਰਨੀ ਮਸ਼ੀਨਾਂ ਨਾਲ। ਜੀ ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜੀ ਪੰਨੂ ਸਾਹਿਬ, ਮੇਰਾ ਕੁਐਸਚਨ ਹੈ ਮਾਨ ਸਾਹਿਬ ਬਾਰੇ। ਜੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਮਾਨ ਸਾਹਿਬ ਜਿਹੜੇ ਆ ਪੰਜਾਬ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਆ ਜਾਂ ਲੋਕ ਸਭਾ ਦੇ ਵਿੱਚ? ਤੇ ਉਹ ਲੋਕ ਸਭਾ 'ਚ ਵੀ ਆਮ ਪਾਰਟੀ ਤੋਂ ਇੱਕੋ ਹੀ ਵਧੀਆ ਬੁਲਾਰਾ ਆ, ਮਾਨ ਸਾਹਿਬ ਹੀ ਆ। ਮੈਂ ਤੁਹਾਡੇ ਵੀ ਇਹ 'ਚ ਲੈਣੇ ਵੀ ਤੁਸੀਂ ਤੁਹਾਡੀ ਇਹਦੇ ਬਾਰੇ ਕੀ ਖਿਆਲ ਹੈ ਜੀ? ਥੈਂਕ ਯੂ। ਦੇਖੋ ਹੁਣ ਸਵਾਲ ਇਹ ਹੈ ਕਿ ਉਹ ਬੰਦਾ ਇੱਕ ਹੈ, ਉਹਨੂੰ ਕਿੱਥੇ ਕਿੱਥੇ ਜਿਹੜਾ ਜੀ ਉਹ ਵਰਤਿਆ ਜਾਵੇ, ਪੰਜਾਬ ਦੇ ਵਿੱਚ ਵਰਤਿਆ ਜਾਵੇ ਜਾਂ ਲੋਕ ਸਭਾ ਦੇ ਵਿੱਚ। ਤੁਹਾਡੀ ਗੱਲ ਠੀਕ ਹੈ, ਇਸ਼ੂ ਉੱਥੇ ਵੀ ਜਿਹੜੇ ਦੀ ਉਹ ਉੱਠਣੇ ਜ਼ਰੂਰੀ ਨੇ, ਪਰ ਜੋ ਮਿਹਨਤ ਉਹਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਪੰਜਾਬ ਦੇ ਵਿੱਚ ਕੀਤੀ ਹੈ, ਮੇਰਾ ਖਿਆਲ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹ ਵੀ ਇਹ ਗੱਲ ਮੰਨਦੇ ਨੇ ਜੀ ਕਿ ਇੰਨੀ ਮਿਹਨਤ ਨਹੀਂ ਕੀਤੀ ਜਾ ਸਕਦੀ। 8-8 ਰੈਲੀਆਂ ਰੋਜ਼ ਜਿਹੜੀਆਂ ਦੀ ਉਹ ਕਰਨੀਆਂ, 72 ਦਿਨਾਂ ਦੇ ਵਿੱਚ 270 ਤੋਂ ਉੱਪਰ ਜਿਹੜੀਆਂ ਦੀ ਉਹਨਾਂ ਨੇ ਰੈਲੀਆਂ ਕੀਤੀਆਂ ਨੇ। ਮੇਰਾ ਖਿਆਲ ਇਹੋ ਜਿਹੇ ਮਿਹਨਤੀ ਬੰਦੇ ਦੀ ਪੰਜਾਬ ਨੂੰ ਲੋੜ ਜ਼ਿਆਦਾ ਹੈ ਜੀ। ਜੇ ਤੁਸੀਂ ਮੇਰੀ ਰਾਏ ਪੁੱਛਦੇ ਹੋ ਤਾਂ ਉਹਦਾ ਰੀਜ਼ਨ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਵਿਅਕਤੀ ਹੈ ਜੀ ਉਹ ਮਿਹਨਤ ਦੀ ਜ਼ਰੂਰਤ ਹੈ, ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਸਕੇ, ਕਿਉਂਕਿ ਪੰਜਾਬ ਨੂੰ ਦੁਬਾਰਾ ਪੰਜਾਬ ਜਿਹੜਾ ਉਹ ਬਣਾਇਆ ਜਾ ਸਕੇ। ਬਾਕੀ ਇਹ ਪਾਰਟੀ ਦੇ ਉੱਤੇ ਡਿਪੈਂਡ ਹੈ ਜੀ, ਪਾਰਟੀ ਕਿਸ ਪੁਆਇੰਟ ਆਫ ਵਿਊ ਦੇ ਨਾਲ ਉਹਨਾਂ ਨੂੰ ਸੋਚਦੀ ਆ, ਉਹ ਕਿੱਥੇ ਉਹਨਾਂ ਨੂੰ ਜਿਹੜਾ ਜੀ ਉਹ ਰੱਖਦੀ ਹੈ। ਸੁਖਦੀਪ ਸਿੰਘ ਜੀ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਭੈਣ ਜੀ ਆਨਸਰ ਸੁਣ ਲੈਂਦੇ ਹੋ ਜੀ? ਪੰਨੂ ਸਾਹਿਬ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਰਹੀ ਹੈ ਜੀ ਪਿਛਲੇ ਟਾਈਮ 'ਚ, ਪਰ ਕੀ ਅਸੀਂ ਤੁਹਾਨੂੰ ਇੱਕ ਨਿਰਪੱਖ ਪੱਤਰਕਾਰ ਕਹਿ ਸਕਦੇ ਹਾਂ ਜਾਂ ਤੁਸੀਂ ਆਪਦੇ ਆਪ ਨੂੰ ਸਮਝਦੇ ਹੋ ਹੁਣ? ਥੈਂਕ ਯੂ ਜੀ। ਦੇਖੋ ਇਸ ਤਰ੍ਹਾਂ ਮੈਨੂੰ ਪਤਾ ਜਿਸ ਪੁਆਇੰਟ ਆਫ ਵਿਊ ਨਾਲ ਤੁਸੀਂ ਗੱਲ ਕਰ ਰਹੇ ਹੋ, ਇਉਂ ਆ ਕਿ ਜੇ ਹੁਣ ਨਾ ਬੋਲਦੇ ਤੇ ਫਿਰ ਸ਼ਾਇਦ ਸਦਾ ਲਈ ਖਾਮੋਸ਼ ਜਿਹੜਾ ਦੀ ਉਹ ਹੋ ਜਾਂਦੇ। ਇਹ ਚੀਜ਼ ਜਿਹੜੀ ਅੰਦਰੋਂ ਅੰਦਰੀ ਜਿਹੜੀ ਨਾ ਉਹ ਕੁੜਦੀ ਰਹਿੰਦੀ। ਜੇ ਆਸਟ੍ਰੇਲੀਆ ਤੋਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ USA ਤੋਂ ਲਾ ਲਓ, ਕੈਨੇਡਾ ਦੇ ਵਿੱਚ ਲਾ ਲਓ, ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਵੀ ਮੀਡੀਆ ਅਦਾਰੇ ਨੇ, ਤੁਹਾਨੂੰ ਪਤਾ ਕਿ ਉਹ ਜਿਹੜਾ ਇੰਡੋਰਸ ਕਰਦੇ ਨੇ, ਉਹ ਉਹਨਾਂ ਨੂੰ ਵੀ ਤੁਸੀਂ ਉਹਨਾਂ ਨੂੰ ਫਿਰ ਤੁਸੀਂ ਗਲਤ ਗਿਣੋਗੇ ਜੀ? ਕੋਈ ਵੀ ਅਦਾਰਾ, ਚਾਹੇ ਉਹ ਨਿਊਜ਼ਪੇਪਰ ਦਾ ਅਦਾਰਾ ਹੈ, ਚਾਹੇ ਉਹ TV ਦਾ ਅਦਾਰਾ ਹੈ, ਚਾਹੇ ਰੇਡੀਓ ਦਾ ਹੈ, ਉਹਨਾਂ ਦੀ ਇੰਡੋਰਸਮੈਂਟ ਵੀ ਤਾਂ ਆਉਂਦੀ ਹੈ ਨਾ ਜੀ। ਜੇ ਇੱਕ ਪੱਤਰਕਾਰ ਹੋਣ ਦੇ ਨਾਤੇ ਇੱਕ ਪੰਜਾਬ ਦੀ ਉਸ ਧਰਤੀ ਦੇ ਉੱਤੇ ਮੈਂ ਜੰਮਿਆ ਜੀ, ਜੇ ਮੈਂ ਸਹੀ ਨੂੰ ਸਹੀ ਨਾ ਕਹਿੰਦਾ, ਗਲਤ ਨੂੰ ਗਲਤ ਜਿਹੜਾ ਜੀ ਉਹ ਨਾ ਕਹਿੰਦਾ, ਤਾਂ ਉਹ ਵੀ ਚੀਜ਼, ਕਿਉਂਕਿ ਆਫਟਰ ਆਲ ਇੱਕ ਮੈਂ ਵੀ ਹਿਊਮਨ ਬੀਇੰਗ ਹੈ ਜੀ। ਮੈਂ ਇੰਨਾ ਕੁਝ ਜਿਹੜਾ ਜੀ ਉਹ ਦੇਖਿਆ। ਜਿਹੜਾ ਇਨਕਲਾਬ ਜ਼ਿੰਦਗੀ ਜ਼ਿੰਦਾਬਾਦ ਸੀ, ਦੇਖੋ ਉਹ ਡਰੱਗ ਦੇ ਮਾਮਲੇ ਦੇ ਵਿੱਚ 20 ਡਿਸਟ੍ਰਿਕਟ ਦੇ ਵਿੱਚ ਬਾਕੀ ਸਾਥੀਆਂ ਦੇ ਨਾਲ ਘੁੰਮਦੇ ਰਹੇ ਜੀ। ਉਦੋਂ ਬਾਅਦ 18 ਦੇ ਕਰੀਬ ਡਿਸਟ੍ਰਿਕਟ ਜਿਹੜੇ ਆ ਜੀ ਉਹ ਕਿਸਾਨ ਖੁਦਕੁਸ਼ੀਆਂ ਲੈ ਕੇ ਜਿਹੜੀਆਂ ਨੁੱਕੜ ਨਾਟਕ ਸੀ ਉਹਨਾਂ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਜੀ ਉਹ ਕਵਰ ਕੀਤੇ। ਕਿੱਥੇ ਗਏ? ਉਹ ਕਿਸੇ ਪਾਰਟੀ ਪੱਧਰ ਦੇ ਉੱਤੇ ਥੋੜੀ ਸੀ ਜੀ। ਇੱਕ ਦਰਦ ਹੈ ਉਹਦੇ ਵਾਸਤੇ, ਉਸ ਧਰਤੀ ਦੇ ਵਾਸਤੇ, ਕਿ ਸਾਡੀ ਧਰਤੀ ਦੇ ਜਿਹੜੇ ਜਾਏ ਨੇ ਉਹ ਮੁੱਕ ਰਹੇ ਨੇ। ਇੱਕ ਸਾਡੀ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਉਹ ਖੱਪ ਗਈ, ਜਨਰੇਸ਼ਨ ਦਾ ਖੱਪਾ ਜਿਹੜਾ ਜੀ ਉਹ ਪੈ ਗਿਆ। ਪੰਜਾਬ 4 ਚਫੇਰੇ ਤੋਂ ਘਿਰ ਗਿਆ। ਤੇ ਜੇ ਮੈਂ ਅਜੇ ਵੀ ਜਮਾ ਘਟਾਓ ਕਰਦਾ ਰਹਿੰਦਾ ਜੀ, ਆਹ ਕਹਿਣ ਦੇ ਨਾਲ ਮੇਰਾ ਉਹ ਨਾ ਹੋਵੇ, ਮੇਰਾ ਆਹ ਨਾ ਹੋ ਜੇ, ਏਦਾਂ ਨਾ ਹੋ ਜੇ, ਉਹਦਾ ਦੇਖੋ ਜਿੱਥੋਂ ਤੱਕ ਲੋਕੀ ਕਹਿੰਦੇ ਕਿ ਨਿਊਟਰਲ ਹੁੰਦਾ ਜੀ ਪੱਤਰਕਾਰ, ਮੈਂ ਨਹੀਂ ਸਮਝਦਾ ਕਿ ਨਿਊਟਰਲ ਜਿਹੜਾ ਜੀ ਉਹ ਹੁੰਦਾ। ਨਿਊਟਰਲ ਤਾਂ ਦੁਨੀਆ 'ਚ ਇੱਕ ਖੁਸਰਾ ਹੈ। ਤੁਸੀਂ ਇੱਕ ਪੱਖ ਤਾਂ ਦੱਸੋਗੇ ਨਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਜੇ ਤੁਸੀਂ ਇਹ ਪੱਖ ਵੀ ਦੱਸਣ ਦੇ ਵਿੱਚ ਫੇਲ ਹੋਏ
ਤੇ ਫਿਰ ਮੈਂ ਸਮਝਦਾ ਜੀ ਕਿ ਉਹ ਪੱਤਰਕਾਰੀ ਤੇ ਜਿਹੜਾ ਨਿਊਟਰਲ ਹੋਣਾ ਸਾਰਾ ਕੁਝ ਇਹ ਐਵੇਂ ਜਮਾ ਘਟਾਓ ਨੇ। ਮੈਨੂੰ ਇਹ ਕੋਈ ਹਰਜ ਨਹੀਂ ਗਾ ਹੈਗਾ ਜੀ ਜੇ ਕੋਈ ਮੇਰੇ ਉੱਤੇ ਇਹਦੀ ਕੋਈ ਦੂਸ਼ਣਬਾਜ਼ੀ ਵੀ ਕਹਿੰਦਾ। ਮੈਂ ਇਹ ਕਹਿ ਸਕਦਾ ਜੀ ਕਿ ਮੇਰੇ ਜ਼ਮੀਰ ਨੇ ਇਹ ਕਿਹਾ ਕਿ ਤੂੰ ਸੱਚ ਨੂੰ ਸੱਚ ਕਹਿ, ਝੂਠ ਨੂੰ ਝੂਠ ਕਹਿਣ ਦੀ ਜਿਹੜੀ ਜੁਰਤ ਰੱਖ, ਜਿਹੜੀ ਇੱਕ ਮੇਰੀ ਆਈਡੈਂਟਿਟੀ ਵੀ ਹੈ, ਜਿਹੜੀ ਮੇਰੀ ਇੱਕ ਪਛਾਣ ਵੀ ਹੈ, ਮੈਂ ਉਹਦੇ ਉੱਤੇ ਖਰਾ ਉਤਰਿਆ ਜੀ। ਲੋਕ ਕੀ ਕਹਿੰਦੇ ਆ ਉਹਨਾਂ ਨੂੰ ਕਹੀ ਜਾਣ ਦਿਓ ਜੀ। ਬਿਲਕੁਲ ਜੀ, ਕਈ ਵਾਰੀ ਕਿਸੇ ਨਾ ਕਿਸੇ ਹੋਰ ਮੀਡੀਆ 'ਤੇ ਇਹੋ ਜਿਹੀ ਗੱਲ ਚੱਲਦੀ ਹੁੰਦੀ ਆ ਅਤੇ ਆਪਾਂ ਉਹ ਸਾਰੇ ਘੁਮਾਈ ਜਾਂਦੇ ਹਾਂ। ਅੱਗੇ ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਸਵਾਲ ਇਹ ਆ ਜੀ, ਇਹਦੇ ਚੈਨਲ ਪਾਰਟੀ ਦੇ ਤੁਹਾਡੀ ਆਵਾਜ਼ ਕੱਟਦੀ ਹੈ ਜੀ। ਜੀ ਗੁਰਦੀਪ ਸਿੰਘ ਜੀ, ਅੱਜ ਹੀ ਦੁਬਾਰਾ ਕਾਲ ਕਰ ਸਕਦੇ ਹਾਂ 4082725200। ਕਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਪੰਨੂ ਸਾਹਿਬ ਸਵਾਲ ਥੋੜਾ ਸਿਆਲ ਤੋਂ ਹਟ ਕੇ ਸੀਗਾ। ਮੈਂ ਇੱਕ ਵਾਰੀ ਪਹਿਲਾਂ ਕਾਲ ਕੀਤੀ ਸੀ, ਇਹ ਜਿਹੜੇ ਹੁਣ ਟੂਲ ਪਲਾਜ਼ਾ ਇਹਨਾਂ ਨੇ ਬਣਾਏ ਸੀਗੇ, ਮੈਂ ਰੋਹਨ ਰਾਜਦੀਪ ਵਗੈਰਾ ਦੀ ਗੱਲ ਕੀਤੀ, ਜਿਹੜੇ ਪੰਜਾਬ ਗੌਰਮੈਂਟ ਦੇ ਅੰਡਰ ਆਉਂਦੇ ਸੀ ਅਨੰਦਪੁਰ ਸਾਹਿਬ। ਉਹ ਟੂਲ ਜਿਹੜੇ ਆ ਅੱਜ ਵੀ ਉਹ ਕਿਹਨਾਂ ਨੂੰ ਨਹੀਂ ਜਾਂਦਾ ਪੈਸਾ ਜਿਹੜਾ ਟੂਲ ਲਾਉਂਦਾ ਆ, ਤੇ ਉਹ ਜਿਹੜੇ ਹੈਗੇ ਆ ਇਹ ਮਤਲਬ ਆਪਣੇ ਜਿਹੜੇ ਹੋਰ ਕੰਮ ਹੈਗੇ ਆ ਇਹਨਾਂ ਦੇ, ਉਹ ਪੈਸਾ ਕਿੱਦਾਂ ਕੰਟਰੋਲ ਕਰਦੇ, ਕਿਹਦੇ ਕੋਲ ਇਹਦਾ ਕੰਟਰੋਲ ਹੈ, ਦੱਸਿਓ ਤਾਂ। ਥੈਂਕ ਯੂ ਜੀ। ਦੇਖੋ, ਇਹ ਜਿਹੜੀ ਬਿਲਡ ਐਂਡ ਜਿਹੜਾ ਦੀ ਕਲੈਕਟ ਦੇ ਤਹਿਤ ਇਹ ਆਉਂਦਾ ਜੀ। ਜਿਹੜੀਆਂ ਇਹ ਕੁਝ ਜਿਹੜੀਆਂ ਫਰਮਾਂ ਨੇ ਜਿਨ੍ਹਾਂ ਨੇ ਇਹ ਹੁਣ ਆਹ ਬਠਿੰਡਾ ਹਾਈਵੇ ਬਣ ਰਿਹਾ ਜੀ, ਬਠਿੰਡਾ ਜ਼ੀਰਕਪੁਰ ਹਾਈਵੇ, 5 ਟੋਲ ਪਲਾਜ਼ੇ ਇਹਦੇ ਉੱਤੇ ਜਿਹੜਾ ਦੀ ਆ ਰਹੇ ਨੇ। ਇਹ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੂੰ ਇਹ ਹਾਈਵੇ ਠੇਕੇ ਦੇ ਉੱਤੇ ਜਿਹੜੀਆਂ ਸੜਕਾਂ ਨੇ ਉਹ ਦੇ ਦਿੱਤੀਆਂ ਗਈਆਂ ਨੇ। ਉਹਨਾਂ ਨੇ ਬਿਲਡ ਕਰਕੇ ਇਹਦੇ ਉੱਤੇ ਜਿਹੜਾ ਦੀ ਉਹ ਟੋਲ ਅਗਰਾਉਣਾ ਹੁੰਦਾ। ਇਹ ਕਿਹਦੀਆਂ ਨੇ ਤੁਹਾਡਾ ਜੇ ਇਹ ਸਵਾਲ ਹੈ, ਤੇ ਇਹ ਸਿਆਸੀ ਲੋਕਾਂ ਦੀਆਂ ਨੇ ਜੀ। ਉਹ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਰੀ ਦੇ, ਚਾਹੇ ਉਹ ਲਾਲ ਕ੍ਰਿਸ਼ਨ ਅਡਵਾਨੀ ਉਹਨਾਂ ਦੇ ਜਵਾਈ ਨੇ, ਜਾਂ ਇੱਦਾਂ ਦੇ ਹੀ ਕੁਛ ਹੋਰ ਨੇ ਜੀ। ਇਹੋ ਜਿਹੀਆਂ ਧਿਰਾਂ ਹੀ ਇਹਨਾਂ ਦੇ ਪਿੱਛੇ ਨੇ। ਬੇਸ਼ੱਕ ਇਹਨਾਂ ਨੇ ਕੰਪਨੀਆਂ ਦੇ ਨਾਮ ਜਿਹੜਾ ਜੀ ਵਗੈਰਾ ਬਣੂ ਕੇ ਕੁਛ ਹੋਰ ਰੱਖੇ ਹੋਏ ਨੇ, ਹੈ ਬਹੁਤੇ ਇਹ ਜਿਹੜੇ ਜੀ ਸਿਆਸੀ ਲੋਕਾਂ ਦੇ ਨੇ ਟੋਲ ਪਲਾਜ਼ੇ। ਜਿਹੜਾ ਨੈਸ਼ਨਲ ਹਾਈਵੇ ਆ ਉਹ ਕੇਂਦਰ ਦੀ ਸਰਕਾਰ ਦੇ ਜਿਹੜਾ ਜੀ ਉਹ ਅੰਡਰ ਹੈ, ਜਿਹੜਾ ਨੈਸ਼ਨਲ ਹਾਈਵੇ ਨੰਬਰ 1। ਜਿਹੜੇ ਸਟੇਟ ਹਾਈਵੇਜ਼ ਨੇ ਇਹ ਸਟੇਟ ਦੇ ਅੰਡਰ ਨੇ, ਤੇ ਸਟੇਟ ਨੇ ਅੱਗੋਂ ਜਿਹੜਾ ਜੀ ਇਹ ਠੇਕੇ ਦੇ ਉੱਤੇ ਦੇ ਦਿੱਤੇ ਹੋਏ ਨੇ। ਜੀ ਤੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ ਸਵਰਨਜੀਤ ਜੀ, ਸਤਿ ਸ਼੍ਰੀ ਅਕਾਲ। ਸਵਰਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਕੁਐਸਚਨ ਇਹ ਆ, ਮਤਲਬ ਕਿ ਮੈਂ ਨੌਲੇਜ ਲੈਣਾ ਚਾਹੁੰਦਾ ਵੀ ਜਿੰਨੀਆਂ ਭਗਵੰਤ ਮਾਨ ਸਾਹਿਬ ਨੇ ਰੈਲੀਆਂ ਕੀਤੀਆਂ ਉਹਨਾਂ ਦਾ ਨਾਂ ਗਨੀਜ ਬੁੱਕ 'ਚ ਹੁਣ ਆਊਗਾ ਕਿ ਨਹੀਂ? ਥੈਂਕ ਯੂ ਜੀ। ਬਸ ਇੰਨਾ ਹੀ ਕੁਐਸਚਨ। ਨਹੀਂ, ਮੈਨੂੰ ਨਹੀਂ ਪਤਾ ਜੀ ਕਿ ਗਿਨੀਜ਼ ਬੁੱਕ ਦਾ ਕੀ ਜਿਹੜਾ ਦੀ ਰਿਕਾਰਡ ਹੈਗਾ ਆ, ਕਿ ਕੀ ਇੰਨੇ ਦਿਨਾਂ ਦੇ ਵਿੱਚ ਜੇ ਕਿਸੇ ਨੇ ਪੋਲੀਟੀਕਲ ਰੈਲੀਜ਼ ਨੂੰ ਸੰਬੋਧਨ ਕੀਤਾ। ਤੁਹਾਡਾ ਕੁਐਸਚਨ ਬੜਾ ਇੰਟਰਸਟਿੰਗ ਆ ਵੈਸੇ। ਮੈਂ ਇਸ ਪੁਆਇੰਟ ਆਫ ਵਿਊ ਨਾਲ ਪਹਿਲਾਂ ਨਹੀਂ ਸੀ ਸੋਚਿਆ ਜੀ। ਜ਼ਰੂਰ ਇਹਦੀ ਛਾਣਬੀਣ ਜ਼ਰੂਰ ਕਰਾਂਗੇ, ਖੋਜ ਜ਼ਰੂਰ ਕਰਿਓ ਜੀ ਕੀ ਹੋ ਸਕਦਾ ਹੈ, ਤੇ ਜ਼ਰੂਰ ਪੰਜਾਬੀ ਕਿਸੇ ਦਾ ਨਾਂ ਆਉਣਾ ਚਾਹੀਦਾ। ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਜੀ, ਆਪਣੇ ਟੀਵੀ ਦੇ ਉੱਤੇ ਡਿਬੇਟ ਵਿੱਚ ਕੁਝ ਪਾਰਟੀਆਂ ਦੇ ਬੰਦੇ ਵਰਕਰ ਇਹ ਕਹਿ ਰਹੇ ਸੀ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਆ, ਤੇ ਜਿੱਦਾਂ ਅਪ੍ਰੈਲ ਦੇ ਮਹੀਨੇ 'ਚ ਕਣਕ ਦੀ ਸੀਜ਼ਨ ਆ ਰਿਹਾ, ਕਿ ਕੇਂਦਰ ਦੀ ਸਰਕਾਰ ਜਿਹੜੀ ਆ ਕਣਕ ਚੁੱਕਣ ਤੋਂ ਇਹਨਾਂ ਨੂੰ ਹਾਰਡ ਟਾਈਮ ਦੇ ਸਕਦੀ ਆ। ਅਗਰ ਰੱਬ ਨਾ ਕਰੇ ਇਦਾਂ ਦੀ ਸਿਚੁਏਸ਼ਨ ਆਉਂਦੀ ਆ, ਤੇ ਸਟੇਟ ਗੌਰਮੈਂਟ ਦੇ ਉੱਤੇ ਕੀ ਰਾਈਟ ਹੋਣਗੇ? ਕੋਈ ਇਹਨਾਂ ਦਾ ਆਪਣਾ ਵੀ ਆਪਣੇ ਤੌਰ ਤੇ ਵੀ ਇਹ ਕੁਛ ਕਰ ਸਕਦੇ ਆ? ਤੇ ਨਾਲੇ ਇਹ ਦੱਸਿਓ ਜੇ ਅਗਰ ਕੋਈ ਆਉਣ ਵਾਲੀ ਗੌਰਮੈਂਟ ਸੁਲਤਾਨਪੁਰ ਲੋਧੀ ਬਾਰੇ ਵੀ ਕੋਈ ਸੋਚੇਗੀ। ਥੈਂਕ ਯੂ ਜੀ। ਦੇਖੋ, ਇਦਾਂ ਦਾ ਕੁਛ ਨਹੀਂ ਗਾ। ਇਹ ਸਿਰਫ ਡਰਾਵਾ ਜਿਹੜੀਆਂ ਦੀ ਉਹ ਦੇਣ ਦੀਆਂ ਕੋਸ਼ਿਸ਼ਾਂ ਨੇ। ਹੁਣ ਜਿੱਥੇ ਸੈਂਟਰ ਦੀ ਜਿਹੜੀ ਬੀਜੇਪੀ ਆ ਉਹਦੀ ਸਰਕਾਰ ਹੈ ਨਹੀਂ ਗੀ, ਉੱਤਰ ਪ੍ਰਦੇਸ਼ ਦੇ ਵਿੱਚ ਘੱਟ ਤਰੱਕੀ ਹੋਈ ਆ, ਬਿਹਾਰ ਦੇ ਵਿੱਚ ਜਿਹੜੀ ਆ ਜੀ ਉਹ ਘੱਟ ਤਰੱਕੀ ਹੋਈ ਆ। ਕਿੰਨੇ ਸੂਬਿਆਂ ਦਾ ਕਿਹਾ ਜਾ ਸਕਦਾ ਜੀ, ਪੱਛਮੀ ਬੰਗਾਲ ਹੈ, ਕਰਨਾਟਕਾ ਨੇ, ਕਿੰਨੇ ਨੇ ਜੀ ਜਿੱਥੇ ਉੱਥੇ ਕਿਹੜਾ ਕੰਮ ਜਿਹੜੇ ਉਹ ਨਹੀਂ ਹੋ ਰਹੇ। ਏਦਾਂ ਨਹੀਂ ਹੈ ਜੀ, ਇਸ ਤਰ੍ਹਾਂ ਨਹੀਂ ਹੁੰਦਾ ਕੁਛ ਵੀ। ਜਿਹੜਾ ਅਕਾਲੀ ਦਲ ਵਾਲਿਆਂ ਦੀ ਸਰਕਾਰ ਸੀ, ਬੀਜੇਪੀ ਦੇ ਨਾਲ ਸੈਂਟਰ ਦੇ ਵਿੱਚ ਸੀ, ਕੀ ਅਸਰ ਜਿਹੜਾ ਜੀ ਜ਼ਿਮੀਂਦਾਰਾਂ ਦਾ ਹੋਇਆ ਮੰਡੀਆਂ ਦੇ ਵਿੱਚ, ਕਿਸੇ ਨੂੰ ਸ਼ੱਕ ਸ਼ੁਬਾ? ਇੱਕ ਵਾਰੀ ਵੀ ਮੁੱਖ ਮੰਤਰੀ ਜਿਹੜਾ ਜੀ ਉਹ ਪੈਸੇ ਲੈਣ ਦੇ ਵਾਸਤੇ ਨਹੀਂ ਗਏ ਪ੍ਰਧਾਨ ਮੰਤਰੀ ਦੇ ਕੋਲੇ, ਨਾ ਉਹਨਾਂ ਨੇ ਇੱਥੋਂ ਕੋਈ ਜਿਹੜੀ ਆ ਜੀ ਦਬਕਾ ਹੀ ਮਾਰਿਆ ਕਿ ਸਾਨੂੰ ਜਿਹੜੇ ਉਹ ਪੈਸੇ ਦਿਓ। ਇਹਨਾਂ ਨਾਲੋਂ ਮਾੜਾ ਅਸਰ ਨਹੀਂ ਹੁੰਦਾ, ਇੱਕ ਗੱਲ ਦੀ ਪੱਕੀ ਗਰੰਟੀ ਹੈ ਜੀ, ਇਹਨਾਂ ਨਾਲੋਂ ਮਾੜਾ ਨਹੀਂ ਹੁੰਦਾ। ਜਿਹੜੀਆਂ ਏਜੰਸੀਜ਼ ਨੇ, ਦੇਖੋ ਪੂਲ ਦੇ ਵਿੱਚ, ਮੁਲਕ ਦੇ ਪੂਲ ਦੇ ਵਿੱਚ ਉਹਨਾਂ ਨੂੰ ਅੰਨ ਚਾਹੀਦਾ। ਅੰਨ ਭੰਡਾਰ ਜਿਹੜਾ ਜੀ ਉਹ ਦੇਣ ਵਾਲੇ ਪੰਜਾਬ ਮੋਹਰੀ ਸੂਬਿਆਂ ਦੇ ਵਿੱਚੋਂ ਆ। ਤੋ ਏਦਾਂ ਕਿੱਦਾਂ ਹੋ ਜਾਊਗਾ ਜੀ ਕਿ ਉਹ ਕਹਿਣਗੇ ਕਿ ਅਸੀਂ ਕਣਕ ਜਿਹੜੀ ਆ ਜੀ ਨਹੀਂ ਖਰੀਦਦੇ ਇਸ ਕਰਕੇ ਕਿ ਸਾਡੀ ਉੱਤੇ ਪਾਰਟੀ ਦੀ ਸਰਕਾਰ ਨਹੀਂ ਹੈ, ਕਿ ਉਹ ਵਿਰੋਧੀ ਧਿਰਾਂ ਨਹੀਂ ਫਿਰ ਹੈਗੀਆਂ ਜੀ। ਏਦਾਂ ਦਾ ਕੁਛ ਨਹੀਂ ਹੁੰਦਾ। ਜਿੱਥੋਂ ਤੱਕ ਸੁਲਤਾਨਪੁਰ ਲੋਧੀ ਵਾਲੀ ਤੁਸੀਂ ਗੱਲ ਕਹੀ ਹੈ ਜੀ, ਇਹ ਬਹੁਤ ਪਵਿੱਤਰ ਨਗਰੀ ਹੈ।
ਬਿਲਕੁਲ ਇਹ ਤੁਹਾਡਾ ਪੁਆਇੰਟ ਬਹੁਤ ਜਿਹੜਾ ਜੀ ਸਹੀ ਹੈ। ਜੇ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਕਰਾਰ ਦੇਣ ਦੀ ਗੱਲ ਜਿਹੜੀ ਉਹਨਾਂ ਨੇ ਰੱਖੀ ਆ, ਇਹ ਪੁਆਇੰਟ ਉਠਾਇਆ ਜਿਹੜਾ ਜੀ ਜ਼ਰੂਰ ਜਾਊਗਾ, ਕਿਉਂਕਿ ਨਨਕਾਣਾ ਸਾਹਿਬ ਤੋਂ ਬਾਅਦ ਇਹ ਉਹ ਸ਼ਹਿਰ ਹੈ ਜੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ ਦਿਨ ਜਿਹੜੇ ਆ ਜੀ ਉਹ ਕੱਢੇ ਨੇ। ਹਾਂਜੀ, ਅੱਗੇ ਵਿਆਨਾ ਤੋਂ ਜਸਵੰਤ ਜੌਲ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ। ਇੱਕ ਤਾਂ ਥੋੜਾ ਧੰਨਵਾਦ ਕਰਨਾ ਚਾਹੁੰਦੇ ਭਾਜੀ ਪੰਨੂ ਦਾ ਜੀ, ਬੜੀ ਭਾਜੀ ਪੰਨੂ ਨੇ ਵੀ ਮਿਹਨਤ ਕੀਤੀ ਹੈ ਜੀ, ਪੰਜਾਬੀ ਆਪਣਾ ਰੇਡੀਓ USA ਨੇ ਬੜੀ ਮਿਹਨਤ ਕੀਤੀ ਜੀ, ਪੰਜਾਬ ਦੰਗਲ ਪ੍ਰੋਗਰਾਮ ਜੀ। ਤੇ ਭਾਜੀ ਮੇਰੇ ਦੋ ਸਵਾਲ ਆ ਜੀ। ਇੱਕ ਸਵਾਲ ਤਾਂ ਮੇਰਾ ਇਹ ਹੈ ਜੀ, ਦੇਖੋ ਜਿਸ ਤਰ੍ਹਾਂ ਹੁਣ ਹਿਲਚੁਲ ਹੋਣ ਲੱਗੀ ਨਾ ਕਮੇਟੀ ਵਿੱਚ ਵੀ, ਜੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਸੰਭਾਲਦੀ ਹੈ ਜੀ, ਤੇ ਜੀ ਹਰਿਆਣਾ ਦੀ ਕਮੇਟੀ ਵੀ ਫਿਰ ਵੱਖਰੀ ਦਾ ਰੌਲਾ ਪਊਗਾ ਜੀ, ਜਿੱਦਾਂ ਹੁਣ ਦਿੱਲੀ ਵਾਲਾ ਵੀ ਲੋਕ ਹਿਲਚੁਲ ਕਰਨ ਲੱਗ ਗਏ ਤੇ ਪੰਜਾਬ ਦੀ ਵੀ ਵਿਖੜੂਗੀ ਕਮੇਟੀ ਇੱਕ ਵਾਰੀ ਜੀ। ਤੇ ਇੱਕ ਭਾਜੀ ਦੂਜਾ ਸਵਾਲ ਮੇਰਾ ਇਹ ਹੈ, ਜਿੱਦਾਂ ਹੁਣ ਪੰਜਾਬ ਦੇ ਹਾਈਵੇ ਉੱਪਰ ਤਕਰੀਬਨ ਜਿੱਦਾਂ ਬਣਦੇ ਆ ਟੈਕਸ ਲੱਗ ਜਾਂਦੇ ਆ, ਵੀ ਜਿਹੜੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਆ, ਇਹ ਟੈਕਸ ਕੁਛ ਚੱਕੇ ਜਾਣਗੇ ਵਿੱਚੋਂ ਜਿਹੜੇ ਸੜਕਾਂ ਵਿੱਚ ਉਦੇ ਪੂਰਾ ਹੋਣ ਤੋਂ ਬਾਅਦ ਵੀ ਚੱਲੀ ਜਾਂਦਾ ਕੰਮ ਜੀ। ਇਹ ਸੁਣਦੇ ਆ ਭੈਣ ਜੀ ਪ੍ਰੋਗਰਾਮ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਉਹਨਾਂ ਨੇ ਵਾਅਦਾ ਤਾਂ ਇਹ ਕੀਤਾ ਕਿ ਰਿਵਿਊ ਕੀਤਾ ਜਾਊਗਾ, ਜਿਹੜੀਆਂ ਤਾਂ ਸੜਕਾਂ ਦੇ ਉੱਤੇ ਜਿਹੜੇ ਲਾਗੇ ਜੀ ਜਿਹੜੇ ਇਹ ਸਾਈਨ ਹੋ ਗਏ, ਮੇਰਾ ਨਹੀਂ ਖਿਆਲ ਕਿ ਇਹ ਜਿਹੜੇ ਕੈਂਸਲ ਕੀਤੇ ਜਾ ਸਕਦੇ ਆ ਜੀ, ਇਹ ਬੜੇ ਪੱਕੇ ਹੁੰਦੇ ਨੇ। ਮੇਰਾ ਖਿਆਲ ਉਹ ਫਿਰ ਸਰਕਾਰ ਜਿਹੜੀ ਮੁਸ਼ਕਿਲ ਦੇ ਵਿੱਚ ਆ ਜਾਊਗੀ। ਜਿਹੜੇ ਬ੍ਰਿਜ ਵਗੈਰਾ ਦੇ ਉੱਤੇ ਲੱਗੇ ਨੇ, ਹਾਂ ਉਹ ਜ਼ਰੂਰ ਜਿਹੜਾ ਜੀ ਤੁਹਾਡਾ ਉਹ ਪੁਆਇੰਟ ਜਿਹੜਾ ਜ਼ਰੂਰ ਸਹੀ ਆ, ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਰਿਵਿਊ ਵੀ ਕਰਾਂਗੇ। ਹੁਣ ਜੇ ਕਿਸੇ ਜਗ੍ਹਾ 2 ਸਾਲ ਨਹੀਂ ਲਾਇਆ ਸੀ, 4-4 ਸਾਲ ਹੋ ਗਏ ਉੱਥੇ ਜਿਹੜੀ ਜੀ ਉਹ ਗਰਾਹੀ ਕਰਦੇ ਆ, ਉਹ ਬੰਦ ਹੋਣੇ ਚਾਹੀਦੇ ਆ। ਜਿਹੜੇ ਟੋਲ ਲੱਗ ਗਏ ਸੜਕਾਂ ਦੇ ਉੱਤੇ, ਬਹੁਤ ਔਖਾ ਹੋਊਗਾ ਜੀ ਇਹਨਾਂ ਨੂੰ ਬਦਲ ਸਕਣਾ। ਹਾਂ ਇੰਨਾ ਆ ਕਿ ਇਹਨਾਂ ਦੀ ਅੱਗੇ ਇਹਨਾਂ ਨੂੰ ਜਿਹੜਾ ਜੀ ਐਕਸਟੈਂਡ ਨਾ ਕੀਤਾ ਜਾਵੇ ਇਹਨਾਂ ਨੂੰ, ਕਿਉਂਕਿ ਇਹ ਐਕਸਟੈਂਡ ਕਰਾ ਜਾਂਦੀਆਂ ਨੇ ਅਕਸਰ ਕੰਪਨੀਆਂ, ਸਿਆਸੀ ਤੌਰ ਦੇ ਉੱਤੇ ਇਹ ਸਟਰੋਂਗ ਹੁੰਦੀਆਂ ਨੇ, ਤਾਂ ਕਰਕੇ ਇਹਨਾਂ ਨੂੰ ਇਹ ਜਿਹੜਾ ਜੀ ਪੁਆਇੰਟ ਜ਼ਰੂਰ ਦੇਖਣਾ ਪਊਗਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜੇ ਹਰਿਆਣੇ ਦੇ ਵਿੱਚ ਵੱਸਦੇ ਸਿੱਖ ਇਹ ਕਹਿੰਦੇ ਆ ਕਿ ਉਹਨਾਂ ਨੂੰ ਪ੍ਰਬੰਧ ਦੇ ਵਾਸਤੇ ਵੱਖਰੀ ਕਮੇਟੀ ਚਾਹੀਦੀ ਆ, ਪਰਸਨਲੀ ਤੌਰ ਦੇ ਉੱਤੇ ਮੇਰੀ ਰਾਏ ਇਹ ਆ ਕਿ ਕਿਉਂ ਨਹੀਂ ਉਹਨਾਂ ਨੂੰ ਜਿਹੜਾ ਜੀ ਉੱਥੋਂ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਉੱਤੇ ਜਿਹੜਾ ਸੰਗਤ ਦਾ ਚੜਾਵਾ ਹੈ ਉਹਨੂੰ ਉੱਥੇ ਸਕੂਲ ਕਾਲਜ ਜਿਹੜੇ ਨੇ ਉਹਨਾਂ ਦੇ ਉੱਤੇ ਖਰਚਣ ਦਾ ਹੱਕ ਕਿਉਂ ਨਹੀਂ ਹੈਗਾ ਜੀ। ਔਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਜੀ ਉੱਥੋਂ ਪੈਸੇ ਇਕੱਠੇ ਕਰਕੇ ਉੱਥੇ ਕੀ ਕੀਤਾ, ਇਹ ਲੰਬਾ ਵਿਸ਼ਾ ਇੱਕ ਹੋਊਗਾ। ਮੇਰਾ ਖਿਆਲ ਭਾਈ ਰਣਜੀਤ ਸਿੰਘ ਹੋਰਾਂ ਨੇ ਪੰਜਾਬੀ ਰੇਡੀਓ USA ਦੇ ਉੱਤੇ ਬੜੀ ਵਾਰੀ ਇਹ ਜਿਹੜੀ ਗੱਲ ਉਠਾਈ ਹੈ ਕਿ ਜਿਹੜੇ ਉੱਥੇ ਬਣੇ ਟਰਸਟ ਨੇ ਉਹਨਾਂ ਦੇ ਵਿੱਚ ਪੈਸਾ ਜਿਹੜਾ ਜਾਂਦਾ ਉਹ ਟਰਸਟ ਦੇ ਮਾਲਕ ਕੌਣ ਨੇ। ਇਸ ਕਰਕੇ ਮੈਂ ਸਮਝਦਾ ਕਿ ਉੱਥੋਂ ਦੇ ਸਿੱਖਾਂ ਨੂੰ ਇਹ ਪੂਰਾ ਹੱਕ ਹੈ ਕਿ ਉਹ ਇਹ ਕਹਿ ਸਕਣ ਕਿ ਅਸੀਂ ਆਪਣੇ ਵੱਖਰੇ ਤਰੀਕੇ ਨਾਲ ਕਰਨਾ। ਇੱਕ ਦੂਜੀ ਗੱਲ, ਇਹ ਜਿਹੜਾ ਬੁੱਧੀਜੀਵੀ ਵਰਗ ਹੈ ਜਿਹੜਾ ਸਿੱਖ ਧਰਮ ਨੂੰ ਜਿਹੜੇ ਮੰਨਦੇ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਉਹਨਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਕਮਰ ਕੱਸੇ ਜਿਹੜੇ ਆ ਇਸ ਗੱਲ ਦੇ ਵਾਸਤੇ ਕੱਸਣੇ ਚਾਹੀਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਦਲ ਜਿਹੜਾ ਜੀ ਉਹ ਲਿਆਂਦਾ ਜਾਵੇ। ਇਹਦੇ ਵਾਸਤੇ ਮੈਂ ਸਮਝਦਾ ਕਿ ਜਿਹੜੇ ਸਿੱਖ ਪੰਥ ਦੇ ਕੁਝ ਪ੍ਰਚਾਰਕ ਨੇ, ਜਿਨ੍ਹਾਂ ਦੇ ਵਿੱਚ ਭਾਈ ਪੰਚਪ੍ਰੀਤ ਸਿੰਘ ਹੁਰੀ ਵੀ ਆ ਜਾਂਦੇ ਨੇ, ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆ ਜਾਂਦੇ ਨੇ, ਭਾਈ ਮਾਂਝੀ ਹੁਰੀ ਆ ਜਾਂਦੇ ਨੇ, ਵਡਾਲਾ ਸਾਹਿਬ ਜਿਹੜੇ ਜੀ ਉਹ ਆ ਜਾਂਦੇ ਨੇ, ਭਾਈ ਰਣਜੀਤ ਸਿੰਘ ਹੁਰੀ ਨੇ, ਇਹਨਾਂ ਸਾਰਿਆਂ ਨੂੰ ਇਕੱਠਿਆਂ ਜਿਹੜਾ ਜੀ ਹੋ ਕੇ ਇਸ ਪਾਸੇ ਵੱਲ ਨੂੰ ਹੁਣ ਤੋਂ ਜਿਹੜਾ ਜੀ ਉਹ ਸੋਚਣਾ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਇੱਥੇ ਵੀ ਜਿਹੜਾ ਜੀ ਉਹ ਬਦਲਾਓ ਆ ਸਕੇ। ਜੇ ਬਦਲਾਓ ਨਾ ਆਇਆ ਤੇ ਫਿਰ ਇਹ ਆ ਜੀ ਕਿ ਉੱਥੇ ਪੈਸਾ ਬੜਾ ਆ, ਤੋ ਇਸ ਕਰਕੇ ਉਹਨੂੰ ਕੰਟਰੋਲ ਜਿਹੜਾ ਜੀ ਉਹ ਕਰਨਾ ਪਊਗਾ। ਇਹਨਾਂ ਪ੍ਰਚਾਰਕਾਂ ਨੂੰ ਇਸ ਪਾਸੇ ਵੱਲ ਹੁਣ ਤੋਂ ਸੋਚਣਾ ਚਾਹੀਦਾ। ਜੀ ਅੱਗੇ ਆਸਟ੍ਰੇਲੀਆ ਤੋਂ ਜਿਹੜੇ ਨੇ ਗੁਰਸੇਵਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹੋ ਆ ਪੰਨੂ ਜੀ ਕਿ ਜਿੱਦਾਂ ਤੁਹਾਡੀ ਪੱਤਰਕਾਰੀ ਦੀ ਗੱਲ ਕੀਤੀ ਹੈ ਕਿ ਇੱਕ ਭਾਜੀ ਹੋਣਾ ਨੇ, ਮੈਂ ਸਮਝਦਾ ਕਿ ਤੁਹਾਡਾ ਆਨਸਰ ਹੀ ਉਹ ਬਿਲਕੁਲ ਠੀਕ ਆ। ਜੇ ਕੋਈ ਕਿੰਤੂ ਪਰੰਤੂ ਕਰਨਾ ਚਾਹੁੰਦਾ ਵਾ ਤੇ ਮੈਨੂੰ ਲੱਗਦਾ ਇਹੋ ਜਿਹੇ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਰੱਬ ਕਰੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ, ਉਹਦੇ ਵਿੱਚ ਜੇ ਕੋਈ ਗਲਤੀਆਂ ਕਰਦਾ ਤੇ ਫਿਰ ਤੁਸੀਂ ਨੁਕਤਾਚੀਨੀ ਨਹੀਂ ਕਰਦੇ ਤੇ ਉੱਥੇ ਉਂਗਲ ਉਠਾਉਣੀ ਜਾਇਜ਼ ਆ। ਮੇਰੇ ਖਿਆਲ ਨਾਲ ਹੁਣ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਵਾਕਈ ਪੰਜਾਬ ਨੂੰ ਬਚਾਉਣ ਦੀ ਜੰਗ ਆ ਜਿਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਉਣਾ ਚਾਹਿਆ ਤੇ ਸਲੂਟ ਆ ਤੁਹਾਨੂੰ ਭਾਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਸਮੇਂ ਦੇ ਕਰਮਚਾਰੀ ਤੁਸੀਂ ਜੇ ਤੁਹਾਨੂੰ ਲੱਗੇ ਕਿ ਮੈਂ ਜਿਹੜੀ ਇੱਦਾਂ ਦੀ ਕੋਈ ਗੱਲ ਲੁਕੋ ਲਈ ਤੇ ਫਿਰ ਤੁਸੀਂ ਕਰਨੋਂ ਜ਼ਰੂਰ ਫੜਨਾ ਦੀ। ਇਹ ਮੈਂ ਜਿੰਨੇ ਵੀ ਲਿਸਨਰ ਨੇ ਦੁਨੀਆ ਜਿਹੜੇ ਬੈਠੇ ਨੇ ਜਿੱਥੇ ਵੀ, ਉਹਨਾਂ ਨੂੰ ਇਹ ਪੂਰਾ ਅਖਤਿਆਰ ਹੈ ਜੀ। ਤੁਸੀਂ ਕਿੰਤੂ ਪਰੰਤੂ ਜ਼ਰੂਰ ਕਰਨਾ, ਤੁਹਾਨੂੰ ਲੱਗੇ ਕਿ ਆਹ ਚੀਜ਼ ਜਿਹੜੀ ਹੁਣ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਬਾਕੀ ਜੇ ਫਿਰ ਉੱਥੇ ਗੱਲ ਆ ਜਾਂਦੀ ਜੇ ਪਿੰਡੇ ਦੇ ਉੱਤੇ ਇੰਨਾ ਕੁਛ ਵੀ ਝੱਲ ਕੇ ਤੁਹਾਨੂੰ ਵੀ ਪਤਾ ਕਿ ਕਿਹੋ ਦੇ ਜਿਹੜਾ ਦੀ ਉਹ ਜਗ੍ਹਾ ਤੋਂ ਨਿਕਲੇ ਆ, ਕੀ ਕੁਛ ਜਿਹੜਾ ਦੀ ਪਿਆ ਅੱਜ ਵੀ ਭੁਗਤ ਰਿਹਾ ਜੀ,
ਉਹ ਮਾਨਸਿਕ ਤਸ਼ੱਦਦ ਅੱਜ ਵੀ ਕਿਤੇ ਘੱਟ ਤਾਂ ਨਹੀਂ ਹੋਇਆ। ਮੇਰਾ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਉਦੋਂ ਵੀ ਭੁਗਤਿਆ, ਅੱਜ ਵੀ ਜਿਹੜਾ ਜੀ ਉਹ ਭੁਗਤ ਰਹੇ ਨੇ। ਕਸੂਰ ਕੀ ਸੀਗਾ ਜੀ? ਕਸੂਰ ਸਭ ਨੂੰ ਪਤਾ ਕਿ ਕਸੂਰ ਕੀ ਸੀਗਾ, ਕਿ ਮੈਂ ਬੋਲਦਾ ਸੀਗਾ ਜਾਂ ਬੋਲਦਾ ਹੈ, ਇਸ ਕਰਕੇ ਨਿਸ਼ਾਨੇ ਦੇ ਉੱਤੇ ਹੈ ਜੀ। ਇਹ ਤਾਂ ਦੇਖੋ ਜੀ, ਉਹ ਪ੍ਰਮਾਤਮਾ ਜਾਣਦਾ ਹੈ ਕਿ ਇਮਾਨਦਾਰੀ ਦੇ ਨਾਲ ਹਮੇਸ਼ਾ ਆਪਣੀ ਡਿਊਟੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਉਹਨੇ ਹੀ ਕੰਮ ਜਿਹੜਾ ਦੀ ਲੈਣਾ, ਉਹੋ ਹੀ ਸਮੱਤ ਬਖਸ਼ਦਾ ਰਹੇ ਕਿ ਇਸੇ ਤਰੀਕੇ ਦੇ ਨਾਲ ਚੱਲਦਾ ਰਹੇ। ਮੇਰੀ ਤਾਂ ਉਹਦੇ ਮੂਹਰੇ ਅਰਦਾਸ ਹੈ ਜੀ। ਹਾਂਜੀ, ਲਖਵਿੰਦਰ ਕੌਸ਼ਿਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਲਖਵਿੰਦਰ ਕੌਸ਼ਿਕ ਜੀ। ਸਰ ਮੇਰਾ ਸਵਾਲ ਦੋ ਨੇ ਜੀ। ਇੱਕ ਤਾਂ ਹੈ ਵੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਜਿਹੜੇ ਕੁਝ ਬੇਲੋੜੇ ਪ੍ਰੋਜੈਕਟ ਸਟਾਰਟ ਕੀਤੇ ਹੋਏ ਨੇ, ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਕੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਜਾਂ ਉਹਨਾਂ ਨੂੰ ਜਾਰੀ ਰੱਖਿਆ ਜਾਊਗਾ? ਦੂਸਰਾ ਸਰ ਮੇਰਾ ਇਹ ਆ ਵੀ ਮੈਂ ਕਾਫੀ ਮਤਲਬ ਰੇਡੀਓ ਦੇ ਨਾਲ ਜੁੜਿਆ ਰਹਿਣਾ, ਕਾਫੀ ਤਰ੍ਹਾਂ ਦੇ ਰੇਡੀਓ ਸਟੇਸ਼ਨ ਸੁਣਦਾ ਰਹਿਣਾ। ਕਈ ਰੇਡੀਓ ਸਟੇਸ਼ਨਾਂ ਦੇ ਉੱਤੇ ਜਿਹੜੀ ਤੁਹਾਡੀ ਪੱਤਰਕਾਰੀ ਦੇ ਉੱਤੇ ਮਤਲਬ ਤੁਸੀਂ ਨਿਰਪੱਖ ਪੱਤਰਕਾਰੀ ਕਰਦੇ ਹੋ, ਬੇਝਿਜਕ ਹੋ ਕੇ ਕਰਦੇ ਹੋ, ਬਟ ਬਹੁਤ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਨੇ ਵੀ ਪੰਨੂ ਜੀ ਇੱਕ ਪਾਰਟੀ ਲਈ ਕੰਮ ਕਰ ਰਿਹਾ। ਆਈ ਡੋਂਟ ਨੋ ਮਤਲਬ ਉਹ ਬੰਦੇ ਨੂੰ ਕਿਉਂ ਤਕਲੀਫ ਆਈ। ਥੈਂਕ ਯੂ ਜੀ। ਮੈਂ ਉਹਦਾ ਨਹੀਂ ਬਹੁਤਾ ਜਵਾਬ ਦੇਣਾ ਚਾਹੁੰਦਾ ਜੀ। ਮੈਂ ਇੱਕੋ ਯਕੀਨ ਕਰਦਾ ਕਿ ਤੁਸੀਂ ਆਪਣਾ ਕੰਮ ਜਿਹੜਾ ਨਾ ਜੀ ਉਹ ਕਰੀ ਚੱਲੋ, ਕਿਉਂਕਿ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਉਹ ਤੁਹਾਡਾ ਧਿਆਨ ਡਾਈਵਰਟ ਕਰਕੇ ਤੁਹਾਡੀ ਐਨਰਜੀ ਜਿਹੜੀ ਹੈ ਨਾ ਜੀ ਉਹਨੂੰ ਵੇਸਟ ਕਰਨਾ ਚਾਹੁੰਦੇ ਹੁੰਦੇ ਨੇ। ਉਹ ਵਿਚਾਰੇ ਆਪ ਕੁਝ ਕਰ ਨਹੀਂ ਸਕਦੇ ਹੁੰਦੇ ਤੇ ਕਿਸੇ ਨੂੰ ਉਹ ਜਿਹੜਾ ਜੀ ਉਹ ਕਰਨ ਨਹੀਂ ਦਿੰਦੇ। ਮੈਂ ਤਾਂ ਸਿਰਫ ਇੱਕੋ ਚੀਜ਼ ਦਾ ਜਵਾਬ ਮੰਗਦਾ, ਜਿਹੜੇ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਉਹ ਡਰੱਗ ਦੇ ਅਗੇਂਸਟ ਜਾਂ ਫਿਰ ਖੁਦਕੁਸ਼ੀਆਂ ਦੇ ਅਗੇਂਸਟ ਜਾਣਾ ਜੀ, ਉਹ ਇੱਦਾਂ ਦਾ ਕੁਝ ਦੱਸ ਦੇਣ। ਮੈਂ ਨਹੀਂ ਕਹਿੰਦਾ ਕਿ ਉਹਦਾ ਮੈਨੂੰ ਕੋਈ ਕ੍ਰੈਡਿਟ ਮਿਲਣਾ ਚਾਹੀਦਾ, ਨਾ ਮੈਂ ਉਹਦਾ ਕੋਈ ਕ੍ਰੈਡਿਟ ਲੈਣਾ ਜੀ। ਉਹ ਤਾਂ ਸਿਰਫ ਇੱਕ ਡਿਊਟੀ ਜੀ ਪੰਜਾਬੀ ਹੋਣ ਦੇ ਨਾਤੇ ਜੀ। ਮੈਂ ਇਸ ਧਰਤੀ ਦਾ ਜਾਇਆ ਜੀ, ਮੈਂ ਇਸ ਧਰਤੀ ਦੇ ਉੱਤੇ ਜੰਮਿਆ। ਮੇਰੀ ਲੈਂਗੁਏਜ ਜਿਹੜੀ ਹੈ ਜੀ, ਮੇਰੀ ਮਾਂ ਬੋਲੀ ਪੰਜਾਬੀ ਹੈ। ਸੋ ਉਹਦੇ ਬਹੁਤ ਵੱਡੇ ਅਹਿਸਾਨ ਨੇ ਮੇਰੇ ਉੱਤੇ, ਅਹਿਸਾਨ ਉਹ ਲਾਏ ਨਹੀਂ ਜਾ ਸਕਦੇ। ਸਿਰਫ ਉਹਦੇ ਕਰਕੇ ਇੱਕ ਜਿਹੜੀ ਹੈ ਜੀ ਉਹ ਡਿਊਟੀ ਹੈ, ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਤੋਂ ਵੱਧ ਇਸ ਇਸ਼ੂ ਨੂੰ ਜ਼ਿਆਦਾ ਜਿਹੜਾ ਜੀ ਉਹ ਟੂਲ ਨਹੀਂ ਦੇਣਾ ਚਾਹੁੰਦਾ। ਜਿਹੜੇ ਬੋਲਦੇ ਨੇ ਉਹ ਬੋਲੀ ਜਾਣ ਦਿਓ। ਨਾ ਮੈਂ ਕਦੀ ਉਹਨਾਂ ਦਾ ਜਵਾਬ ਦਿੱਤਾ, ਨਾ ਕਦੀ ਜਵਾਬ ਜਿਹੜਾ ਜੀ ਉਹ ਦੇਊਂਗਾ। ਮੈਂ ਕੰਮ ਕਰਨ ਦੇ ਵਿੱਚ ਜਿਹੜਾ ਜੀ ਉਹ ਯਕੀਨ ਰੱਖਦਾ, ਇਮਾਨਦਾਰੀ ਦੇ ਨਾਲ ਕੰਮ ਕਰਨ ਦੇ ਵਿੱਚ ਯਕੀਨ ਰੱਖਦਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਜੀ ਪ੍ਰੋਜੈਕਟਾਂ ਦੀ, ਮੇਰਾ ਖਿਆਲ ਕਾਫੀ ਕੁਝ ਜਿਹੜਾ ਜੀ ਉਹ ਰਿਵਿਊ ਹੋਣਾ ਚਾਹੀਦਾ। ਜਿਹੜਾ ਬਿਜਲੀ ਵਾਲਾ ਇਸ਼ੂ ਆ, ਜਿਵੇਂ ਇਹਦੇ ਵਿੱਚ ਇੱਥੇ ਥਰਮਲ ਪਲਾਂਟ ਤਾਂ ਲਾ ਦਿੱਤੇ ਗਏ, ਰੌਲਾ ਬੜਾ ਪਾਇਆ ਗਿਆ ਜੀ ਕਿ ਦੇਖੋ ਅਸੀਂ ਸਰਪਲਸ ਕਰਤੀ। ਉਹ ਇੱਕ ਬਹੁਤ ਵੱਡਾ ਸਕੈਂਡਲ ਆ ਜੀ, ਬਹੁਤ ਵੱਡਾ ਸਕੈਂਡਲ ਆ ਉਹ, ਕਿ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੈ, ਪ੍ਰਾਈਵੇਟਾਂ ਨੂੰ ਉਭਾਰਨ ਦੀ ਕੋਸ਼ਿਸ਼ ਹੈ। ਉਹ ਰਿਵਿਊ ਹੋਣੇ ਚਾਹੀਦੇ ਆ ਫੈਸਲੇ ਕਿ ਕਿਉਂ ਜਿਹੜੇ ਸੀਗੇ ਇਹ ਸਾਈਨ ਕੀਤੇ ਗਏ। ਜੋ ਕੁਝ ਇੱਥੇ ਪੰਜਾਬ ਦੇ ਵਿੱਚ ਪਿਛਲੇ 5-4 ਸਾਲਾਂ ਦੇ ਦੌਰਾਨ ਜਿਹੜਾ ਜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿੰਨੇ ਕਰੋੜਾਂ ਰੁਪਏ ਜਿਹੜੇ ਜੀ ਫੂਕ ਕੇ ਇੱਥੇ ਇਹ ਕਿਹਾ ਗਿਆ ਜੀ ਕਿ ਅਸੀਂ ਸਮਿਟ ਜਿਹੜੇ ਆ ਜੀ ਉਹ ਕਰਾ ਰਹੇ ਹਾਂ, ਇੰਨੇ ਅਰਬ ਦੇ ਸਮਝੌਤੇ ਸਾਈਨ ਹੋ ਗਏ, ਇੰਨੇ ਖਰਬ ਦੇ, ਉਹ ਕਿੱਥੇ ਗਏ? ਸਾਰਾ ਕੁਝ ਇਹ ਜਿਹੜਾ ਜੀ ਬੰਦ ਹੋਣਾ ਚਾਹੀਦਾ। ਇਹ ਜਿਹੜੀਆਂ ਲੀਕੇਜ ਨੇ, ਲੀਕੇਜ ਬੰਦ ਹੋਣੀਆਂ ਚਾਹੀਦੀਆਂ ਨੇ ਜੀ। 18,000 ਕਰੋੜ ਰੁਪਏ ਤੋਂ ਲੈ ਕੇ 20,000 ਕਰੋੜ ਰੁਪਏ ਦਾ ਰੇਤ ਮਾਫੀਆ ਦੀ ਕਮਾਈ ਹੈ ਜੀ। ਇਹ ਲੀਕੇਜ ਬੰਦ ਹੋਣੀ ਚਾਹੀਦੀ ਹੈ ਤੁਰੰਤ। ਸਰਕਾਰ ਦੇ ਖਾਤੇ 'ਚ ਆਉਂਦਾ 8,000 ਕਰੋੜ ਰੁਪਈਆ ਸਿਰਫ। ਇੱਕ ਨਹੀਂ, ਟਰਾਂਸਪੋਰਟ ਹੈ, ਟਰਾਂਸਪੋਰਟ ਜਿਹੜੀ ਸਾਡੀ ਸਰਕਾਰੀ ਹੈ ਉਹਨੂੰ ਨਿਕਲ ਕੇ ਪ੍ਰਾਈਵੇਟ ਟਰਾਂਸਪੋਰਟ ਦੇ ਉੱਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ। ਜੇ ਸਾਡਾ ਗਵਾਂਢੀ ਸੂਬਾ ਹਰਿਆਣਾ ਪ੍ਰੋਪਰ ਚਲਾ ਸਕਦਾ ਜਿਹੜੀਆਂ ਟਰਾਂਸਪੋਰਟ ਜਿਹੜੇ ਨੇ, ਔਰ ਜਿੱਥੇ ਇਹ ਸਰਕਾਰੀ ਬੱਸਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਜਿਹੜਾ ਵਧਾਇਆ ਜਾਵੇ, ਜਿਹੜੀ ਪ੍ਰਾਈਵੇਟ ਟਰਾਂਸਪੋਰਟ ਹੈ ਜੀ ਉਹ ਤੇ ਨੱਥ ਪਾਈ ਜਾਵੇ ਤਾਂ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਕੁਝ ਆਵੇ, ਲੋਕਾਂ ਨੂੰ ਸਸਤੀ ਸਹੂਲਤ ਮਿਲੇ। ਸੈਕੰਡਲੀ ਜਿਹੜੇ ਰੈਸਟੋਰੈਂਟ ਵਗੈਰਾ ਨੇ ਉਹ ਸਰਕਾਰੀ ਖੋਲੇ ਜਾਣ, ਜਿੱਥੇ ਇਹ ਬੱਸਾਂ ਰੁਕਦੀਆਂ ਨੇ। ਉਹ ਸੈਕੰਡ ਕਮਾਈ ਦਾ ਜ਼ਰੀਆ ਜਿਹੜਾ ਜੀ ਉਹ ਸਰਕਾਰ ਦਾ ਹੋਵੇ, ਸਰਕਾਰ ਦੇ ਖਜ਼ਾਨੇ 'ਚ ਆਵੇ, ਤਾਂ ਕਿ ਲੋਕਾਂ ਦੇ ਸਿਰੋਂ ਬੋਝ ਜਿਹੜਾ ਜੀ ਉਹ ਘੱਟ ਹੋਵੇ। ਇਹ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਰਿਵਿਊ ਜਿਹੜੇ ਜੀ ਉਹ ਹੋਣੇ ਬੜੇ ਜ਼ਰੂਰੀ ਨੇ, ਜੇ ਪੰਜਾਬ ਨੂੰ ਮੁੜ ਕੇ ਪੈਰਾਂ ਸਿਰ ਕਰਨਾ, ਪੰਜਾਬ ਨੂੰ ਪੰਜਾਬ ਬਣਾਉਣ ਵੱਲ ਨੂੰ ਤੁਰਨਾ। ਪਵਨ ਸੂਦ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰੀ ਖੁਸ਼ਕਿਸਮਤੀ ਆ, ਮੈਂ ਅੱਜ ਪੰਨੂ ਸਾਹਿਬ ਨਾਲ ਗੱਲ ਕਰ ਰਿਹਾ। ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਰੇਡੀਓ USA ਨੂੰ ਸੁਣਨ ਵਾਲੇ ਸਾਰੇ ਵੀਰਾਂ ਨੂੰ, ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰਾ ਪ੍ਰਸ਼ਨ ਇੱਕ ਇਹ ਹੈਗਾ ਕਿ ਮੈਂ ਪਹਿਲਾਂ ਇੰਡੀਆ 'ਚ ਸੀਗਾ ਤੇ ਮੈਂ ਉੱਥੇ ਬੜੀਆਂ ਅਖਬਾਰਾਂ ਪੜ੍ਹਦਾ ਸੀ, ਇੱਥੇ ਵੀ ਆ ਕੇ ਪੜ੍ਹਦਾ ਸੀ, ਪਰ ਜਦੋਂ ਤੋਂ ਮੈਂ ਪੰਜਾਬੀ ਰੇਡੀਓ USA ਦਾ ਸੁਣਿਆ ਔਰ ਜਿਸ ਤਰੀਕੇ ਨਾਲ ਪੰਜਾਬੀ ਰੇਡੀਓ USA ਨੇ, ਮੈਂ ਇਹ ਮੇਰੀ ਦੂਜੀ ਕਾਲ ਹੈ, ਪਹਿਲੀ ਮੈਂ ਕਾਲ ਜਿੱਦਣ ਇਹ ਵਾਰ ਰੂਮ ਨੇ ਬਣਾਇਆ ਸੀਗਾ ਉਦੋਂ ਕਵਰ ਕਰ ਰਹੇ ਸੀ ਇਲੈਕਸ਼ਨ ਨੂੰ, ਉਦੋਂ ਤੁਹਾਡੀ ਤੋਂ ਸਾਡੇ ਵੀ ਰਿਪੋਰਟਿੰਗ ਸੀ, ਦੂਜੇ ਹੋਰ ਰਿਪੋਰਟਰ ਸੀ, ਇਹਨਾਂ ਵਾਸਤੇ
ਮੈਂ ਰੀਅਲੀ ਬੜਾ ਧੰਨਵਾਦ ਹੈ ਪੰਜਾਬੀ ਰੇਡੀਓ ਦਾ। ਪੰਨੂ ਸਾਹਿਬ ਮੇਰੀ ਇੱਕ ਪਰਸਨਲ ਇੱਕ ਬੇਨਤੀ ਹੈ, ਜੇ ਤੁਸੀਂ ਇਹਨੂੰ ਤੁਸੀਂ ਪ੍ਰਵਾਨ ਕਰ ਸਕੋ। ਮੇਰੀ ਬੇਨਤੀ ਪੰਨੂ ਸਾਹਿਬ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਤੁਸੀਂ ਕੰਮ ਕੀਤਾ, ਮੈਂ ਤੁਹਾਨੂੰ ਮੈਂ ਆਪਣੇ ਸਹੁਰਾ ਸਾਹਿਬ ਨਾਲ ਵੀ ਗੱਲ ਕੀਤੀ ਸੀ, ਉਹਨਾਂ ਨੇ ਦੱਸਿਆ ਕਿ ਤੁਸੀਂ ਨਵਾਂ ਜ਼ਮਾਨਾ 'ਚ ਵੀ ਪਹਿਲਾਂ ਲਿਖਦੇ ਰਹੇ ਹੋ। ਮੈਨੂੰ ਨਹੀਂ ਪਤਾ ਉਹਦੇ ਬਾਰੇ ਕੀ ਹੈ, ਮੈਂ ਸ਼ਾਇਦ ਤੁਸੀਂ ਮੈਨੂੰ ਬਾਅਦ 'ਚ ਕਲੀਅਰ ਕਰੋਗੇ। ਮੇਰੀ ਇੱਕ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ, ਕਿ ਜੇ ਤੁਸੀਂ ਪੋਲਿਟਿਕਸ ਦੇ ਵਿੱਚ ਆ ਕੇ ਓਨੀ ਚੰਗੀ ਤਰ੍ਹਾਂ ਕੰਮ ਕਰ ਸਕੋ, ਉਹਦੇ ਨਾਲ ਸਾਰੇ ਪੰਜਾਬੀਆਂ ਨੂੰ ਔਰ ਸਾਡਾ ਪੰਜਾਬ ਬਹੁਤ ਜਲਦੀ ਮਤਲਬ ਜਿਹੜਾ ਹੈ ਦੁਆਰਾ ਪੰਜਾਬ ਬਣ ਜਾਊਗਾ। ਮੇਰੀ ਤੁਹਾਨੂੰ ਇਹ ਬੇਨਤੀ ਹੈ, ਇਹਦੇ ਬਾਰੇ ਜ਼ਰੂਰ ਤੁਸੀਂ ਵਿਚਾਰ ਕਰਿਓ। ਇਹਦੇ 'ਚ ਮੇਰੀ ਆਪਣੀ, ਤੁਸੀਂ ਕਹਿ ਸਕਦੇ ਹੋ ਮੇਰੀ ਆਪਣੀ ਇੱਛਾ ਜਾਂ ਮੇਰੀ ਆਪਣੀ ਲਾਲਚ ਹੈ ਤੇ ਪੰਜਾਬੀ ਹੋਣ ਦੇ ਨਾਤੇ। ਸੋ ਇਹਨੂੰ ਪਲੀਜ਼ ਇਹਨੂੰ ਜ਼ਰੂਰ ਤੁਸੀਂ ਇੱਕ ਵਾਰੀ ਕੰਸੀਡਰ ਕਰਿਓ। ਇੰਨਾ ਹੀ ਮੇਰਾ ਕੁਐਸਚਨ ਹੈ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬ ਜਿਹੜਾ TV ਆ ਉਹਦੇ 'ਚ ਵੀ ਕਵਰ ਕੀਤਾ, ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਦੇਖਿਆ, ਮੈਂ ਤੁਹਾਡੀ ਸਪੀਚ ਵੀ ਸੁਣੀ ਜਿਹੜੀ ਤੁਸੀਂ ਗਿੱਲ ਪਿੰਡ ਤੇ ਦਿੱਤੀ ਸੀਗੀ। ਤੁਹਾਨੂੰ ਪਰਮਾਤਮਾ ਬਹੁਤ ਲੰਬੀ ਉਮਰ ਬਖਸ਼ੇ। ਮੇਰੇ ਇੰਨੇ ਕਹਿੰਦੇ ਨਾਲ ਹੀ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਰਦਾ। ਭੈਣ ਜੀ ਬੰਦ ਨਾ ਕਰੇ, ਇੱਕ ਵਾਰੀ ਮੈਂ ਕੁਐਸਚਨ ਦਾ ਆਨਸਰ ਸੁਣਨਾ। ਮੈਂ ਨਵਾਂ ਜ਼ਮਾਨਾ 'ਚ ਨਹੀਂ ਲਿਖਿਆ ਜੀ, ਉਹ ਵੱਡੇ ਨੇ ਜੀ, ਸੀਨੀਅਰ ਪੱਤਰਕਾਰ ਨੇ ਜਤਿੰਦਰ ਪੰਨੂ ਜੀ, ਉਹ ਐਡੀਟਰ ਨੇ ਨਵਾਂ ਜ਼ਮਾਨਾ ਦੇ। ਸਾਡਾ ਲਾਸਟ ਨੇਮ ਕਿਉਂਕਿ ਸਾਂਝਾ, ਮੇਰੇ ਉਹ ਰਿਸਪੈਕਟਡ ਜਗ੍ਹਾ ਦੇ ਉੱਤੇ ਨੇ ਜੀ, ਹਰ ਪੱਖੋਂ ਉਹਨਾਂ ਦਾ ਤਜਰਬਾ, ਉਹਨਾਂ ਦੀ ਜਾਣਕਾਰੀ ਮੇਰੇ ਨਾਲੋਂ ਵੱਧ ਹੈ। ਮੇਰੀ ਜਾਣਕਾਰੀ ਬਹੁਤ ਘੱਟ ਹੈ ਉਹਨਾਂ ਦੇ ਮੁਕਾਬਲੇ। ਉਹ ਜਤਿੰਦਰ ਪੰਨੂ ਜੀ ਨੇ, ਮੈਂ ਨਵਾਂ ਜ਼ਮਾਨਾ ਦੇ ਵਿੱਚ ਨਹੀਂ ਲਿਖਿਆ। ਬਾਕੀ ਜਿੱਥੋਂ ਤੱਕ ਗੱਲ ਹੈ, ਦੇਖੋ ਅਕਸਰ ਨਾ ਇੱਕ ਗੱਲ ਜਿਹੜੀ ਸੋਚ ਲਈ ਜਾਂਦੀ ਹੈ, ਜਿਹਨੂੰ ਮੈਂ ਜਿਹੜੀ ਜੀ ਉਹ ਕੱਟਣਾ ਚਾਹੁੰਦਾ ਕਿਤੇ ਨਾ ਕਿਤੇ। ਇਹ ਕਿਹਾ ਜਾਂਦਾ ਜੀ ਕਿ ਜੇ ਕੋਈ ਵਿਅਕਤੀ ਸੋਸ਼ਲ ਤੌਰ ਦੇ ਉੱਤੇ ਕੰਮ ਕਰਦਾ, ਉਹ ਸੋਸ਼ਲ ਇਸ਼ੂਜ਼ ਜਿਹੜੇ ਉਹ ਉਠਾਉਂਦਾ ਆ, ਸਿਰਫ ਉਠਾਉਂਦਾ ਨਹੀਂ, ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ, ਤਾਂ ਅਕਸਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ, ਅੱਛਾ ਹੁਣ ਇਹ ਸਿਆਸਤ ਦੇ ਵਿੱਚ ਜਾਊਗਾ, ਹੁਣ ਇਹ ਪੋਲੀਟਿਕਸ ਦੇ ਵਿੱਚ ਜਾਊਗਾ। ਪੰਜਾਬੀ ਰੇਡੀਓ USA ਦੇ ਉੱਤੇ ਵੀ ਜਿਹੜੀਆਂ ਜੀ ਉਹ ਕਾਲ ਦੇ ਰੂਪ ਦੇ ਵਿੱਚ ਪਹਿਲਾਂ ਵੀ ਕਹਿੰਦੇ ਰਹੇ ਨੇ ਜੀ, ਇਹ ਤਾਂ ਪਟਿਆਲੇ ਤੋਂ ਟਿਕਟ ਲੱਭ ਰਿਹਾ, ਇਹ ਫਲਾਨੀ ਜਗ੍ਹਾ ਤੋਂ ਟਿਕਟ ਲੱਭ ਰਿਹਾ। ਮੈਂ ਇਹ ਵੀ ਦੱਸਦਾ ਜੀ ਕਿ ਟਿਕਟ ਜੇ ਲੜਨੀ ਹੁੰਦੀ, ਚੋਣ ਲੜਨੀ ਹੁੰਦੀ, ਤਾਂ ਕੋਈ ਐਡੀ ਮੁਸ਼ਕਲ ਹੀ ਨਹੀਂ ਸੀ। ਲਾਸਟ ਮਿੰਟ ਤੱਕ ਮੇਰੇ ਉੱਤੇ ਜਿਹੜਾ ਜੀ ਉਹ ਪ੍ਰੈਸ਼ਰ ਰਿਹਾ। ਜਦੋਂ ਪਟਿਆਲੇ ਦੀ ਜ਼ਿਮਨੀ ਚੋਣ ਹੋਈ ਸੀ, ਉਦੋਂ ਵੀ ਹੁਣ ਵਾਲੀ ਚੋਣ ਦੇ ਉੱਤੇ ਕਿ ਪਟਿਆਲੇ ਦੇ ਉੱਤੋਂ ਜੇ ਟਿਕਟ ਜਿਹੜੀ ਆ ਜੀ ਉਹ ਤੁਹਾਨੂੰ ਦਿੱਤੀ ਜਾ ਸਕਦੀ ਹੈ, ਮੈਂ ਬਿਲਕੁਲ ਠੋਕ ਵਜਾ ਕੇ ਜਿਹੜਾ ਜੀ ਨਾ ਕੀਤੀ ਸੀ ਕਿ ਮੈਂ ਜਿਹੜੀ ਜੀ ਚੋਣ ਨਹੀਂ ਲੜਨੀ। ਮੈਂ ਜਿਸ ਜਗ੍ਹਾ ਦੇ ਉੱਤੇ ਹੈਗਾ ਉੱਥੇ ਮੈਂ ਠੀਕ ਹੈ। ਮੇਰੀ ਆਈਡੈਂਟਿਟੀ ਤੁਸੀਂ ਲੋਕਾਂ ਨੇ ਜਿਹੜੀ ਹੈ ਜੀ ਉਹ ਬਣਾਈ ਹੈ। ਜਿਹੜੇ ਪਲੇਟਫਾਰਮ ਨੇ ਉਹ ਪੰਜਾਬੀ ਰੇਡੀਓ USA ਵਰਗੇ ਨੇ, ਬਾਕੀ ਜਗ੍ਹਾ ਨੇ, ਉਹਨਾਂ ਨੇ ਪਲੇਟਫਾਰਮ ਮੁਹੱਈਆ ਕਰਾਇਆ ਜੀ। ਔਰ ਮੈਂ ਜਿਹੜੀ ਆ ਉਹ ਕਵਰੇਜ ਕੀਤੀ ਹੈ। ਤੁਹਾਡੇ ਤੋਂ ਬਿਨਾਂ ਕੁਝ ਵੀ ਨਹੀਂ ਜੀ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਜੀ ਕਿ ਮੇਰੇ ਤੋਂ ਕਿਤੇ ਬਿਹਤਰ ਨੌਲੇਜ ਰੱਖਣ ਵਾਲੇ, ਮੇਰੇ ਤੋਂ ਕਿਤੇ ਵਧੀਆ ਬੋਲਣ ਵਾਲੇ ਬਹੁਤ ਲੋਕ ਜਿਹੜੇ ਜੀ ਮੌਜੂਦ ਨੇ, ਪਰ ਜਿਹਨੂੰ ਪ੍ਰਵਾਨ ਚੜਾਇਆ ਜੀ ਉਹ ਇਹ ਤੁਹਾਡੀ ਸਾਰਾ ਦੇਣਾ ਜੀ। ਮੈਂ ਜਿੱਥੇ ਹੈਗਾ, ਜੋ ਹੈਗਾ, ਮੈਂ ਉਸ ਜਗ੍ਹਾ ਦੇ ਉੱਤੇ ਹੀ ਰਹਿਣਾ ਚਾਹੁੰਦਾ। ਬਾਕੀ ਬਹੁਤ ਘੱਟ ਦੇ ਵਿੱਚ ਜਿਹੜਾ ਜੀ ਗੁਜ਼ਾਰਾ ਕਰਨ ਵਾਲੇ ਲੋਕਾਂ ਦੇ ਵਿੱਚੋਂ ਆ। ਮੈਂ ਹੱਥ ਤੇ ਰੱਖ ਕੇ ਰੋਟੀ ਖਾਣ ਵਾਲੇ ਲੋਕਾਂ ਦੇ ਵਿੱਚੋਂ, ਸਿੰਪਲ ਜ਼ਿੰਦਗੀ ਜਿਹੜੀ ਆ ਜੀ ਉਹ ਜੀਣੀ ਚਾਹੁੰਦਾ ਆ। ਮੈਂ ਰਜ਼ਾ ਦੇ ਵਿੱਚ ਰਹਿਣ ਵਾਲੇ ਲੋਕਾਂ ਚੋਂ ਆ। ਜਿੱਥੇ ਉਹਨੇ ਰੱਖਣਾ ਆ, ਜਿਸ ਰਜ਼ਾ ਦੇ ਵਿੱਚ ਰੱਖਣਾ, ਉਹਨੇ ਇਹਦਾ ਡਿਸੀਜ਼ਨ ਜਿਹੜਾ ਜੀ ਉਹਨੇ ਕਰਨਾ। ਮੈਂ ਬਹੁਤਾ ਕੁਝ ਉਹਦੇ ਉੱਤੇ ਡੋਰੀ ਜਿਹੜੀ ਉਹ ਛੱਡ ਕੇ ਰੱਖਦਾ ਜੀ। ਜੀ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਕਾਫੀ ਸਮਾਂ ਪਹਿਲਾਂ ਹਰਿਆਣੇ ਦੀ ਹੁੱਡਾ ਵੇਲੇ ਇੱਕ ਪ੍ਰਬੰਧਕ ਕਮੇਟੀ ਗੁਰਦੁਆਰੇ ਦੀ ਬਣ ਚੁੱਕੀ ਸੀ, ਮੇਰਾ ਖਿਆਲ ਝੀਂਡਾ ਸਾਹਿਬ ਸੀਗੇ, ਤੇ ਉਹ ਕਬਜ਼ਾ ਲੈਣ ਤੇ ਕੋਰਟ ਦੇ ਵਿੱਚ ਕੇਸ ਚਲੇ ਗਿਆ ਸੀ। ਉਹਦੀ ਕੋਈ ਅਪਡੇਟ ਹੋਈ ਤਾਂ ਦਿਓ। ਤੇ ਦੂਜਾ ਮੇਰਾ ਕੁਐਸਚਨ ਹੈ ਕਿ ਆਪਣੇ ਛੋਟੇਪੁਰ ਦੀ ਵੀ ਕੋਈ ਸੀਟ ਸ਼ੂਟ ਜਿੱਤਣ ਦੀ ਆਸ ਹੈ ਕਿ ਨਹੀਂ ਹੈ ਜੀ? ਭੈਣ ਜੀ ਮੈਨੂੰ ਸੁਣ ਲੈਣ ਦਿਓ ਜੀ। ਦੇਖੋ, ਮੈਂ ਇੱਕ ਗੱਲ ਪਹਿਲਾਂ ਵੀ ਕਹੀ ਸੀ ਛੋਟੇਪੁਰ ਹੋਰਾਂ ਦੇ ਬਾਰੇ 'ਚ, ਫੇਰ ਕਹੂੰਗਾ ਕਿ ਜੇ ਛੋਟੇਪੁਰ ਹੋਰੀ 117 ਕੈਂਡੀਡੇਟ ਲੱਭ ਲੈਣ, ਤੁਸੀਂ ਇਹ ਸਮਝ ਲੈਣਾ ਕਿ 20 ਡੰਡਿਆਂ ਵਾਲੀ ਪੌੜੀ ਦੇ ਉੱਤੇ ਉਹ 5 ਡੰਡੇ ਚੜ੍ਹ ਗਏ। ਤੇ ਜੇ ਉਹਨਾਂ ਦੇ ਕੈਂਡੀਡੇਟ ਜਿਹੜੇ ਨੇ ਜਿੰਨੇ ਉਹ ਖੜੇ ਕਰ ਦੇਣ, ਉਹ ਸਾਰੇ 500 ਤੋਂ ਉੱਪਰ ਵੋਟਾਂ ਲੈ ਜਾਣ, ਤੇ 5 ਡੰਡੇ ਉਹ ਹੋਰ ਚੜ੍ਹ ਗਏ ਸਿਆਸਤ ਤੇ। ਪਹਿਲੀ ਤਾਂ ਗੱਲ, ਉਹ 5 ਡੰਡੇ ਚੜ੍ਹੇ ਨਹੀਂ 117 ਵਾਲੇ। ਹੁਣ ਅਗਲਾ ਜਿਹੜਾ ਜੀ ਉਹ ਚੈਲੰਜ ਇਹ ਰਹਿ ਗਿਆ ਕਿ ਜਦੋਂ 5 ਡੰਡੇ ਚੜ੍ਹੇ ਹੀ ਨਹੀਂ, ਤੇ ਜੇ ਉਹਨਾਂ ਦੇ ਜਿਹੜੇ ਖੜੇ ਕੀਤੇ ਗਏ ਕੈਂਡੀਡੇਟ ਨੇ ਉਹ 500 ਤੋਂ ਉੱਪਰ ਵੋਟਾਂ ਲੈ ਜਾਣ, ਤੇ 5 ਡੰਡੇ ਉਹਨਾਂ ਨੂੰ ਫੇਰ ਦੇ ਦੇਣਾ ਜੀ। ਮੈਨੂੰ ਲੱਗਦਾ ਨਹੀਂ ਕਿ ਉਹ ਇਸ ਡੰਡੇ ਤੱਕ ਕੋਈ ਉਹਨਾਂ ਦੇ ਵਿੱਚੋਂ ਪਹੁੰਚੂਗਾ। ਜਿਹੜੀ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਜਿਹੜੀ ਉਹ ਬਣੀ ਸੀਗੀ, ਇਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਤਾ ਸੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਕੇਸ ਪੈਂਡਿੰਗ ਆ ਜੀ। ਅੱਜ ਹੀ ਸਾਡੇ ਲਾਸਟ ਕਾਲਰ ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿ ਫਤਿਹ ਜੀ। ਪੰਨੂ ਸਾਹਿਬ, ਮੈਂ ਇੱਕ ਆਪ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੈਗਾ ਕਿ ਜਿਹੜੀ ਆਪ ਜੀ ਨੇ ਦੱਸਿਆ ਹੈਗਾ ਕਿ ਵੀ
ਪੰਜਾਬ ਦੀ ਜੋ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੇਰੇ 6 ਭਰਾ ਬੈਂਕਾਂ 'ਚ ਕੰਮ ਕਰਦੇ ਨੇ ਔਰ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸੀਗੀਆਂ। ਕੱਥੋਂ ਨੰਗਲ ਵੀ ਲੱਗੀ ਸੀ, ਅੰਮ੍ਰਿਤਸਰ 2 ਦੀ ਲੱਗੀ ਸੀ, ਬਟਾਲੇ 'ਚ ਲੱਗੀ ਸੀ। ਇਹਨਾਂ ਸਾਰੇ ਭਰਾਵਾਂ ਨੇ ਇੰਨੀ ਗੱਲ ਦੱਸੀ ਆ ਜੀ ਕਿ ਭਾਜੀ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਐਸਰੇ ਝਾੜੂ ਵਾਲੇ ਨੇ ਝਾੜੂ ਸਾਰਾ ਫੇਰ ਦਿੱਤਾ ਜੀ। ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹਨਾਂ ਦੀ ਡਿਊਟੀਆਂ ਪਹਿਲੀ ਗੱਲ। ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਗੱਲ ਅਫਵਾਹ ਡਾਈ ਗਈ ਆ ਜੀ ਕਿ ਵੀ ਕੌਣ ਉੱਥੇ ਗਿਆ ਹੈਗਾ, ਉਹ ਜਿਹੜਾ ਗਿਆ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ, ਪਰ ਉਹਦੇ ਵਿੱਚ ਉਹਦਾ ਕੋਈ ਦੋਸ਼ ਨਹੀਂ ਆ, ਉਹਨੂੰ ਭੇਜਿਆ ਗਿਆ। ਠੀਕ ਹੈ। ਇਹ ਮੇਰੇ ਦੋਨਾਂ ਭਰਾਵਾਂ ਨੇ ਇੰਨੀ ਗੱਲ ਕਹੀ ਹੈਗੀ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਿੱਧੂ ਦੇ ਜਾ ਰਿਹਾ। ਉਸ ਤੋਂ ਬਾਅਦ ਬਾਕੀ ਜਿਹੜੇ ਹੈਗੇ ਨੇ ਉਹਨਾਂ ਦਾ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹਨਾਂ ਦੀ ਡਿਊਟੀਆਂ ਉੱਥੇ ਹੈਗੀਆਂ। ਥੈਂਕ ਯੂ ਜੀ, ਥੈਂਕ ਯੂ। ਮੇਰੀ ਮਿਹਰਬਾਨੀ ਜੀ, ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਜੀ। ਹਾਂ ਬਿਲਕੁਲ ਜੀ, ਜਿਹੜੀਆਂ ਸਹੀ ਇਨਫੋਰਮੇਸ਼ਨ ਆ ਉਹ 11 ਤਰੀਕ ਨੂੰ 11 ਮਾਰਚ ਨੂੰ ਆਉਣਗੀਆਂ ਜੀ। ਜਿਹੜੀ ਸਹੀ ਇਨਫੋਰਮੇਸ਼ਨ ਆ। ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ। ਔਰ ਕਿਉਂਕਿ ਇਹ ਇਲੈਕਸ਼ਨਾਂ ਤੋਂ ਬਾਅਦ ਪਹਿਲੀ ਵਾਰੀ ਸੀ ਜੀ ਜਿਹੜੇ ਸਰੋਤਿਆਂ ਦੇ ਰੂਬਰੂ ਹੋਣਾ, ਜਿੰਨਾ ਕੁ ਵੀ ਉਹਨਾਂ ਦੀਆਂ ਜਿਹੜੀਆਂ ਦੀ ਸੋਚਾਂ ਦੇ ਉੱਤੇ ਉਤਰ ਸਕੇ ਆ, ਕਿੰਨਾ ਕੁ ਉਤਰ ਸਕੇ ਆ ਜੀ। ਜੇ ਕੋਈ ਜਿਹੜਾ ਚੰਗਾ ਹੋਇਆ ਜੀ ਇਹ ਪਲੇਟਫਾਰਮ ਵਾਲਿਆਂ ਨੂੰ ਦੇ ਦੇਣਾ, ਜੇ ਕੋਈ ਮਾੜਾ ਹੋਇਆ ਉਹਦੇ ਵਿੱਚ ਕੋਈ ਨੈਗੇਟਿਵ ਰਿਹਾ ਤੇ ਅੱਗੋਂ ਸੁਧਾਰਨ ਦੇ ਯਤਨ ਜਿਹੜੇ ਜੀ ਉਹ ਜ਼ਰੂਰ ਜਾਰੀ ਰਹਿਣਗੇ। ਮੈਂ ਪਰਸਨਲੀ ਤੌਰ ਦੇ ਉੱਤੇ ਸਟੂਡੈਂਟ ਹੀ ਹਾਂ ਜੀ, ਕਿਉਂਕਿ ਇਸ ਕਰਕੇ ਸਿੱਖਦੇ ਰਹਿਣਾ ਜੀ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਹੈ। ਜਿੰਨੀਆਂ ਵੀ ਤੁਹਾਡੀਆਂ ਕਾਲਸ ਨੇ ਜੀ ਕਦੀ ਉਹਨੂੰ ਇਗਨੋਰ ਨਹੀਂ ਮੈਂ ਕਿਸੇ ਵੀ ਚੀਜ਼ ਨੂੰ ਕਰਦਾ ਕਿ ਜੇ ਤੁਸੀਂ ਨੁਕਸ ਵੀ ਲੱਭਦੇ ਹੋ ਤਾਂ ਉਹਨੂੰ ਸੁਧਾਰਨ ਦੇ ਯਤਨ ਜਿਹੜੇ ਜੀ ਉਹ ਜਾਰੀ ਰਹਿੰਦੇ ਨੇ। ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।